ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ, ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੇਂਜਸ ਕਰਵਾਉਣੇ ਆ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕਿਆਣਾ 415-909-0503 415-909-0503 ਤੇ ਗੁਰਪਾਲ ਸਿੰਘ, ਸਪ੍ਰਿੰਗਫੀਲਡ, ਵਰਜੀਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਪੂਰੀ ਟੀਮ ਵੱਲੋਂ ਟਰਕਿਆਣਾ ਜੀ ਤੁਹਾਨੂੰ ਸਾਰੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ, ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਅਟਾਰਨੀ ਟਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ ਜੀ? ਅੱਜ ਆਪਾਂ ਕੰਸੋਲੀਡੇਟਿਡ ਕੇਸਿਸ ਦੇ ਉੱਤੇ ਗੱਲ ਕਰਾਂਗੇ, ਜਦੋਂ ਕੇਸ ਇਕੱਠੇ ਕਰਨੇ ਆ। ਮੈਂ ਐਕਚੁਅਲੀ ਅਪਡੇਟ ਦੇਣਾ ਸੀਗਾ ਆਪਣੀ ਆਡੀਅנס ਨੂੰ, ਸੁਣਨ ਵਾਲਿਆਂ ਨੂੰ, ਕਿ ਜਿਹੜੇ ਮੇਰਾ ਕਜ਼ਨ ਸੀਗਾ ਇੱਕ, ਤੇ ਉਹਦੇ ਫਰੈਂਡ ਦੀ ਜਿਹਦੀ ਡੈਥ ਹੋਈ ਸੀਗੀ, ਉਹਦੀ ਬੋਡੀ ਇੰਡੀਆ ਪਹੁੰਚ ਗਈ ਸੀਗੀ। ਤੇ ਬੀਤੇ ਦਿਨ ਉਹਦਾ ਕੱਲ ਨੂੰ ਸੰਸਕਾਰ ਜਿਹੜਾ ਕਰਤਾ ਸੀਗਾ। ਠੀਕ ਹੈ। ਦੋਨਾਂ ਮੁੰਡਿਆਂ ਦਾ। ਤੇ ਜਿਹੜੀ ਉੱਥੋਂ ਦੀ ਨਿਊਜ਼ ਆਈ ਸੀਗੀ ਉਹ ਇਹ ਸੀਗੀ ਕਿ ਕਹਿੰਦੇ ਜਿਹੜੀ ਬੋਡੀ ਸੀਗੀ ਉਹ ਜਿੰਨੀ ਕੁ ਉਹਨਾਂ ਨੇ ਥੋੜੀ ਜਿਹੀ ਖੋਲ ਕੇ ਦੇਖੀ ਸੜਨ ਤੋਂ ਪਹਿਲਾਂ, ਤੇ ਕਹਿੰਦੇ ਵਧੀਆ ਪ੍ਰੀਜ਼ਰਵ ਕੀਤੀ ਸੀਗੀ, ਠੀਕ ਸੀਗਾ, ਸੰਸਕਾਰ ਵਗੈਰਾ ਠੀਕ ਹੋ ਗਿਆ। ਤੇ ਕਲੋਜ਼ਰ ਜਿਹੜਾ ਘਰਦਿਆਂ ਨੂੰ ਕਿਸੇ ਘੱਟੋ ਘੱਟ ਇੱਕ ਲੈਵਲ ਤੇ ਜਿਹੜਾ ਮਿਲ ਗਿਆ। ਤੇ ਮਹੀਨਾ ਕੁ ਜਿਹੜਾ ਸੀਗਾ ਥੋੜਾ ਜਿਹਾ ਉੱਤੇ ਲੱਗ ਗਿਆ ਪਹੁੰਚਦੇ ਪਹੁੰਚਦੇ। ਤੇ ਜਿਹੜਾ ਚੁੱਕਿਆ ਉਹ ਤਾਂ ਨਹੀਂ ਵਾਪਸ ਆ ਸਕਦਾ, ਪਰ ਇਹ ਹੈ ਕਿ ਜਿਹੜਾ ਘੱਟੋ ਘੱਟ ਜਿਹੜੇ ਘਰ ਦੇ ਸੀਗੇ, ਉਹ ਜਿਹੜੇ ਲਾਸਟ ਰਾਈਟਸ ਹੈਗੇ ਬੰਦੇ ਦੇ, ਉਹ ਪਰਫਾਰਮ ਕਰਤੇ। ਤੇ ਉਹਨਾਂ ਵੀ ਚਲੋ ਇੱਕ ਜਿਹੜਾ ਬੰਦੇ ਨੂੰ ਘੱਟੋ ਘੱਟ ਇਹ ਹੋ ਜਾਂਦਾ ਕਿ ਬੰਦਾ ਡਿਨਾਇਲ ਚ ਨਹੀਂ ਫਿਰ ਰਹਿੰਦਾ, ਆਪ ਲੈਂਦਾ, ਆਪ ਆਪਣੇ ਸਾਰੇ ਉਹ ਕਰ ਦਿੰਦਾ। ਤੇ ਰੱਬ ਉਹਨਾਂ ਦੀ ਜਿਹੜੀ ਰੂਹ ਨੂੰ ਸ਼ਾਂਤੀ ਬਖਸ਼ੇ ਸਾਰਿਆਂ ਨੂੰ। ਬਿਲਕੁਲ ਜੀ। ਇਹ ਬੜੇ ਔਖੇ ਵਕਤ ਹੁੰਦਾ ਆ, ਇਹ ਆਪਾਂ ਸੋਚ ਵੀ ਨਹੀਂ ਸਕਦੇ, ਕੋਈ ਵੀ ਨਹੀਂ ਸੋਚ ਸਕਦਾ ਵੀ ਉਹਨਾਂ ਨੇ ਵੀ ਉਹ ਮਹੀਨਾ ਕਿੱਦਾਂ ਕੱਢਿਆ ਹੋਣਾ। ਅਖੀਰਲੀ ਵਾਰ ਟੱਚ ਕਰਨਾ, ਰਾਈਟਸ ਕਰਨੇ, ਕਿੱਦਾਂ ਜਿਹੜਾ ਉਹ ਕਰਨਾ। ਚੜ੍ਹਦੀ ਉਮਰ ਦੇ ਨੌਜਵਾਨ, ਰੱਬ ਨੂੰ ਕੁਛ ਹੋਰ ਮਨਜ਼ੂਰ ਸੀ, ਕੁਛ ਉਸ ਦੇ ਵਿੱਚ ਹੁਣ ਆਪਾਂ ਕਰ ਨਹੀਂ ਸਕਦੇ। ਬਸ ਇਹੀ ਪ੍ਰਮਾਤਮਾ ਅੱਗੇ ਅਰਦਾਸ ਆ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਪ੍ਰਮਾਤਮਾ ਉਹਨਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਸੋ ਇਹ ਅਣਹੋਣੀ ਘਟਨਾ ਜਿਹੜੀ ਆ, ਦੁਰਘਟਨਾ ਜਿਹੜੀ ਉਹ ਵਾਪਰੀ ਸੀਗੀ। ਸੋ ਹੋਪਫੁਲੀ ਕੁਛ ਜਿਹੜਾ ਆ ਕਹਿ ਨਹੀਂ ਸਕਦੇ, ਲਫ਼ਜ਼ ਹੀ ਨਹੀਂ ਰਹਿੰਦੇ ਟਰਕਿਆਣਾ ਜੀ ਵੀ ਬੰਦਾ ਇਹੋ ਜਿਹੇ ਮਾਮਲੇ ਦੇ ਵਿੱਚ ਕੀ ਜਿਹੜਾ ਉਹ ਕਰੇ। ਪਰਮਾਤਮਾ ਸ਼ਾਂਤੀ ਬਖਸ਼ੇ। ਉਹਦੇ ਨਾਲ ਜਿਹੜਾ ਸੀਗਾ, ਕਿਉਂਕਿ ਕੜਾ ਕਹਿੰਦੇ ਵਿੱਚ ਸੀਗਾ ਉਹਨਾਂ ਦੇ, ਜਿਹੜਾ ਮੇਰਾ ਕਜ਼ਨ ਸੀਗਾ ਉਹਦੇ ਤਾਂ ਸੀਗਾ, ਕਹਿੰਦੇ ਉਹਨਾਂ ਨੂੰ ਕੜਾ ਮਿਲਿਆ ਸੀਗਾ, ਜਿਹੜਾ ਆਪਣਾ ਪੰਜਾਬੀ ਜਿੱਦਾਂ ਬਣਾਉਂਦੇ ਆ ਨਾਂ ਲਿਖਣ ਦਾ, ਉਹ ਸੀਗਾ। ਤੇ ਉਹਦੀ ਮਦਰ ਨੇ ਵੀ ਸਾਰੇ ਇੱਥੋਂ ਦੀ, ਮੇਰੀ ਸਿਸਟਰ ਕਜ਼ਨ ਦੇ ਰਾਹੀਂ ਸਾਰੇ ਉਹਦੇ ਜਿਹੜੇ ਸੀਗੇ ਜੈਕਟ ਜੁਕਟ ਸਾਰਾ ਸਮਾਨ ਉਹ ਮੰਗਾਇਆ ਸੀਗਾ, ਕਹਿੰਦੇ ਰੱਖਣਾ ਵਾ ਮੈਮਰੀ ਤੇ ਯਾਦਗਾਰ ਜਿਹੜਾ ਰੱਖਣਾ। ਤੇ ਬਾਕੀ ਜਿਹੜਾ ਹੁਣ ਦੌਰ ਅੱਜ ਕੱਲ ਦਾ, ਫੋਰਚੂਨੇਟਲੀ ਤੁਸੀਂ ਕਹ ਲਓ ਬਹੁਤ ਜ਼ਿਆਦਾ ਉਹਦੀ ਵੀਡੀਓ ਫੁਟੇਜ ਵਗੈਰਾ ਏਦਾਂ ਹੀ ਸੱਜਣ ਮਿੱਤਰਾਂ ਨੇ ਕਾਫੀ ਰਿਕਾਰਡ ਕੀਤੀ ਸੀ, ਜਿਹੜੀ ਸਾਨੂੰ ਉਦਾਂ ਦਾ ਪਤਾ ਵੀ ਨਹੀਂ ਲੱਗਣੀ ਸੀ, ਜਿਹਨੂੰ ਕਹਿੰਦੇ ਹਾਸੇ ਖੇਡ ਵਾਲੀਆਂ ਜਿਹੜੀਆਂ। ਤੇ ਕਾਫੀ ਬੰਦਾ ਮੈਮਰੀਜ਼ ਫਿਰ ਆਪਣੀਆਂ ਛੱਡ ਚੱਲ ਜਾਂਦਾ, ਮਗਰ ਉਹੀ ਚੀਜ਼ਾਂ ਰਹਿ ਜਾਂਦੀਆਂ, ਉਹੀ ਚੀਜ਼ਾਂ ਯਾਦ ਰੱਖੀਆਂ ਜਾਂਦੀਆਂ, ਉਹੀ ਚੰਗੀਆਂ, ਉਹੀ ਖੁਸ਼ ਵਾਲੀਆਂ ਜਿਹੜੀਆਂ ਚੀਜ਼ਾਂ ਆ, ਉਸੇ ਦੇ ਨਾਲ ਹੀ ਯਾਦ ਕਰੀਏ ਉਹ ਕਿੱਦਾਂ ਮਿਹਨਤ ਕਰਦੇ ਸੀਗੇ। ਇਹ ਸਾਰੀਆਂ ਚੀਜ਼ਾਂ ਹੀ ਆਪਾਂ ਪੋਜ਼ੀਟਿਵਿਟੀ ਜਿਹੜੀ ਉਹਨਾਂ ਦੀ ਲਾਈਫ ਦੇ ਵਿੱਚ ਜੋ ਸੀਗੀ, ਉਸੇ ਨੂੰ ਆਪਾਂ ਯਾਦ ਕਰੀਏ। ਇੱਕ ਇਹੀ ਹੁੰਦੀ ਆ ਵੀ ਤੁਸੀਂ ਦੁਨੀਆ 'ਤੇ ਕੀ ਛਾਪ ਛੱਡ ਜਾਂਦੇ ਆ। ਸੋ ਟਰਕਿਆਣਾ ਪਿੰਡ ਦੇ ਜਿਹੜੇ ਦੋਨੋਂ ਮੁੰਡੇ ਆ,
ਇੱਕ ਪੋਜ਼ਿਟਿਵ ਛਾਪ ਛੱਡ ਕੇ ਗਏ। ਨੋ ਡਾਊਟ ਬੜੀ ਛੋਟੀ ਉਮਰੇ ਸਾਡੇ ਤੋਂ ਖੋਹ ਲਏ ਗਏ, ਪਰ ਪਰਮਾਤਮਾ ਦੇ ਭਾਣੇ ਨੂੰ ਮੰਨਣ ਦਾ ਪਰਮਾਤਮਾ ਹੀ ਬਲ ਬਖਸ਼ੇ, ਇਹੀ ਅਰਦਾਸ ਜਿਹੜੀ ਉਹ ਆਪਾਂ ਕਰਦੇ ਹਾਂ। ਜੀ ਤੇ ਆਈ ਨੋ ਟਫ ਹੁੰਦਾ ਇੱਦਾਂ ਦੀ ਗੱਲ ਕਰਕੇ ਵਾਪਸ ਜਿਹੜੀ ਉਸ ਦੂਜੀ ਚੀਜ਼ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਕਰਨੀ। ਤੇ ਟਰਨੀ ਟਰਕਿਆਣਾ ਜੀ, ਜੇ ਆਪਾਂ ਇਸ ਪਾਸੇ ਵੱਲ ਨੂੰ ਵੀ ਵੱਧਦੇ ਹਾਂ, ਗੱਲਬਾਤ ਕਰਦੇ ਹਾਂ, ਤੇ ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ? ਅੱਜ ਜੀ ਆਪਾਂ ਕਰਾਂਗੇ ਕੰਸੋਲੀਡੇਟਡ ਕੇਸਿਸ ਦੇ ਬਾਰੇ ਗੱਲ। ਇਹਦੇ ਬਾਰੇ ਆਪਾਂ ਬਾਹਲੀ ਡਿਟੇਲ ਚ ਅਜੇ ਤੱਕ ਗੱਲ ਨਹੀਂ ਕੀਤੀ। ਕਈ ਵਾਰੀ ਇਹਦਾ ਜ਼ਿਕਰ ਜਿਹੜਾ ਹੋਇਆ, ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਜ਼ਿਆਦਾਤਰ ਆਪਾਂ ਜੋ ਵੀ ਕੋਰਟ ਰੂਮ ਦੇ ਵਿੱਚ ਲਾਈਵ ਚੱਲਦਾ, ਕੋਰਟ ਰੂਮ ਦੇ ਵਿੱਚ ਜੋ ਐਕਚੁਅਲ ਦੇ ਵਿੱਚ ਹੁੰਦਾ, ਤੇ ਜਿਹੜੀਆਂ ਵੀ ਸਮੱਸਿਆਵਾਂ ਸਾਨੂੰ ਪੇਸ਼ ਹੁੰਦੀਆਂ ਸਾਡੇ ਮੂਹਰੇ, ਤੇ ਜ਼ਿਆਦਾਤਰ ਜਿਹੜੇ ਟੌਪਿਕ ਕਈ ਵਾਰੀ ਏਦਾਂ ਵੀ ਹੁੰਦੇ ਆ ਕਿ ਕਲਾਇੰਟ ਕਈ ਵਾਰੀ ਜਿਹੜਾ ਹੈਗਾ ਉਹ ਕੋਆਪਰੇਟ ਨਹੀਂ ਕਰਦਾ। ਉਹਨੂੰ ਬਾਹਰ ਜਿਹੜੀ ਸੱਜਣ ਮਿੱਤਰਾਂ ਦੀ ਸਲਾਹ ਕੁਛ ਹੋਰ ਹੁੰਦੀ ਆ। ਤੇ 2-4 ਜੇ ਤੁਹਾਨੂੰ ਮੈਂ ਗੱਲਾਂ ਦੱਸਾਂ ਤਾਂ ਪ੍ਰੋਗਰਾਮ ਰਾਹੀਂ ਦੱਸਣ ਦਾ ਇਹ ਵੀ ਮਕਸਦ ਆ ਕਿ ਜੋ ਵੀ ਤੁਹਾਡਾ ਵਕੀਲ ਆ ਸੁਣੋ ਉਹਦੀ ਗੱਲ, ਹੈ ਨਾ। ਠੀਕ ਹੈ। ਕਿ ਮੈਨੂੰ ਪਤਾ ਉਹ ਤਾਂ ਜਿਹੜਾ ਕਰਦਾ। ਇੱਕ ਜਿੱਦਾਂ ਹੁਣ ਬੰਦੇ ਦਾ ਕੇਸ ਆਣਾ ਆਪਣਾ ਸੈਂਟਾਨਾ ਕੋਰਟ ਆਲਰੇਡੀ ਬਹੁਤ ਜਿਹੜਾ ਕਹਿ ਲਓ ਸਟ੍ਰਿਕਟ ਆ। ਹਾਂਜੀ। ਡੈਡਲਾਈਨ ਤੇ ਡਾਕੂਮੈਂਟ ਜਮ੍ਹਾਂ ਨਾ ਕਰੋ, ਉਹ ਡਾਕੂਮੈਂਟ ਤੁਹਾਡੇ ਜਿਹੜੇ ਆ ਐਕਸੈਪਟ ਨਹੀਂ ਕਰਦੇ। ਤੇ ਕਈ ਵਾਰੀ ਨਾ 2-3 ਵਾਰੀ ਏਦਾਂ ਹੋ ਹਟਿਆ ਕਿ ਉਹ ਜੱਜ ਨੇ, ਵੈਸੇ ਉਹਦਾ ਮੂਡ ਹੈ ਨਹੀਂ ਕੋਈ ਵੀ ਟਰਾਂਸਫਰ ਕਰਨ ਦਾ, ਉਹਨਾਂ ਨੇ ਆਲਰੇਡੀ ਜਿਹੜੇ ਚੇਂਜ ਆਫ ਵੈਨਿਊ ਵਗੈਰਾ ਡਿਨਾਈ ਕਰ ਦਿੰਦੇ ਆ। ਤੇ ਸਟ੍ਰਿਕਟ ਜੱਜ ਚ ਜਿੱਦਾਂ ਆਉਂਦੇ ਆ ਤੇ 30 ਦਿਨ ਜਿਹੜੀ ਡੈਡਲਾਈਨ ਰੱਖੀ ਹੁੰਦੀ ਹੈ, ਕਹਿੰਦੇ ਮੀਟ ਕਰਨੀ ਪੈਣੀ। ਤੇ ਜਿਹੜਾ ਵੀ ਡਾਕੂਮੈਂਟ ਇੱਕ ਅੱਧਾ ਵੀ ਲੇਟ ਹੋਵੇ, ਬਹਾਨਾ ਕੋਈ ਨਹੀਂ ਲੈਂਦੇ, ਭਾਵੇਂ ਇੰਟਰਪ੍ਰੇਟਰ ਦਾ, ਭਾਵੇਂ ਸਿਹਤ ਦਾ ਜਾਂ ਕੋਈ, ਉਹ ਕਹਿੰਦੇ ਤੁਹਾਡੇ ਕੋਲ ਬਹੁਤ ਟਾਈਮ ਸੀਗਾ ਜਮ੍ਹਾਂ ਕਰਨ ਦਾ। ਤੇ ਜਿਹੜੇ ਕਲਾਇੰਟ ਆ ਕਈ ਵਾਰੀ ਉਹ ਗੇਰ ਟਕਾ ਲੈਂਦੇ। ਤੇ ਕਈਆਂ ਨੂੰ ਏਦਾਂ ਵੀ ਆ ਕਿ ਸੱਜਣ ਮਿੱਤਰ ਸਲਾਹ ਦਿੰਦੇ ਕਿ ਕੋਈ ਨਹੀਂ ਤੂੰ ਉੱਥੇ ਚੱਲ ਜਾਈਂ, ਡਾਕਟਰ ਦੀ ਲੈਟਰ ਲੈ ਜਾਈਂ, ਕਹੀਂ ਕਿ ਅੱਜ ਤਾਂ ਮੈਂ ਤਰੀਕ ਜਿਹੜੀ ਆ ਕਰ ਨਹੀਂ ਸਕਦਾ। ਅੱਛਾ। ਮਤਲਬ ਬੰਦਾ ਜਿਹੜਾ ਰਿਫਿਊਜ਼ ਹੀ ਕਰ ਦਿੰਦਾ ਕਿ ਨਹੀਂ ਮੈਂ ਤਿਆਰੀ ਕਰਨੀ ਨਹੀਂ, ਤੇ ਮੇਰਾ ਜੇ ਮੂਵ ਵੀ ਹੋਣਾ ਇੱਥੋਂ, ਤੇ ਜੇ ਵਕੀਲ ਮੇਰਾ ਨਹੀਂ ਮੂਵ ਕਰਾ ਪਾ ਰਿਹਾ, ਜੱਜ ਡਿਨਾਈ ਕਰ ਰਹੀ, ਤੇ ਮੈਂ ਕੁਛ ਏਦਾਂ ਦਾ ਹੱਥ ਘੰਡਾ ਜਿਹੜਾ ਵਰਤ ਲੈਣਾ, ਕਿਉਂਕਿ ਮੇਰੇ ਸੱਜਣ ਮਿੱਤਰ ਨੇ ਮੈਨੂੰ ਕਿਹਾ ਤੇ ਜੱਜ ਨੇ ਮੂਵ ਕਰ ਹੀ ਦੇਣਾ। ਠੀਕ ਹੈ, ਇਦਾਂ ਸੋਚ ਲੈਂਦੇ ਆ। ਉਹ ਕਿਤੇ ਸਿਚੁਏਸ਼ਨ ਕਈ ਵਾਰੀ ਏਦਾਂ ਬਣ ਜਾਂਦੀ ਕਿ ਜੱਜ ਕਹਿੰਦੀ ਕਿ ਪ੍ਰੋਸੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ, ਮਤਲਬ ਕਿ ਆਪੇ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ, ਤੇ ਠੀਕ ਅੱਗੇ ਨਹੀਂ ਵਧਣੀ। ਤੇ ਡਾਕੂਮੈਂਟ ਵਗੈਰਾ ਵੀ, ਡੈਡਲਾਈਨ ਵਗੈਰਾ ਵੀ ਨਹੀਂ ਜਮ੍ਹਾਂ ਕਰਾਉਂਦੇ ਕਈ ਵਾਰੀ, ਤੇ ਬਿਲਕੁਲ ਖੜੇ ਪੈਰ ਜਿਹੜਾ ਫਸ ਜਾਂਦੇ ਆ। ਤੇ ਫਿਰ ਕੋਈ ਸੱਜਣ ਮਿੱਤਰ ਉੱਥੇ ਕੰਮ ਨਹੀਂ ਆਉਂਦਾ। ਜਿਹੜਾ ਕਾਨੂੰਨ ਆ ਨਾ, ਉਹ ਜੱਜ ਜਿਹੜੇ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਉਹ ਫੋਲੋ ਕਰਨੇ ਆ। ਉਹਦਾ ਮਤਲਬ ਇਹ ਏਦਾਂ ਦੀ ਕੋਈ ਜਿੱਦ ਨਹੀਂ ਹੈਗੀ ਬੰਦੇ ਦੀ ਕਿ ਜੇ ਮੇਰਾ ਕੇਸ ਨਹੀਂ ਉਹ ਮੂਵ ਕਰਦੇ ਤਾਂ ਮੈਂ ਜਾਣਾ ਨਹੀਂ। ਸੋ ਜਿਹੜੇ ਤਾਂ ਪੁਰਾਣੇ ਆਏ ਆ ਉਹ ਸਮਝਦੇ ਆ ਇਸ ਗੱਲ ਨੂੰ। ਤੁਸੀਂ ਕਹੋਗੇ ਕਿ ਇਹ ਗੱਲ ਆਪਣੇ ਵੱਲੋਂ ਬਣਾ ਰਿਹਾ, ਮੈਂ ਆਪਣੇ ਵੱਲੋਂ ਨਹੀਂ ਗੱਲ ਬਣਾ ਰਿਹਾ, ਇਹ ਹੱਡ ਬੀਤੀ ਗੱਲ ਆ ਕਿ ਬੰਦਾ ਕਹੇ ਕਿ ਨਹੀਂ ਜੇ ਮੇਰਾ, ਤਾਂ ਉਹੀ ਗੱਲ ਹੋ ਗਈ, ਕਹੇ ਪੋਰਟਲੈਂਡ 'ਚ ਮੇਰਾ ਕੇਸ ਆ, ਮੈਂ ਨਹੀਂ ਲੜਨਾ, ਤੇ ਮੈਂ ਜੱਜ ਨੂੰ ਜਾ ਕੇ ਡਾਕਟਰ ਦੀ ਲੈਟਰ ਦਿਖਾ ਦੇਣੀ ਹੈ। ਇਦਾਂ ਚੱਲਦਾ ਨਹੀਂ ਕੰਮ, ਏਦਾਂ ਨਹੀਂ ਚੱਲਦਾ। ਪਹਿਲੀ ਗੱਲ ਤਾਂ ਇਹ ਕੋਈ ਡਾਕਟਰ ਉਹ ਥੋੜਾ ਨਾ ਹੈਗੇ ਕਿ ਲੈਟਰ ਕਿੱਥੋਂ ਦੀ ਮਰਜ਼ੀ ਬਣਾ ਕੇ ਡਾਕਟਰ ਨੇ ਲਾਤੀ। ਉਹਦੇ ਵਿੱਚ ਵੀ ਜਿਹੜਾ ਕੀ ਇਸ਼ੂਜ਼ ਆ ਕਿੱਦਾਂ ਵਾ। ਤੇ ਈਵਨ ਇੱਕ ਸਾਡਾ ਕਲਾਇੰਟ ਸੀਗਾ, ਉਹਨੂੰ ਸਕਿਜ਼ੋਫਰੇਨੀਆ ਸੀਗਾ, ਲੈਜਿਡ ਸੀਗਾ। ਠੀਕ ਹੈ। ਡਾਕੂਮੈਂਟ ਵਗੈਰਾ ਵੀ ਸਾਰੇ ਸੀਗੇ। ਤੇ ਜੱਜ ਨੇ ਕੇਸ ਤੋਂ ਬਾਅਦ ਕਿਹਾ ਸੀਗਾ ਕਿ ਇਹ ਡਾਕਟਰ ਟੈਸਟਮਨੀ ਦੇਵੇ ਆ ਕੇ ਕੋਰਟ ਦੇ ਵਿੱਚ, ਹੈ ਨਾ। ਅੱਛਾ, ਆਪ ਆ ਗਏ ਹੋ। ਹਾਂ। ਸੋ ਜਿਹੜਾ ਨੰਬਰ 1 ਵਿਅਕਤੀ ਇਹਦੇ ਵਿੱਚ ਹੈਗਾ ਸਾਰੇ ਚੀਜ਼ ਦੇ ਵਿੱਚ, ਕੇਸ ਦੇ ਵਿੱਚ, ਉਹ ਜੱਜ ਹੀ ਹੈ। ਸੋ ਜੱਜ ਦੇ ਹਿਸਾਬ ਨਾਲ ਜਿਹੜਾ ਕੇਸ ਉਹ ਚੱਲਣਾ, ਵਕੀਲ ਦੇ ਜਾਂ ਸੱਜਣ ਮਿੱਤਰਾਂ ਦੇ ਹਿਸਾਬ ਨਾਲ ਨਹੀਂ ਇਹ ਚੱਲਣਾ। ਸੋ ਉਹ ਚੀਜ਼ ਤੋਂ ਜਿਹੜਾ ਪਲੀਜ਼ ਬਚੋ। ਸਪੈਸ਼ਲੀ ਜਿਹੜੀ ਨਵੀਂ ਆਡੀਅנס ਆ, ਸਾਨੂੰ ਵੀ ਬਹੁਤ ਦਿੱਕਤ ਆ ਰਹੀ ਆ ਕਿ ਸਲਾਹ ਜਿਹੜੀ ਸੱਜਣ ਮਿੱਤਰ ਨਹੀਂ, ਤੂੰ ਪਹਿਲਾਂ ਰੁਕ ਜਾ, ਵਰਕ ਪਰਮਿਟ ਲੈ ਲਾ, ਫਿਰ ਤੂੰ ਮੂਵ ਹੋ ਜਾਈਂ। ਹੁਣ ਜਦ ਤੱਕ ਤਰੀਕ ਸਿਰ ਤੇ ਚੜ ਜਾਂਦੀ, ਜੱਜ ਮੂਵ ਨਹੀਂ ਕਰਦੇ। ਫਿਰ ਦੂਜੀ ਸਲਾਹ ਆਉਂਦੀ ਕਿ ਨਹੀਂ ਤੂੰ ਡਾਕਟਰ ਦੀ ਲੈਟਰ ਦੇ ਦੇ, ਜਾ ਨਾ ਉੱਥੇ, ਹਨਾ। ਤੇ ਆਹ ਚੀਜ਼ ਜਿਹੜੀ ਹੈਗੀ ਆ ਤੇ ਬੰਦੇ ਨੂੰ ਲੈ ਡੁੱਬਦੀ ਹੈ। ਸੋ ਟਾਈਮ ਹੀ ਹੁੰਦਾ ਇੱਕ ਜਿਹੜਾ ਤੁਸੀਂ ਜੇ ਸਾਂਭ ਲਿਆ ਤਾਂ ਸਾਂਭ ਲਿਆ। ਤੇ ਬਹੁਤ ਲੋਕੀ ਜਿਹੜੇ ਤੁਹਾਨੂੰ ਮਿਲ ਜੂਗੇ 1980 ਦਾ, 1990 ਦਾ, ਇੱਕ ਵਾਰੀ ਬੰਦਾ ਨਹੀਂ ਪੱਕਾ ਜਿਹੜਾ ਹੋਇਆ, ਨਹੀਂ ਟਰੈਕ ਤੇ ਪਿਆ, ਤੇ ਸਾਰੀ ਉਮਰ ਜਿਹੜਾ ਕੰਮ ਨਹੀਂ ਬਣਦਾ, ਤੇ ਵਾਪਸ ਵੀ ਆਪਾਂ ਕੋਈ ਜਾਂਦਾ ਦੇਖਿਆ ਨਹੀਂ ਕਦੀ। ਕੋਈ ਬੰਦੇ ਕਹਿੰਦੇ ਹੀ ਆ ਕਿ ਕੋਈ ਨਹੀਂ, ਜੇ ਹੋਊਗਾ ਤਾਂ ਹੋਊਗਾ, ਨਹੀਂ ਹੋਊਗਾ ਤਾਂ ਨਹੀਂ ਹੋਊਗਾ, ਸਾਰੇ ਜਾਣੇ ਉਰੇ ਹੀ ਆ, ਹਨਾ। ਸੋ ਇਹ ਆ ਕਿ ਹਾਂਜੀ, ਸਹੀ ਗੱਲ, ਜੋਸ਼ ਦੇ ਵਿੱਚ ਨਹੀਂ ਕੰਮ ਲੈਣਾ, ਹੋਸ਼ ਦੇ ਵਿੱਚ ਕੰਮ ਲੈਣਾ। ਸੋ ਸੇਮ ਚੀਜ਼ ਜਿਹੜੀ ਨਾ ਕੰਸੋਲੀਡੇਟ ਕੇਸਿਸ ਦੀ ਆ, ਜਿਹੜੇ 2 ਕੇਸ ਇਕੱਠੇ ਹੋਣੇ ਚਾਹੀਦੇ ਆ।
ਠੀਕ ਹੈ ਜੀ। ਠੀਕ ਹੈ। ਸੋ ਕੰਸੋਲੀਡੇਟ ਕੇਸ ਹੁੰਦਾ ਕੀ ਆ ਕਿ ਜਦੋਂ ਮੰਨ ਲਓ ਇੱਕ ਘਰ ਦੇ ਵਿੱਚੋਂ ਦੀ 2 ਭਰਾ ਆ ਗਏ ਹਨਾ, ਹਾਂਜੀ। ਕਈਆਂ ਦਾ ਹੋਰ ਵੀ ਰਿਸ਼ਤੇਦਾਰ ਬਹੁਤ ਆ, ਬ੍ਰਦਰ ਇਨ ਲਾਅ, ਆਪਣਾ ਸਿਸਟਰ ਇਨ ਲਾਅ, ਪੂਰਾ ਪਰਿਵਾਰ ਜਿਹੜਾ ਇਕੱਠਾ ਹੋ ਕੇ ਆ ਜਾਂਦਾ। ਠੀਕ ਹੈ। ਹੁਣ ਕੀ ਆ ਕਿ ਉਹਨਾਂ ਨੇ ਨਾ ਜਿਹੜਾ ਜਦੋਂ ਪਹਿਲਾਂ ਜਦ ਤੱਕ ਆਪਾਂ ਸੀਗੇ ਨਹੀਂ ਉਰੇ, ਰੇਡੀਓ ਸ਼ੁਰੂ ਨਹੀਂ ਕੀਤਾ ਸੀ ਜਾਂ ਗਏ ਸੀਗੇ, ਮੈਂ ਦੇਖਿਆ ਨਹੀਂ ਹੋਣਾ ਕੋਈ ਕੰਸੋਲੀਡੇਟਡ ਕੇਸ, ਜਾਂ ਪਤਾ ਵੀ ਸੀਗਾ ਕਮਿਊਨਿਟੀ ਨੂੰ, ਤੇ ਲੋਕੀ ਡਰਦੇ ਬੜਾ ਸੀ, ਨਹੀਂ ਯਾਰ ਅਲੱਗ-ਅਲੱਗ ਰੱਖਣਾ, ਮੇਰੇ ਵਕੀਲ ਨੇ ਕਿਹਾ ਅਲੱਗ-ਅਲੱਗ ਰੱਖਣਾ। ਠੀਕ ਹੈ। ਕਈ ਵਾਰੀ ਸਾਡੇ ਕੋਲ ਕੇਸ ਆਉਂਦੇ ਆ ਅਪੀਲ ਪੂਲ ਦੇ ਉੱਤੇ, ਆਪਾਂ ਦੇਖਦੇ ਹਾਂ ਕਿ ਉਹਨੇ ਇੱਕ ਭਰਾ ਉਹ ਕੁਝ ਹੋਰ ਕਹੀ ਜਾਂਦਾ, ਦੂਜਾ ਭਰਾ ਕੁਝ ਹੋਰ ਕਹੀ ਜਾਂਦਾ, ਇੱਕ ਭਰਾ ਦਾ ਕ੍ਰਿਸਚੀਅਨਟੀ ਦਾ ਲੱਗਾ, ਇੱਕ ਦਾ ਪੋਲੀਟੀਕਲ ਵਾਲਾ ਲੱਗਾ, ਮਤਲਬ ਇੱਕੋ ਘਰ ਦੀ ਗੱਲ ਦੱਸਦਾ। ਉਹਦੇ ਵਿੱਚ ਖਾਨੇ ਲਿਖੇ ਹੋਏ ਆ ਕਿ ਤੇਰੇ ਰਿਸ਼ਤੇਦਾਰ ਇੱਥੇ ਹੈਗੇ ਆ, ਉਹ ਬੰਦੇ ਦੇ 2-3 ਭਰਾ ਜਿੱਦਾਂ ਉਰੇ ਰਹਿੰਦੇ ਹੁੰਦੇ ਆ, ਕਈਆਂ ਨੇ ਦੱਸਿਆ ਨਹੀਂ ਹੁੰਦਾ ਕਿ ਭਰਾ ਉਰੇ ਰਹਿੰਦੇ ਵੀ ਆ। ਕਈਆਂ ਦੇ ਪਹਿਲਾਂ ਕੇਸ ਆਲਰੇਡੀ ਡਿਨਾਈ ਹੋ ਗਏ ਆ, ਵੱਡੇ ਭਰਾ ਦਾ ਜਿੱਦਾਂ ਹੋ ਗਿਆ, ਬਾਅਦ ਚ ਛੋਟਾ ਭਰਾ ਆ, ਉਹਨੇ ਨਹੀਂ ਦੱਸਿਆ ਕਿ ਮੇਰਾ ਭਰਾ ਉਰੇ ਰਹਿੰਦਾ, ਉਹਨੂੰ ਜੋ ਏਜੰਟ ਨੇ ਦੱਸਿਆ ਜਾਂ ਜਿੱਦਾਂ ਵੀ ਦੱਸਿਆ ਹਨਾ, ਕਿ ਤੂੰ ਨਹੀਂ ਬਾਰਡਰ ਤੇ ਦੱਸਣਾ, ਤੇ ਫਿਰ ਆਉਣ ਤੋਂ ਬਾਅਦ ਉਹਦੀ ਫੇਰ ਉਹੀ ਜਿਹੜੀ ਉਹਦੀ ਸਟੇਟਮੈਂਟ ਆ, ਡੈਕਲੇਰੇਸ਼ਨ, ਉਹ ਚ ਕੋਈ ਮੈਂਸ਼ਨ ਨਹੀਂ ਭਰਾ ਦੇ ਬਾਰੇ ਕਿ ਭਰਾ ਉਰੇ ਰਹਿੰਦਾ ਵੀ ਆ। ਇਹਨਾਂ ਦੀ ਜੇ ਸੋਚ ਲਓ ਕਿ ਤੁਸੀਂ ਉਹਨਾਂ ਨੂੰ ਜੋ ਪੁੱਛੀਏ ਏਦਾਂ ਕਿਉਂ ਕਰਦੇ ਆ, ਆਪਾਂ ਜੀ ਡਰ ਗਏ ਸੀਗੇ, ਸਾਨੂੰ ਏਜੰਟ ਨੇ ਕਿਹਾ ਸੀ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਉਹਨੇ, ਜੇ ਉਹਨੂੰ ਪਤਾ ਲੱਗ ਗਿਆ ਤੁਹਾਡਾ ਭਰਾ ਉਰੇ ਆ। ਤੇ ਕਈਆਂ ਦੇ ਤਾਂ ਏਦਾਂ 2 ਭਰਾਵਾਂ ਦੇ ਕੇਸ ਚੱਲਦੇ ਹੁੰਦੇ ਆ, ਤੇ ਰਹਿੰਦੇ ਵੀ ਇਕੱਠੇ ਹੁੰਦੇ ਆ, ਤੇ ਇੱਕ ਭਰਾ ਦੇ ਕੇਸ 'ਚ ਦੂਜੇ ਭਰਾ ਦਾ ਕੋਈ ਜ਼ਿਕਰ ਨਹੀਂ, ਦੂਜੇ ਭਰਾ ਦੇ ਵਿੱਚ ਪਹਿਲੇ ਵਾਲੇ ਦਾ ਕੋਈ ਜ਼ਿਕਰ ਨਹੀਂ। ਸੋ ਇਹ ਫਿਰ ਨਾ ਮੁੱਦੇ ਬਹੁਤ ਜ਼ਿਆਦਾ ਜਿਹੜੇ ਸੰਗੀਨ ਕੋਰਟ ਦੇ ਵਿੱਚ ਬਣ ਜਾਂਦੇ ਆ। ਪਹਿਲਾਂ ਜਿਹੜੀ ਸੱਜਣ ਮਿੱਤਰ ਦੀ ਸਲਾਹ ਲੈ ਕੇ ਉਹ ਫੈਸਲਾ ਕਰਦੇ ਆ ਕਿ ਨਹੀਂ ਕੇਸ ਇਕੱਠੇ ਰਹਿਣੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹੀ ਸਹੀ ਐਡਵਾਈਸ ਆ, ਪਰ ਜਦੋਂ ਕੋਰਟ ਦੇ ਵਿੱਚ ਮਾਹੌਲ ਫਿਰ ਏਦਾਂ ਦਾ ਬਣਦਾ, ਜੱਜ ਸਾਹਿਬ ਵਗੈਰਾ ਪੁੱਛਦੇ ਆ ਸਾਰੇ, ਤੇ ਆਪਣੇ ਨਾਲ ਇਹ ਕੱਲ ਹੀ ਇੱਕ ਕੇਸ ਹੈ ਉਰੇ ਹੋਇਆ, ਤੇ ਉਹ ਕਵੇ ਨਹੀਂ ਮੇਰਾ ਅਲੱਗ ਵਕੀਲ, ਉਹਦਾ ਅਲੱਗ ਵਕੀਲ ਆ, ਮੇਰੀ ਉਹਨਾਂ ਬਣਦੀ ਨਹੀਂ ਆ, ਤਾਂ ਜੱਜ ਨੇ ਸਿੱਧੇ ਕਿਹਾ, ਉਹਨੇ ਕਿਹਾ ਮੈਂ ਇਹ ਚੀਜ਼ ਨੂੰ ਅਗਰੀ ਨਹੀਂ ਕਰਦੀ, ਜਿਸ ਕਰ ਲੈ ਕੇ ਆਪਣੇ ਭਰਾ ਨੂੰ ਤਰੀਕ ਉਹਦੀ ਸੁਣ ਕੇ, ਤੇ ਫਿਰ ਦੁਬਾਰਾ ਹੁਣ ਨਵੇਂ ਭਰਾ ਦੀ ਤਰੀਕ ਪਾਈ ਆ। ਉਦਾਂ ਭਾਵੇਂ ਘੱਟ ਪੁੱਛਣੇ ਹੋਣ, ਹੁਣ ਉਹਨਾਂ ਨੇ ਪੂਰਾ ਜਿਹੜਾ ਜ਼ੋਰ ਆਪਣਾ ਉਹ ਲਾਣਾ। ਤੇ ਇਹ ਜਿਹੜੇ ਕੇਸ ਆ ਨਾ, ਜਿਹੜੇ ਸੇਮ ਫੈਕਟ ਪੈਟਰਨ ਆ, ਜਿਹਦੇ ਵਿੱਚ ਵਿਟਨੈਸ ਆ, ਇੱਕੋ ਘਰ ਦੀ ਕਹਾਣੀ ਆ, ਇਹ ਜਿਹੜੇ ਕੇਸ ਆ, ਇਹਨਾਂ ਨੂੰ ਜਦੋਂ ਇਕੱਠੇ ਤੁਸੀਂ ਕਰਦੇ ਆ, ਇਹਨੂੰ ਕਹਿੰਦੇ ਆ ਤੁਸੀਂ ਕੰਸੋਲੀਡੇਸ਼ਨ, ਕਿ ਕੇਸਾਂ ਨੂੰ ਇਕੱਠੇ ਕਰ ਦਿੱਤਾ ਜਾਵੇ, ਕੰਸੋਲੀਡੇਟ ਕਰ ਦਿੱਤਾ ਜਾਵੇ। ਠੀਕ ਆ। ਤੋ ਇਹ ਜਿਹੜਾ ਮਤਲਬ ਜਿਹੜਾ ਹੁੰਦਾ ਵੀ ਇਕੱਠੇ ਜਿਹੜਾ ਉਹ ਕਰਨਾ, ਕਿਤੇ ਨਾ ਕਿਤੇ ਫੈਕਟ ਪੈਟਰਨ ਮਿਲਦਾ, ਕਿਤੇ ਨਾ ਕੁਛ ਕਰਦਾ ਆ, ਕੌਣ ਕਰ ਸਕਦਾ? ਹੁਣ ਰਿਸ਼ਤੇਦਾਰੀਆਂ ਤਾਂ ਕਈਆਂ ਆ, ਜੀਜਾ ਸਾਲਾ ਵੀ ਹੋ ਸਕਦਾ ਆ, ਭੈਣ ਭਾਈ ਵੀ ਹੋ ਸਕਦੇ, ਭਰਾ ਵੀ ਹੋ ਸਕਦੇ, ਪਿਓ ਪੁੱਤ ਵੀ ਹੋ ਸਕਦੇ, ਮਾਪੇ ਵੀ ਹੋ ਸਕਦੇ। ਕਿਹੜੇ ਰਿਲੇਟਿਵ ਜਾਂ ਕਿਹੜੇ ਆਧਾਰ ਦੇ ਉੱਤੇ ਜਿਹੜੇ ਕੰਸੋਲੀਡੇਟ ਜਿਹੜੇ ਉਹ ਹੁੰਦੇ ਆ, ਹੂ ਕੈਨ ਕੰਸੋਲੀਡੇਟ ਥੀਸ ਕੇਸਿਸ? ਸਾਰੇ ਜਣੇ ਕੰਸੋਲੀਡੇਟ ਕਰ ਸਕਦੇ ਆ, ਭਰਾ ਭੈਣ, ਹਸਬੈਂਡ ਵਾਈਫ, ਪੂਰੀ ਫੈਮਿਲੀ, ਈਵਨ ਅੱਗੇ ਐਕਸਟੈਂਡਡ ਰਿਲੇਟਿਵਸ ਵੀ, ਐਜ਼ ਲੌਂਗ ਐਜ਼ ਜਿਹੜੀ ਕੰਸੋਲੀਡੇਸ਼ਨ ਆ ਉਹਦਾ ਇੱਕ ਬੇਸ ਹੋਣਾ ਚਾਹੀਦਾ ਕਿ ਇਹ ਸੇਮ ਜਿਹੜੇ ਏਰੀਏ ਚੋਂ ਜਾਂ ਸੇਮ ਤਰ੍ਹਾਂ ਦੇ ਕੇਸ ਆ, ਜਾਂ ਦੋਨਾਂ ਦੇ ਐਲੀਮੈਂਟ ਜਿਹੜੇ ਇੱਕ ਦੂਜੇ ਨਾਲ ਓਵਰਲੈਪ ਕਰਦੇ ਆ, ਤਾਂ ਕਿ ਕੋਰਟ ਨੂੰ ਦੁਬਾਰਾ ਜਿਹੜੀ ਸੇਮ ਚੀਜ਼ ਨਾਲ ਡਿਸਾਈਡ ਜਿਹੜੀ ਕਰਨੀ ਪਵੇ। ਸੋ ਕੇਸ ਕੰਸੋਲੀਡੇਟ ਵੀ ਹੁੰਦੇ ਆ, ਡੀਕੰਸੋਲੀਡੇਟ ਵੀ ਹੁੰਦੇ ਆ। ਸੋ ਕੰਸੋਲੀਡੇਟ ਮਤਲਬ ਇਕੱਠਾ ਜਿਹੜਾ ਕਰ ਦੇਣਾ, ਜਿਹੜੇ ਅਲੱਗ-ਅਲੱਗ ਕੇਸ ਆ, ਸੇਮ ਚੀਜ਼ ਤੁਸੀਂ ਅਲੱਗ-ਅਲੱਗ ਜਗ੍ਹਾ ਦੁਹਰਾਓਗੇ, 2 ਵਾਰੀ ਟਰਾਇਲ ਕਰੋਗੇ, ਉਹਨੂੰ ਕੰਸੋਲੀਡੇਸ਼ਨ ਕਰਨਾ ਫਾਇਦਾ ਹੁੰਦਾ। ਡੀਕੰਸੋਲੀਡੇਟ ਤੁਸੀਂ ਉਹਲੇ ਕੇਸ ਕਰਦੇ ਆ, ਜਿੱਦਾਂ ਫੋਰ ਐਗਜ਼ਾਮਪਲ ਕਿ ਕੋਈ ਵੀਜ਼ੇ ਤੇ ਆਇਆ ਸੀਗਾ, ਕੋਰਟ 'ਚ ਪਹੁੰਚ ਗਿਆ, ਤੇ ਘਰਦਿਆਂ ਦਾ ਜਿਹੜਾ ਕੇਸ ਆ, ਪਰ ਜਿਹੜਾ ਮੁੰਡਾ ਉਹਦਾ ਵਿਆਹ ਹੋਣ ਲੱਗ ਪਿਆ US ਸਿਟੀਜ਼ਨ, ਉੱਥੋਂ ਦੀ ਪੱਕਾ ਹੋ ਸਕਦਾ। ਸੋ ਤੁਸੀਂ ਉਹਨੂੰ ਡੀਕੰਸੋਲੀਡੇਟ ਕਰਕੇ ਉਹਨੂੰ ਕੱਢ ਕੇ ਬਾਹਰ ਕੇਸ ਨੂੰ, ਤੇ ਉਹਨੂੰ ਵਿਆਹ ਰਾਹੀਂ ਪੱਕਾ ਕਰਾ ਸਕਦੇ ਹਨਾ। ਸੋ ਇਹ ਜਿਹੜੀਆਂ ਕੰਸੋਲੀਡੇਸ਼ਨ ਤੇ ਡੀਕੰਸੋਲੀਡੇਸ਼ਨ ਜਿਹੜੀ ਚੱਲਦੀ ਰਹਿੰਦੀ ਆ, ਪਰ ਜਿਹੜੇ ਵੀ ਕੇਸ ਜਿਹਦੇ ਵਿੱਚ ਕੀ ਸੇਮ ਤਰ੍ਹਾਂ ਦੇ ਫੈਕਟ ਆ, ਸੇਮ ਤਰ੍ਹਾਂ ਦੇ ਮੁੱਦੇ ਆ, ਇੱਕੋ ਪਰਿਵਾਰ ਚੋਂ, ਉਹਨਾਂ ਨੂੰ ਕੰਸੋਲੀਡੇਸ਼ਨ ਜਿਹੜਾ ਕਰਨਾ ਬਣਦਾ। ਸੋ ਰਿਸ਼ਤੇਦਾਰੀ ਦੇ ਆਧਾਰ ਤੇ ਨਹੀਂ, ਕੇਸ ਦੇ ਜਿਹੜੇ ਪੈਟਰਨ ਆ ਉਹਦੇ ਆਧਾਰ ਦੇ ਉੱਤੇ ਫਿਰ ਕੰਸੋਲੀਡੇਸ਼ਨ ਆਪਾਂ ਕਹਿ ਸਕਦੇ ਵੀ ਉਹ ਹੁੰਦੀ ਹੈ। ਹਾਂਜੀ, ਸੋ ਕੇਸ ਦੇ ਆਧਾਰ ਤੇ ਤੁਸੀਂ ਕੰਸੋਲੀਡੇਸ਼ਨ ਜਿਹੜੀ ਕਰ ਸਕਦੇ ਆ, ਪਰ ਰਿਸ਼ਤੇਦਾਰੀ ਤਾਂ ਹੁਣ ਏਦਾਂ ਆ ਜਾਂਦਾ ਕਿ ਜਦੋਂ ਜੱਜ ਨੇ ਪੁੱਛਿਆ ਕਿ ਭਰਾ ਕਿੱਥੇ ਆ ਤੇਰਾ, ਉਹਨੇ ਕਿਹਾ ਕਿ ਇਹ ਵੀ ਅਮਰੀਕਾ 'ਚ ਹੀ ਆ, ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੀ ਹੁੰਦਾ ਹਨਾ। ਸਰਕਾਰੀ ਵਕੀਲ ਉਹ ਕਦੀ ਏਦਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੁਸੀਂ ਕਹੋ ਕਿ ਮੈਂ ਦੱਸਣਾ ਨਹੀਂ ਕਿ ਭਰਾ ਇੱਥੇ ਆ।
ਤੇ ਜਿਹੜੇ ਆਪਣੇ ਵੀਜ਼ੇ ਵੀ ਘਰਦਿਆਂ ਦੇ ਕਈ ਲਵਾ ਲੈਂਦੇ ਆ ਕਿ ਦੱਸਣਾ ਨਹੀਂ ਕਿ ਮੁੰਡੇ ਨੇ ਅਸਾਈਲਮ ਫਾਈਲ ਕੀਤਾ, ਉਹ ਸਾਰੇ ਬਾਅਦ ਚ ਬਹੁਤ ਪਛਤਾਉਂਦੇ। ਇੱਕ ਬੰਦਾ ਪੱਕਾ ਹੋ ਜਾਂਦਾ ਉਹ ਕੱਢ ਕੇ ਲਿਆਂਦੇ ਸਾਰਾ ਕਿ ਤੂੰ ਇੱਥੇ ਝੂਠ ਬੋਲਿਆ ਸੀ, ਉੱਥੇ ਝੂਠ ਬੋਲਿਆ ਸੀ, ਹਨਾ। ਤੇ ਸੱਚ ਬੋਲਣਾ ਹਮੇਸ਼ਾ, ਕਿ ਰਿਸ਼ਤੇਦਾਰ ਜਿਹੜਾ ਅਮਰੀਕਾ ਚ, ਉਹਨੂੰ ਅਮਰੀਕਾ ਚ ਹੀ ਦੱਸਣਾ ਵਾ, ਠੀਕ ਹੈ। ਤੇ ਜਿਹੜੇ ਕੰਸੋਲੀਡੇਸ਼ਨ ਆ, ਹਰੇਕ ਕੇਸ 'ਚ ਜਿਹੜੀ ਕੰਸੋਲੀਡੇਸ਼ਨ ਮੇਰੇ ਹਿਸਾਬ ਨਾਲ ਉਹ ਕਰਨੀ ਚਾਹੀਦੀ ਹੈ, ਕਿਉਂਕਿ ਉਹਦੇ ਵਿੱਚ ਫਿਰ ਤੁਹਾਡੇ ਗਲਤੀਆਂ ਹੋਣ ਦੇ ਚਾਂਸ ਜਿਹੜੇ ਘੱਟ ਆ, ਕਿਉਂਕਿ ਇੱਕੋ ਵਾਰੀ ਤੁਸੀਂ ਫੋਕਸ ਕਰ ਸਕਦੇ ਆ ਪੂਰੇ ਪਰਿਵਾਰ ਦੇ ਉੱਤੇ, ਤੇ ਤੁਸੀਂ ਉਹਦੇ ਹਿਸਾਬ ਨਾਲ ਵਿਟਨੈਸ ਆਪਣੇ ਆਈਡੈਂਟੀਫਾਈ ਕਰ ਸਕਦੇ ਆ ਕਿ ਸਭ ਤੋਂ ਸਟਰੋਂਗ ਵਿਟਨੈਸ ਕਿਹੜਾ, ਮੇਨ ਗੱਲ ਕਿਹਨੇ ਕਹਿਣੀ। ਓਕੇ। ਤੇ ਸਪੈਸ਼ਲੀ ਜਦੋਂ ਇੱਕ ਦਾ ਜੱਜ ਤੁਹਾਡੇ ਮੋਰੇ ਵਧੀਆ ਹੁੰਦਾ ਜਾਂ ਤਰੀਕ ਛੇਤੀ ਲੱਗੀ ਹੁੰਦੀ ਆ, ਉਹਨਾਂ ਕੰਸੋਲੀਡੇਸ਼ਨ ਕਰਕੇ ਤੁਹਾਨੂੰ ਫਾਇਦਾ ਵੀ ਮਿਲ ਜਾਂਦਾ। ਸਾਰੇ ਜਾਣੇ ਉਹਦੇ ਵਿੱਚ ਚਲੇ ਜਾਣ ਤਾਂ। ਸੋ ਕਿਹੜੇ ਕੇਸਿਸ ਜਿਹੜੇ ਆ ਫਿਰ ਕੰਸੋਲੀਡੇਟ ਜਿਹੜੇ ਉਹ ਕਰਨੇ ਚਾਹੀਦੇ ਆ, ਵਟ ਕੇਸਿਸ ਜਿਹੜੇ ਆ ਉਹ ਕੰਸੋਲੀਡੇਟ ਹੋਣੇ ਚਾਹੀਦੇ ਆ? ਸੋ ਜਿੱਦਾਂ ਫਾਰ ਐਗਜ਼ਾਮਪਲ ਪੋਲੀਟੀਕਲ ਓਪੀਨੀਅਨ ਵਾਲੇ ਆਪਣੇ ਕੇਸ ਪੰਜਾਬ ਤੋਂ ਆਉਂਦੇ ਆ, ਤੇ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਭਰਾਵਾਂ ਦੇ ਕੇਸ ਕੰਸੋਲੀਡੇਟ ਨਹੀਂ ਕੀਤੇ ਹੁੰਦੇ। ਉਹ ਕੇਸ ਜਿਹੜੇ ਰਾਈਟ ਵੇ ਤੁਹਾਨੂੰ ਭਰਾ ਭੈਣ ਵਾਲੇ ਕੇਸ ਜਿਹੜੇ ਕੰਸੋਲੀਡੇਟ ਜਿਹੜੇ ਕਰਨੇ ਚਾਹੀਦੇ ਆ। ਤੇ ਕਈ ਵਾਰੀ ਕੀ ਹੁੰਦਾ ਕਿ ਬ੍ਰਦਰ ਇਨ ਲਾਅ ਜਿੱਦਾਂ ਹੁਣ ਆ ਗਿਆ ਇਕੁਏਸ਼ਨ ਚ, ਹਨਾ, ਲਾਗਲੇ ਪਿੰਡੋਂ ਸੀਗਾ, ਹੁਣ ਜਿਹੜੀ ਭੈਣ ਦਾ ਵਿਆਹ ਹੋ ਗਿਆ ਮੰਨ ਲਓ ਦੂਜੇ ਘਰੇ, ਹਨਾ, ਉਹ ਹੁਣ ਉਰੇ ਵੀ ਆਂਦੀ ਜਾਂਦੀ ਆ, ਰਾਈਟ, ਤੇ ਉਹ ਜਿਹੜਾ ਆਪਣੇ ਸਹੁਰੇ ਘਰ ਵੀ ਰਹਿੰਦੀ ਆ। ਹਾਂਜੀ। ਸੋ ਉਹਨੂੰ ਮੁੱਦਾ ਉਹਦੇ ਵਿੱਚ ਇਹ ਉੱਠ ਜਾਂਦਾ ਕਿ ਜਦੋਂ ਪੁੱਛਦਾ ਕਿ ਕਿਸੇ ਹੋਰ ਨੂੰ ਵੀ ਜਾਣਦੇ ਆ ਜਿਹਨੂੰ ਨੁਕਸਾਨ ਪਹੁੰਚਿਆ ਹੋਵੇ। ਸੋ ਇਦਾਂ ਦੇ ਬ੍ਰਦਰ ਇਨ ਲਾਅ ਵਾਲੇ ਸਿਨੈਰੀਓ ਵੀ ਬਹੁਤ ਆ। ਉਹਦੇ ਵਿੱਚ ਅਸਾਈਲਮ ਐਪਲੀਕੇਸ਼ਨ ਚ ਸਿਨੈਰੀਓ ਆ ਗਿਆ ਕਿ ਕਿਸੇ ਹੋਰ ਨੂੰ ਵੀ ਜਾਣਦੇ ਆ ਜਿਹਨੂੰ ਨੁਕਸਾਨ ਪਹੁੰਚਿਆ ਹੋਵੇ, ਤੇ ਬੰਦਾ ਕਈ ਵਾਰੀ ਮਾਰ ਕਰ ਦਿੰਦਾ ਕਿ ਨਹੀਂ, ਕਿਸੇ ਮੈਂ ਹੋਰ ਨੂੰ ਨਹੀਂ ਜਾਣਦਾ। ਤੇ ਜਦੋਂ ਗੱਲ ਆਉਂਦੀ ਹੈ ਕਿ ਤੇਰੀ ਭੈਣ ਕਿੱਥੇ ਆ, ਅੱਛਾ ਇੱਥੇ ਆ, ਉਹ ਕਿਹੜੇ ਬੇਸ ਤੇ ਆ, ਉਹਦਾ ਵੀ ਜੀ ਅਸਾਈਲਮ ਪੈਂਡਿੰਗ ਉਹਦੇ ਨਾਲ। ਸੋ ਕਹਿੰਦੇ ਕਿ ਫਿਰ ਤੇਰੇ ਬ੍ਰਦਰ ਇਨ ਲਾਅ ਨੂੰ ਨੁਕਸਾਨ ਪਹੁੰਚਿਆ ਸੀਗਾ। ਤੇ ਜਦੋਂ ਬੰਦਾ ਦੱਸਦਾ ਕਿ ਪਹੁੰਚਿਆ ਸੀਗਾ, ਉਹ ਕਹਿੰਦਾ ਤੇਰੇ ਕੋਲ ਪਰ ਜਿਹੜਾ ਕੁਐਸਚਨ ਤੇਰੇ ਕੋਲ ਪੁੱਛਿਆ ਸੀਗਾ ਜਾਂ ਤੇਰੇ ਫਾਰਮ ਜਿਹੜੇ ਸੀਗੇ ਉਹਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਕਿਸੇ ਹੋਰ ਨੂੰ ਨੁਕਸਾਨ ਪਹੁੰਚਿਆ, ਤੂੰ ਆਪਣੀ ਭੈਣ ਬਾਰੇ, ਬ੍ਰਦਰ ਇਨ ਲਾਅ ਬਾਰੇ ਨਹੀਂ ਲਿਖਿਆ। ਸੋ ਕਾਫੀ ਲੋਕੀ ਜਿਹੜੀ ਉੱਥੇ ਗਲਤੀ ਕਰਦੇ ਆ। ਤੇ ਫਿਰ ਅੱਗੋਂ ਗੱਲ ਆ ਜਾਂਦੀ ਕਿ ਜੇ ਤੇਰਾ ਇੰਨਾ ਹੀ ਇੰਪੋਰਟੈਂਟ ਕੇਸ ਸੀਗਾ ਤੇ ਤੁਸੀਂ ਲੋਕਾਂ ਨੂੰ ਨਾਲ ਜੋੜਦੇ ਆ, ਤੁਸੀਂ ਕਹਿੰਦੇ ਆ ਕਿ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਆ, ਸੋਸ਼ਲ ਵੈਲਫੇਅਰ ਦੇ ਕੰਮ ਕਰਦੇ ਆ, ਤੇ ਤੇਰਾ ਬ੍ਰਦਰ ਇਨ ਲਾਅ ਤੇ ਤੇਰੀ ਭੈਣ ਗਵਾਹੀ ਕਿਉਂ ਨਹੀਂ ਦੇਣ ਆਏ ਅੱਜ ਤੇਰੇ ਲਈ? ਜੇ ਇੰਨੇ ਇੰਪੋਰਟੈਂਟ ਬੰਦੇ ਆ, ਉਹਨਾਂ ਦਾ ਐਫੀਡੇਵਿਟ ਕਿਉਂ ਨਹੀਂ ਲੱਗਾ, ਉਹ ਗਵਾਹੀ ਕਿਉਂ ਨਹੀਂ ਦੇਣ ਆਏ? ਤੁਸੀਂ ਜੇ ਇਕੱਠੇ ਹੀ ਕੰਮ ਕਰਦੇ ਆ, ਸੇਮ ਰੈਲੀਆਂ 'ਚ ਜਿਹੜੇ ਜਾਂਦੇ ਆ, ਤਾਂ ਫਿਰ ਅੱਜ ਉਹ ਮੌਜੂਦ ਕਿਉਂ ਨਹੀਂ ਇੱਥੇ? ਜਾਂ ਤੂੰ ਜਿਹੜੇ ਅਪਾਰਟਮੈਂਟ 'ਚ ਰਹਿਣਾ, ਉੱਥੇ ਤੇਰੇ ਨਾਲ ਹੋਰ 5 ਪਾਰਟੀ ਦੇ ਵਰਕਰ, 6 ਪਾਰਟੀ ਦੇ ਵਰਕਰ ਜਿਹੜੇ ਰਹਿੰਦੇ ਆ, ਉਹ ਤੇਰੇ ਨਾਲ ਕਿਉਂ ਨਹੀਂ ਗਵਾਹੀ ਦੇਣ ਆਏ, ਹਨਾ? ਕਈ ਵਾਰੀ ਜੱਜ ਐਡਰੈਸ ਵਗੈਰਾ ਵੀ ਕਾਮਨ ਹੋ ਜਾਂਦੇ ਆ, ਕਈ ਵਾਰੀ ਕਿ ਕਾਫੀ ਬੰਦੇ ਇੱਕੋ ਐਡਰੈਸ ਤੋਂ ਆ ਜਾ ਕੇ ਨਿਕਲੇ ਹੁੰਦੇ ਆ। ਪੋਰਟਲੈਂਡ 'ਚ ਜਿੰਨਾ ਫਰਕ ਪੰਗਾ ਪਿਆ ਹੀ ਐਡਰੈਸ ਤੇ ਕਰਕੇ ਸੀਗਾ ਕਿ ਕੰਮ ਕੁੰਮ ਕਿਤੇ ਕਰਦੇ ਹੋਣੇ ਤੇ ਸਾਰਿਆਂ ਦਾ ਇੱਕੋ ਹੀ ਜਿੱਦਾਂ ਐਡਰੈਸ ਜਾਂਦਾ ਹੈਗਾ ਪਹਿਲਾਂ, ਤੇ ਬਾਅਦ 'ਚ ਚੇਂਜ ਨਹੀਂ ਉਹ ਕਰਦੇ ਸੀਗੇ, ਤੇ ਕੋਰਟ ਨੇ ਇੱਥੋਂ ਫੜ ਲਿਆ ਕਿ ਸਾਰਿਆਂ ਦਾ ਸੇਮ ਹੀ ਐਡਰੈਸ ਕਿਉਂ ਆ। ਤੇ ਉੱਤੇ ਸਵਾਲ ਵੀ ਪੁੱਛਦੇ ਕਿ ਆਹ ਜਿਹੜੇ 10 ਜਣੇ ਆ ਤੇਰੇ ਨਾਲ ਰਹਿੰਦੇ ਸੀ ਕਿ ਨਹੀਂ ਰਹਿੰਦੇ ਸੀ? ਸੋ ਇਹ ਚੀਜ਼ਾਂ ਜਿਹੜੀਆਂ ਕਿ ਗਵਾਹੀ ਕਿਉਂ ਨਹੀਂ ਦਿੱਤੀ, ਵਿਟਨੈਸ ਕਿਉਂ ਨਹੀਂ ਆਇਆ। ਸੋ ਉਹ ਚੀਜ਼ਾਂ ਜਿਹੜੀਆਂ ਨਾ ਅੱਜ ਕੱਲ੍ਹ ਬਹੁਤ ਜਿਹੜਾ ਕੋਰਟ ਉਹ ਤੇਜ਼ ਹੋ ਗਿਆ, ਤੇ ਲੋਕਾਂ ਦੀ ਲੱਤ ਜੇ ਫਸੀ ਪਈ ਆ ਪੁਰਾਣੇ ਵਾਲੇ ਉਹਦੇ ਵਿੱਚ ਹੀ, ਕਿਸੇ ਦਾ 5 ਸਾਲ 6 ਸਾਲ 2 ਸਾਲ ਪਹਿਲਾਂ ਕੇਸ ਪਾਸ ਹੋਇਆ ਹੋਵੇ। ਸੋ ਲੇਟੈਸਟ ਜਿਹੜਾ ਟ੍ਰੈਂਡ ਆ ਉਹ ਸਰਕਾਰ ਜਿਹੜਾ ਇੱਕ ਵਾਰੀ ਉਹ ਐਂਗਲ ਜਦੋਂ ਫੜਨਾ ਸ਼ੁਰੂ ਕਰ ਲੈਂਦੀ ਨਾ ਪੰਜਾਬੀਆਂ ਦਾ ਕਿ ਇਹਨਾਂ ਦਾ ਐਡਰੈਸਾਂ ਦਾ ਪੰਗਾ ਪੈਣਾ, ਇਹਨਾਂ ਦਾ ਕੰਸੋਲੀਡੇਸ਼ਨ ਦਾ ਪੰਗਾ ਪੈਣਾ, ਜਿਹੜਾ ਕੇ ਆ, ਤੇ ਇਹ ਵਾਲਾ ਹੁਣ ਜਿਹੜਾ ਮੁੱਦਾ ਨਵਾਂ ਜਿਹੜਾ ਕੋਰਟ ਦੇ ਵਿੱਚ ਜਿਹੜਾ ਆ ਰਿਹਾ, ਤੇ ਫਿਰ ਤੁਸੀਂ ਏਦਾਂ ਕਿ ਕੋਰਟ 'ਚ ਜਾਓਗੇ ਤਿਆਰੀ ਕਰਕੇ, ਪੇਪਰ ਤੁਹਾਡੇ ਅੱਧ ਵਿੱਚ ਅੱਧੇ ਹੋਣੇ ਆ, ਸਿਰਫ ਤੁਹਾਡੇ ਬਾਰੇ ਭਰਾ ਦਾ ਮਿਸਿੰਗ ਹੋਣਾ, ਫਿਰ ਦੁਬਾਰਾ ਤਰੀਕ ਪੈਣੀ, ਪੈਸੇ ਵੀ ਤੁਹਾਡੇ ਜ਼ਿਆਦਾ ਡਬਲ ਲੱਗਣੇ ਆ, ਫਿਰ ਡਾਕੂਮੈਂਟ ਵੀ ਦਰੁਸਤ ਕਰਨ 'ਚ ਤੁਹਾਨੂੰ ਬਹੁਤ ਪ੍ਰੋਬਲਮ ਆਉਣੀ ਆ। ਸੋ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਕੰਸੋਲੀਡੇਸ਼ਨ ਜਿਹੜੀ ਅੱਜ ਦੀ ਡੇਟ ਦੇ ਵਿੱਚ ਕੰਸੋਲੀਡੇਸ਼ਨ ਤੁਸੀਂ ਰਾਈਟ ਵੇ ਕਰੋ ਤਾਂ ਕਿ ਪ੍ਰੋਬਲਮ ਨਾ ਆਵੇ। ਠੀਕ ਹੈ। ਸੋ ਇਹ ਤਾਂ ਹੋ ਗਈ ਵੀ ਕੌਣ ਕਰੇ ਤੇ ਕਿਹੜੇ ਕੇਸ ਜਿਹੜੇ ਉਹ ਕਰਨੇ ਆ। ਵੀ ਹੁਣ ਅਦਾਲਤ ਵੀ ਜਿਹੜੀ ਉਹ ਤਿੱਖੀ ਆ, ਉਹ ਨਜ਼ਰ ਜਿਹੜੀ ਉਹ ਰੱਖਦੀ ਆ। ਕੋਰਟ ਜਿਹੜਾ ਤੱਕ ਕੋਰਟ ਵੀ ਕਹਿ ਸਕਦਾ ਵੀ ਨਹੀਂ, ਤੁਸੀਂ ਜਿਹੜਾ ਉਹ ਫੋਰਸ ਕਰ ਸਕਦਾ ਹੈ ਤੁਹਾਨੂੰ ਕੇਸ ਕੰਸੋਲੀਡੇਟ ਕਰਨ ਦੇ ਲਈ। ਕਾਈਂਡ ਆਫ ਉਹ ਫੋਰਸ ਕਰ ਸਕਦਾ। ਕੱਲ ਜਿੱਦਾਂ ਸਾਨੂੰ ਉਹਨਾਂ ਨੇ ਕੀਤਾ ਸੀਗਾ ਕਾਈਂਡ ਆਫ ਲੀਗਲੀ, ਤਾਂ ਜੇ ਬੰਦਾ ਪ੍ਰਾਈਵੇਸੀ ਵੇਵਰ ਨਾ ਦੇਵੇ ਕਿ ਨਹੀਂ ਮੈਂ ਇਕੱਠੇ ਕਰਨਾ ਤਾਂ ਨਹੀਂ ਹੋਣਾ, ਹਨਾ। ਪਰ ਅੱਛਾ, ਕੀ ਹੈ ਕਿ ਜਦੋਂ ਕੋਰਟ ਵੀ ਬਹਾਨੇ ਸੁਣਦੇ ਨਾ ਕਿ ਹਰੇਕ ਬੰਦਾ ਆ ਕੇ ਕਹਿ ਰਿਹਾ ਮੇਰੇ ਭਰਾ ਨਾਲ ਮੇਰੀ ਬਣਦੀ ਨਹੀਂ,
ਮੇਰੀ ਭਰਾ ਨਾਲ ਬਣਦੀ ਨਹੀਂ, ਉਹਦਾ ਵਕੀਲ ਏਦਾਂ ਕਹਿੰਦਾ। ਹੁਣ ਇੱਕ ਦੋ ਗੱਲਾਂ ਜਦੋਂ ਕੋਰਟ ਬਾਰ-ਬਾਰ ਉਹੀ ਸੁਣੀ ਜਾਂਦਾ, ਕੋਰਟ ਕਹਿੰਦਾ ਯਾਰ ਇਹ ਸਾਰੇ ਜਾਣੇ ਇੱਕ ਗੱਲ ਹੀ ਕਹੀ ਜਾ ਰਹੇ ਆ ਕਿ ਮੇਰੀ ਮੇਰੇ ਭਰਾ ਨਾਲ ਬਣਦੀ ਨਹੀਂ, ਏਦਾਂ ਕਿੱਦਾਂ ਹੋ ਸਕਦਾ ਕਿ ਤੁਸੀਂ ਸਾਰੀ ਦੁਨੀਆ ਨੂੰ ਕਹਿੰਦੇ ਇਕੱਠੇ ਕਰਨਾ ਵਾ, ਮਿਲ ਕੇ ਰਹਿਣਾ ਚਾਹੀਦਾ ਵਾ, ਨਵਾਂ ਦੇਸ਼ ਬਣਾਉਣਾ ਜਿਹਦੇ ਵਿੱਚ ਸਾਰੇ ਪਿਆਰ ਮੁਹੱਬਤ ਨਾਲ ਰਹੋਗੇ, ਪਰ ਤੁਹਾਡੀ ਆਪਣੇ ਭਰਾ ਨਾਲ ਨਹੀਂ ਬਣਦੀ, ਹਨਾ। ਤੇ ਉਹ ਜੱਜ ਸਾਹਿਬ ਨੇ ਉਹੀ ਕਿਹਾ ਕਿ ਜੇ ਕਹਿੰਦੇ ਨਹੀਂ ਲੈ ਕੇ ਆਉਣਾ ਤਾਂ ਕਹਿੰਦੇ ਫਿਰ ਮੈਂ ਬਹੁਤ ਜ਼ਿਆਦਾ ਜਿਹੜਾ ਲਿਮਿਟਿਡ ਵੇਟ ਜਿਹੜਾ ਦੇਣਾ, ਕਾਇੰਡ ਆਫ ਉਹ ਹਿੰਟ ਕਰ ਦਿੰਦੇ ਆ ਕਿ ਤੁਹਾਡੇ ਕੇਸ ਪਾਸ ਹੋਣ 'ਚ ਦਿੱਕਤ ਹੋ ਜਾਣੀ ਹੈ, ਕਿਉਂਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਤੁਹਾਡਾ ਭਰਾ ਗਵਾਹੀ ਕਿਉਂ ਨਹੀਂ ਦੇਣ ਆਇਆ ਉਰੇ। ਓਕੇ, ਠੀਕ ਹੈ। ਤੇ ਉਹਨੇ ਸੀਗਾ ਕਿ ਇਹਦੇ ਦੂਜੇ ਵਕੀਲ ਕੋਲ ਕੇਸ ਆ, ਪਰ ਕੰਸੋਲੀਡੇਸ਼ਨ ਜਿਹੜੀ ਉਹ ਜ਼ਰੂਰੀ ਆ। ਠੀਕ ਆ। ਅੱਛਾ, ਤੇ ਫਿਰ ਇਹ ਇੱਦਾਂ ਜਦੋਂ ਕੋਰਟ ਕਹਿ ਦਿੰਦਾ ਆ ਪ੍ਰਾਈਵੇਸੀ ਵੇਵਰ, ਸੋ ਮੇਨ ਚੀਜ਼ ਫਿਰ ਇਹ ਹੁੰਦੀ ਆ ਪ੍ਰਾਈਵੇਸੀ ਵੇਵਰ ਜਦੋਂ ਕੰਸੋਲੀਡੇਟ ਕਰਨਾ ਹੁੰਦਾ ਹੈ ਕੇਸ। ਪ੍ਰਾਈਵੇਸੀ ਵੇਵਰ ਤਾਂ ਲਾਉਂਦੇ ਆ ਕਿ ਜਿਹੜਾ ਬੰਦੇ ਨੇ, ਹੁਣ ਮੰਨ ਲਓ ਦੋ ਭਰਾਵਾਂ ਦਾ ਕੇਸ ਹੈ, ਇੱਕ ਜਣੇ ਨੇ ਐਫੀਡੇਵਿਟ ਦੇ ਦਿੱਤਾ, ਉਹਦਾ ਵੀ ਆਪਣਾ ਕੇਸ ਚੱਲਦਾ, ਤੇ ਉਹਨੂੰ ਨਾ ਪ੍ਰਾਈਵੇਸੀ ਵੇਵਰ ਜਿਹੜਾ ਕਹਿੰਦੇ ਆ ਕਿ ਸਰਕਾਰ ਜਿਹੜੀ ਇਹਦੀ ਫਾਈਲ ਚੋਂ ਇਨਫੋਰਮੇਸ਼ਨ ਵੇਖ ਸਕਦੀ ਆ ਜਾਂ ਇਹਦੇ ਫੈਕਟ ਤੁਸੀਂ ਡਿਸਕਲੋਜ਼ ਕਰ ਸਕਦੇ ਆ, ਉਹਦੇ ਲਈ ਉਹਨੂੰ ਪ੍ਰਾਈਵੇਸੀ ਵੇਵਰ ਤੁਹਾਨੂੰ ਲਾਉਣਾ ਪੈਂਦਾ। ਠੀਕ ਹੈ। ਤੇ ਜਿੱਦਾਂ ਹੁਣ 2 ਜਣੇ ਆ ਜਾਂ 3 ਜਣੇ ਆ, ਕਿਸੇ ਵੀ ਤਿੰਨੋਂ ਜੇ ਮੰਨ ਲਓ ਵੱਖੋ ਵੱਖਰੇ ਥਾਂ ਤੇ ਆ, ਵੱਖ-ਵੱਖ ਜੱਜ ਦੇ ਮੋਹਰੇ ਆ, ਉਹ ਤਿੰਨਾਂ ਚੋਂ ਕਿਸੇ ਵੀ ਇੱਕ ਜਾਣੇ ਦੇ ਮੋਹਰੇ ਕਰ ਸਕਦੇ ਆ ਵੀ ਨਹੀਂ ਇੱਧਰਲੇ ਪਾਸੇ ਕੰਸੋਲੀਡੇਟ ਕੀਤਾ ਜਾਵੇ, ਜਾਂ ਇਹਦਾ ਵੀ ਕੋਈ ਹੁੰਦਾ ਆ ਵੀ ਨਹੀਂ ਕਿਸੇ ਇੱਕ ਦੇ ਮੋਹਰੇ ਹੀ ਲੱਗਣਾ ਆ, ਮੇਨ ਪ੍ਰਾਇਮਰੀ ਦੇ ਨਾਲ ਜਿਹੜਾ ਲੱਗਣਾ ਆ। ਸੋ ਕੰਸੋਲੀਡੇਸ਼ਨ ਦੀ ਉਹ ਕਿੱਦਾਂ ਤੈਅ ਕੀਤਾ ਜਾਂਦਾ ਵੀ ਕਿਹੜੀ ਅਦਾਲਤ ਦੇ ਮੋਹਰੇ ਜਾਂ ਕਿਹੜੇ ਜੱਜ ਦੇ ਮੋਹਰੇ ਕੰਸੋਲੀਡੇਟ ਕੀਤਾ ਜਾਵੇ, ਕਿ ਉਹ ਪਰਸਨਲ ਫੈਸਲਾ ਹੁੰਦਾ ਹੈ। ਸੋ ਜਦੋਂ ਬੰਦਾ ਪਹਿਲਾਂ ਤਾਂ ਇੱਕ ਅਦਾਰੇ ਮੋਹਰੇ ਹੋਣਾ ਚਾਹੀਦਾ, ਜਿੱਦਾਂ ਫੋਰ ਐਗਜ਼ਾਮਪਲ ਅਸਾਈਲਮ ਆਫਿਸ ਇੱਕ ਅਦਾਰਾ ਵਾ, ਇਮੀਗ੍ਰੇਸ਼ਨ ਕੋਰਟ ਦੂਜਾ। ਸੋ ਜਿਹੜੇ ਅਸਾਈਲਮ ਆਫਿਸ ਦੇ ਮੋਹਰੇ ਕੇਸ ਆ ਉਹ ਕੰਸੋਲੀਡੇਟ ਹੋ ਸਕਦੇ ਆ, ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਆ ਉਹ ਆਪਸ ਚ ਕੰਸੋਲੀਡੇਟ ਹੋ ਸਕਦੇ ਆ। ਕੰਸੋਲੀਡੇਟ ਕਰਨ ਲਈ ਫੋਰ ਐਗਜ਼ਾਮਪਲ ਇੱਕ ਕੇਸ ਨਿਊਯਾਰਕ ਚ ਆ, ਇੱਕ ਕੈਲੀਫੋਰਨੀਆ ਚ, ਹਨਾ, ਉਹ ਜੂਰਿਸਡਿਕਸ਼ਨ ਬੰਦੇ ਦੀ ਰਿਹਾਇਸ਼ ਦੇ ਹਿਸਾਬ ਨਾਲ ਬਣਦਾ, ਤੇ ਦੋ ਅਲੱਗ-ਅਲੱਗ ਕੋਰਟ ਆ, ਇਹ ਕੰਸੋਲੀਡੇਸ਼ਨ ਨਹੀਂ ਹੋਣੀ ਅਨਲੈਸ ਜਿਹੜਾ ਇੱਕ ਬੰਦਾ ਉਹ ਵੀ ਮੂਵ ਕਰ ਗਿਆ ਕੈਲੀਫੋਰਨੀਆ ਜਾਂ ਨਿਊਯਾਰਕ, ਉਹ ਇਕੱਠੇ ਆ ਗਏ ਇੱਕੋ ਕੋਰਟ ਚ ਕੇਸ ਆ ਗਏ। ਫਿਰ ਤੁਸੀਂ ਜਿਹੜੇ ਦੋਨੋਂ ਜੱਜ ਆ, ਦੋਨਾਂ ਦੇ ਜੱਜਾਂ ਨੂੰ ਤੁਸੀਂ ਅਰਜੀ ਪਾਉਂਦੇ ਆ ਕਿ ਕਿਹੜੇ ਜੱਜ ਦੇ ਮੋਹਰੇ ਤੁਸੀਂ ਕੰਸੋਲੀਡੇਸ਼ਨ ਰੱਖਣੀ ਆ। ਅੱਛਾ, ਠੀਕ ਤੇ ਹੈ। ਦੋਨੋਂ ਜੱਜਾਂ ਨੇ ਜਿਹੜੀ ਗ੍ਰਾਂਟ ਕਰਨੀ ਜਾਂ ਰਿਫਿਊਜ਼ ਕਰਨੀ ਹੁੰਦੀ ਹੈ, ਤੁਸੀਂ ਆਪਣਾ ਰੀਜ਼ਨ ਦਿੰਦੇ ਆ ਕਿ ਆਹ ਰੀਜ਼ਨ ਕਰਕੇ ਜੁਡੀਸ਼ੀਅਲ ਜਿਹੜੀ ਕੀ ਸਪੀਡ ਹੋ ਜੂਗੀ ਕੇਸ ਦੀ, ਤੇ ਕੋਰਟ ਦੇ ਤੇ ਸਰਕਾਰ ਦੇ ਰਿਸੋਰਸਿਸ ਬਚੂਗੇ, ਤੇ ਜ਼ਿਆਦਾਤਰ ਜਿਹੜੀ ਸਰਕਾਰ ਆ ਉਹ ਆਬਜੈਕਟ ਨਹੀਂ ਕਰਦੀ। ਠੀਕ ਹੈ। ਤੇ ਓਬਵੀਅਸਲੀ ਇਹਦੇ ਵਿੱਚ 2-3 ਤੁਸੀਂ ਫੈਕਟਰ ਦੇਖਦੇ ਆ। ਪਹਿਲਾਂ ਤੁਸੀਂ ਦੇਖਦੇ ਆ ਕਿ ਜੱਜ ਕਿਹਦਾ ਵਧੀਆ ਦੋਨਾਂ ਚੋਂ, ਉਹ ਵਾਲੇ ਮੋਹਰੇ ਤੁਸੀਂ ਕੰਸੋਲੀਡੇਟ ਕਰਦੇ ਆ। ਤੇ ਦੂਸਰੀ ਚੀਜ਼ ਤੁਸੀਂ ਇਹ ਦੇਖਦੇ ਆ ਕਿ ਤਰੀਕ ਕਿਹਦੀ ਛੇਤੀ ਆ, ਕਈ ਵਾਰੀ ਲੋਕਾਂ ਲਈ ਉਹ ਵੀ ਫੈਕਟਰ ਹੁੰਦਾ, ਹਨਾ। ਤੇ ਕਈ ਵਾਰੀ ਇਹਦੇ ਵਿੱਚ ਏਦਾਂ ਵੀ ਹੁੰਦਾ ਕਿ ਇੱਕ ਭਰਾ ਨੂੰ ਕਈ ਸਾਲ ਹੋ ਗਏ ਹੁੰਦੇ, ਉਹਦੀ ਤਰੀਕ ਚੜੀ ਹੁੰਦੀ ਹੈ, ਛੋਟਾ ਭਰਾ ਨਵਾਂ ਹੀ ਅਜੇ ਆਇਆ ਵਾ, ਤੇ 3 ਮਹੀਨਿਆਂ ਚ ਵੀ ਉਹਦੀ ਤਰੀਕ ਪੈ ਕੇ ਕੇਸ ਜਿਹੜਾ ਪਾਸ ਹੋ ਜਾਂਦਾ। ਪਰ ਜਦੋਂ ਨਵੇਂ ਬੰਦੇ ਦਾ ਕੇਸ ਪਾਸ ਹੁੰਦਾ, ਉਹਨੂੰ ਲੋਕੀ ਕਹਿੰਦੇ ਜ਼ਰੂਰ ਆ ਕਿ ਲੈ ਬਈ ਤੂੰ, ਤੇਰਾ ਦਾ ਸੌਖਾ ਲੰਘ ਗਿਆ, ਤੂੰ ਤਾਂ 3 ਮਹੀਨਿਆਂ ਚ ਹੀ ਪੱਕਾ ਹੋ ਗਿਆ। ਪਰ ਜਿਹੜਾ ਅਗਲੇ ਨੇ ਰਿਸਕ ਵੀ ਜਿਹੜਾ ਲਿਆ ਕਿ ਜੇ ਉਹਦਾ ਕੇਸ ਡਿਨਾਈ ਹੁੰਦਾ, ਫਿਰ ਅਗਲੇ ਨੂੰ ਵਰਕ ਪਰਮਿਟ ਦੀ ਵੀ ਅਜੇ ਕਹਿ ਲਓ ਕਿ ਸੁੱਖ ਨਸੀਬ ਨਹੀਂ ਹੋਇਆ, ਆਂਦੇ ਦਾ ਬੰਦੇ ਦਾ ਪੱਤਾ ਵੀ ਕੱਟ ਸਕਦਾ ਵਾ। ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਹੁਣ ਬੰਦੇ ਨੇ ਆਪਣਾ ਪਰਸਨਲ ਲਾਈਫ ਸਰਕਮਸਟੈਂਸਿਸ ਦੇ ਹਿਸਾਬ ਨਾਲ ਡਿਸਾਈਡ ਕਰਨਾ ਕਿ ਕਿਹੜੇ ਜੱਜ ਮੂਹਰੇ ਕੰਸੋਲੀਡੇਟ ਕਰਨਾ, ਪਹਿਲਾਂ ਤਰੀਕ ਵਾਲੇ ਮੂਹਰੇ ਕਰਨਾ, ਬਾਅਦ ਚ ਜਿਹੜੀ ਤਰੀਕ ਆਣੀ ਉਹਦੇ ਮੂਹਰੇ ਕਰਨਾ। ਜੀ, ਚਲੋ ਇੱਕ ਤਾਂ ਹੋ ਗਈ ਵੀ ਇਹ ਮੇਕ ਸ਼ੋਰ ਕਰ ਲਓ ਇਹ ਨਹੀਂ ਆ ਵੀ ਇੱਕ ਕੋਰਟ ਮੋਹਰੇ ਆ ਤੇ ਇੱਕ ਅਸਾਈਲਮ ਆਫਿਸ ਮੋਹਰੇ ਉਹ ਆਪਸ ਚ ਨਹੀਂ ਇਕੱਠੇ ਹੋਣੇ, ਉਹ ਚਾਹੇ ਤੁਹਾਡੀ ਰਿਸ਼ਤੇਦਾਰੀ ਜਿੱਦਾਂ ਦੀ ਮਰਜ਼ੀ ਆ, ਇੱਕੋ ਦੇ ਮੋਹਰੇ ਹੋਣਾ ਚਾਹੀਦਾ। ਸੋ ਇਹਦਾ ਮਤਲਬ ਆ ਵੀ ਇੱਕ ਸਰਕਟ ਦੇ ਮੋਹਰੇ ਹੋਣ, ਫਿਰ ਉਹਦੇ ਦਰਮਿਆਨ ਵੀ ਹੋ ਸਕਦਾ ਆ ਵੀ ਕੰਕੜ ਸੈਨ ਫਰਾਂਸਿਸਕੋ ਵਾਲਾ ਇਹ ਵੀ ਆਪਸ ਚ ਹੋ ਸਕਦੇ ਆ, ਇਦਾਂ ਹੋ ਸਕਦਾ। ਹਾਂਜੀ, ਪੋਸੀਬਲ ਆ, ਕਰ ਸਕਦੇ ਆ ਉਹ। ਠੀਕ ਹੈ। ਕਿ ਮੈਂ ਕਮਿਊਟ ਕਰ ਸਕਦਾ, ਜੱਜ ਦੀ ਮਰਜ਼ੀ ਆ, ਕਰ ਸਕਦੇ ਆ ਬਿਲਕੁਲ। ਪਰ ਜ਼ਿਆਦਾਤਰ ਉਹ ਜੂਰਿਸਡਿਕਸ਼ਨ ਇਸ਼ੂ ਆ ਜਾਂਦਾ, ਸਰਕਾਰੀ ਵਕੀਲ ਉਹਨੂੰ ਕਹਿ ਸਕਦਾ ਕਿ ਨਹੀਂ ਇਹਦੇ ਕੋਰਟ ਦੇ ਉੱਤੇ, ਇਹਦੇ ਬੰਦੇ ਉੱਤੇ ਸਾਡਾ ਜੂਰਿਸਡਿਕਸ਼ਨ ਨਹੀਂ ਹੈਗਾ, ਤੇ ਫਿਰ ਉਸ ਕੇਸ ਦੇ ਵਿੱਚ ਕੀ ਹੋਣਾ, ਉਹਨਾਂ ਨੇ ਕਹਿਣਾ ਗਵਾਹੀ ਦੇਣ ਆ ਤੂੰ। ਫਿਰ ਪੰਗਾ ਉਹੀ ਪੈ ਗਿਆ ਕਿ ਡਬਲ ਕੇਸ ਜਿਹੜੀਆਂ ਤਰੀਕਾਂ ਲੱਗਣੀਆਂ, ਇੱਧਰ ਵਾਲਾ ਉੱਧਰ ਜਾਊ, ਉੱਧਰ ਵਾਲਾ ਇੱਧਰ ਆਊ, ਹਾਂ ਇਦਾਂ ਕੰਮ ਜਿਹੜਾ ਉਹ ਚੱਲਣਾ। ਤੇ ਯੂਜਲੀ ਇਹ ਪ੍ਰੋਸੈਸ ਕਿੰਨਾ ਕੁ ਲੰਬਾ ਹੁੰਦਾ ਹੈ ਅਟਾਰਨੀ ਟਰਕਿਆਣਾ ਜੀ, ਜਦੋਂ ਕੰਸੋਲੀਡੇਟ ਕਰਨ ਬਾਰੇ ਜਿਹੜਾ ਉਹ ਸੋਚ ਰਿਹਾ ਹੈ ਬੰਦੇ ਜਿਹੜੇ ਉਹ ਕਰਨਾ ਚਾਹੁੰਦੇ? ਬੜਾ ਟਾਈਮ ਨਹੀਂ ਲੱਗਦਾ, 2 ਮਹੀਨਿਆਂ ਚ ਤਕਰੀਬਨ ਉਹ ਦੱਸ ਦਿੰਦੇ ਆ ਕਰਨਾ ਕਿ ਨਹੀਂ ਕਰਨਾ। ਠੀਕ ਹੈ।
ਇਹਦੇ ਫਿਰ ਡਰਾਬੈਕ ਕੀ ਡਰਾਬੈਕ ਆ ਜੇ ਕੰਸੋਲੀਡੇਟ ਨਹੀਂ ਕਰਦੇ? ਉਹਦਾ ਨੁਕਸਾਨ ਕੀ ਹੈ? ਜੇ ਮੰਨ ਲਓ ਵੀ ਹੈਗਾ ਆ ਵੀ ਕੰਸੋਲੀਡੇਟ ਹੋ ਸਕਦਾ, ਪਰ ਜੇ ਉਹ ਨਹੀਂ ਕਰਦੇ ਤਾਂ ਤੇ ਫਿਰ ਨੁਕਸਾਨ ਕੀ ਆ ਜੇ ਨਾ ਕਰਨ ਦੇ? ਸੋ ਜਿਹੜੀ ਸਿੰਪਲ ਸ਼ਬਦਾਂ ਵਿੱਚ ਜਨਤਾ ਨੂੰ ਜਿਹੜੀ ਗੱਲ ਸਮਝ ਆਵੇ, ਜਾਂ ਜਿਹੜੇ ਐਫੀਡੇਵਿਟ ਬਣਾਉਂਦੇ ਆ, ਜਿਹੜੇ ਸੁਣਦੇ ਆ ਸਾਨੂੰ, ਉਹਨਾਂ ਨੂੰ ਗੱਲ ਸਮਝ ਆਵੇ, ਉਹ ਇਦਾਂ ਪਹਿਲਾਂ ਵੱਡਾ ਭਰਾ ਵਾ, ਉਹਦੇ ਕੇਸ 'ਚ ਐਫੀਡੇਵਿਟ ਲਾਤੇ, ਇੱਕ ਮਾਂ ਦੇ ਤੇ ਪਿਓ ਦੇ, ਉਹਨੇ ਵੱਡੇ ਭਰਾ ਵਾਲੇ ਗੱਲ ਕਰੀ ਗਏ ਕਿ ਏਦਾਂ ਜੋ ਵੀ ਉਹਨਾਂ ਦੇ ਫੈਕਟ ਪੈਟਰਨ ਆ, ਕਿ ਕੋਈ ਉਹਨੂੰ ਘਰੇ ਲੱਭਦਾ ਹੋਇਆ ਆ, ਕੀ ਕਿਹਾ ਉਹਨਾਂ ਨੇ, ਹਨਾ। ਸੋ ਉਹ ਆਪਾਂ ਦੇਖਦੇ ਹਾਂ ਕਿ ਵੱਡੇ ਭਰਾ ਬਾਰੇ ਕਿਹਾ ਹੁੰਦਾ, ਜੇ ਛੋਟੇ ਭਰਾ ਦਾ ਆਂਦਾ, ਉਹ ਛੋਟੇ ਭਰਾ ਵਾਲੇ ਆ ਜਾਂਦੇ ਆ ਕਿ ਛੋਟੇ ਭਰਾ ਬਾਰੇ ਕੀ ਕਿਹਾ, ਫਿਰ ਮਾਂ ਛੋਟੇ ਭਰਾ ਬਾਰੇ ਕਹਿੰਦੀ ਆ, ਪਿਓ ਛੋਟੇ ਭਰਾ ਬਾਰੇ ਕਹਿੰਦਾ। ਜੱਜ ਪੁੱਛਦਾ ਕਿ ਯਾਰ ਪਾਰਟੀਆਂ ਤੁਹਾਨੂੰ ਇੱਕ ਤੰਗ ਕਰਦੀਆਂ ਵਾ, ਬੰਦੇ ਜਾਂਦੇ ਆ ਕਿ ਇਹ ਏਦਾਂ ਕਿੱਦਾਂ ਹੋ ਸਕਦਾ ਕਿ ਜਦੋਂ ਇਹਨੂੰ ਲੱਭਣ ਜਾਂਦੇ ਇਹਦੇ ਬਾਰੇ ਪੁੱਛਦੇ ਆ, ਉਹਨੂੰ ਲੱਭਣ ਜਾਂਦੇ ਉਹਦੇ ਬਾਰੇ ਪੁੱਛਦੇ ਆ, ਹਨਾ। ਕਿਉਂਕਿ ਤੂੰ ਤਾਂ ਪਹਿਲਾਂ ਗਵਾਹੀ ਦਿੱਤੀ ਕਿ ਇਹ ਬੰਦੇ ਮੈਂ ਪਛਾਣਦਾ ਨਹੀਂ, ਜਾਂ ਦੋਨੋਂ ਨੂੰ ਹੀ ਭਰਾਵਾਂ ਨੂੰ ਲੱਭਦੇ ਆ, ਹਨਾ। ਕਿ ਏਦਾਂ ਕਿੱਦਾਂ ਹੋ ਗਿਆ ਕਿ ਇੱਕ ਵਾਰੀ ਜਾਂਦੇ ਆ, ਸਿਰਫ ਇੱਕੋ ਭਰਾ ਦਾ ਨਾਂ ਲੈਂਦੇ ਆ, ਉਹ ਬੜਾ ਵੱਡਾ ਮੁੱਦਾ ਜਿਹੜਾ ਉੱਠ ਜਾਂਦਾ। ਸੋ ਇਹ ਐਫੀਡੇਵਿਟ ਆ, ਉਹਦੇ ਵਿੱਚ ਬਹੁਤ ਜ਼ਿਆਦਾ ਮੁੱਦੇ ਜਿਹੜੇ ਉਹ ਆ ਜਾਂਦੇ ਆ ਕਿ ਇੱਕ ਭਰਾ, ਹੁਣ ਮੁੱਦਾ ਇਹ ਆ, ਇੱਕ ਕਹਿੰਦਾ ਕਿ ਮੈਂ ਪੁਲਿਸ ਕੋ ਗਿਆ ਸੀ, ਪੁਲਿਸ ਨੇ ਮੇਰੀ ਹੈਲਪ ਨਹੀਂ ਕੀਤੀ, ਤੇ ਦੂਜੀ ਵਾਰੀ ਮੈਂ ਗਿਆ ਨਹੀਂ ਕਿਉਂਕਿ ਮੈਨੂੰ ਪਤਾ ਸੀਗਾ। ਓਕੇ। ਤੇ ਵਿੱਚੇ ਦੂਜਾ ਭਰਾ ਆਈ ਜਾਂਦਾ, ਉਹ ਕਹਿੰਦਾ ਮੈਂ ਪੁਲਿਸ ਕੋ ਗਿਆ ਸੀਗਾ, ਇੱਕ ਵਾਰੀ ਮੈਂ ਗਿਆ, ਦੂਜੀ ਉਹ ਵੀ ਕਹਿੰਦਾ ਮੈਂ ਆਪਣੇ ਬਾਪੂ ਨਾਲ ਗਿਆ, ਉਹ ਵੀ ਕਹਿੰਦਾ ਮੈਂ ਆਪਣੇ ਬਾਪੂ ਨਾਲ ਗਿਆ। ਤੇ ਫਿਰ ਮੁੱਦਾ ਇਹ ਆ ਗਿਆ ਕਿ ਬਈ ਜੇ ਤੂੰ ਪਹਿਲਾਂ ਹੀ ਤੇਰੇ ਬਾਪੂ ਨੂੰ ਪਤਾ ਸੀਗਾ ਵੱਡੇ ਭਰਾ ਦੇ ਥਰੂ ਕਿ ਇਹਨਾਂ ਨੇ ਹੈਲਪ ਨਹੀਂ ਕਰਨੀ ਆ, ਤੇ ਉਸ ਤੋਂ ਬਾਅਦ ਤੇਰੇ ਤੇ ਹੋਇਆ, ਤਾਂ ਫਿਰ ਬਾਪੂ ਚਲ ਗਿਆ, ਫਿਰ ਤੁਸੀਂ ਸੇਮ ਥਿੰਗ ਹੀ ਕਹਿ ਰਹੇ ਆ, ਹਨਾ। ਤੇ ਉਹ ਜਿਹੜੀ ਸਾਰੀ ਜਿਹੜੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਡਬਲ ਬਾਪੂ ਦੀਆਂ ਵੀ ਡਬਲ ਸਟੇਟਮੈਂਟਾਂ, ਉਹਦੀ ਕਲੈਰੀਫਿਕੇਸ਼ਨ ਵੀ। ਸੋ ਤਾਂ ਕਰਕੇ ਜਿਹੜੇ ਸਭ ਤੋਂ ਜ਼ਿਆਦਾ ਇਸ਼ੂ ਆਉਂਦੇ ਆ ਐਫੀਡੇਵਿਟ ਦੇ ਉੱਤੇ। ਦੂਜਾ ਆ ਜਾਂਦਾ ਕਿ ਵਿਟਨੈਸ ਦਾ, ਕਿ ਕਈ ਵਾਰੀ ਭਾਵੇਂ ਤੁਸੀਂ ਨਾ ਵੀ ਕੇਸ ਇਕੱਠੇ ਕਰੋ, ਜੱਜ ਨੇ ਕਹਿਣਾ ਕਿ ਗਵਾਹੀ ਦਿਵਾਉਣ ਲੈ ਕੇ ਆ ਬੰਦੇ ਨੂੰ, ਕਿ ਭਰਾ ਨੂੰ ਕਿਹਾ ਗਵਾਹੀ ਦੇਵੇ। ਹੁਣ ਉਹਨੂੰ ਜੇ ਤੁਸੀਂ ਗੱਲ ਨੂੰ ਸੋਚ ਕੇ ਵੇਖੋ ਕਿ ਤੁਹਾਡਾ ਕੇਸ ਚੱਲਦਾ, ਤੁਹਾਡੇ ਭਰਾ ਦੀ ਗਵਾਹੀ ਤੇ ਤੁਹਾਡਾ ਪਾਸ ਜਾਂ ਫੇਲ ਉਹਨਾਂ ਨੇ ਕਰਨਾ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਭਰਾ ਦਾ ਕੇਸ ਚੱਲਣਾ, ਤੁਹਾਡੀ ਗਵਾਹੀ ਤੇ ਉਹਦਾ ਪਾਸ ਜਾਂ ਫੇਲ ਕਰਨਾ। ਦੋਨਾਂ ਨੇ ਦੋ ਵਾਰੀ ਜਿਹੜੀਆਂ ਗਵਾਹੀਆਂ ਦੇਣੀਆਂ, ਪਹਿਲਾਂ ਖੁਦ ਦੇ ਵਕੀਲ ਨੂੰ, ਇੱਕ ਦੋ ਵਾਰੀ ਉਹਨਾਂ ਦਾ ਕ੍ਰਾਸ ਐਗਜ਼ਾਮੀਨੇਸ਼ਨ ਹੋਣਾ, 4 ਟੈਸਟੀਮਨੀ ਹੋ ਗਈਆਂ 4 ਵਾਰੀ। ਜੇ ਤੁਹਾਡੇ ਭਰਾ ਨੂੰ ਗਵਾਹ ਪਵਾ ਕੇ ਤੁਹਾਡਾ ਪਾਸ ਜਾਂ ਫੇਲ ਕਰੂਗੇ, ਫਿਰ ਉਸ ਤੋਂ ਚੰਗਾ ਕੰਸੋਲੀਡੇਟ ਹੀ ਕਰਾ ਲਓ। 2 ਵਾਰੀ ਤਲਵਾਰ ਦੇ ਥੱਲੇ ਸਿਰ ਦੇਣਾ, ਰਾਈਟ। ਫਿਰ ਉਹਨੂੰ ਕੰਸੋਲੀਡੇਟ ਹੀ ਕਰਾ ਲਓ, ਕਿਉਂਕਿ ਫਿਰ ਉਹਨੇ ਜਿਹੜੀ ਗਵਾਹੀ ਇੱਥੇ ਦਿੱਤੀ ਉਹ ਵੀ ਦੂਜੇ ਕੇਸ 'ਚ ਵਰਤੀ ਜਾਣੀ ਹੈ। ਸੋ ਡਬਲ ਗਵਾਹੀ ਦਾ ਕੋਈ ਫਾਇਦਾ ਨਹੀਂ, ਡਬਲ ਵਿਟਨੈਸ ਦਾ ਕੋਈ ਫਾਇਦਾ ਨਹੀਂ। ਇੱਕੋ ਵਾਰੀ ਜਿਹੜਾ ਉਹ ਇਕੱਠਾ ਕਰਕੇ ਕਰੋ ਤਾਂ ਕਿ ਕਲੈਰਿਟੀ ਰਵੇ। ਇਹਦੇ ਵਿੱਚ ਕਈਆਂ ਨੇ ਵਕੀਲ ਵੀ 2 ਅਲੱਗ-ਅਲੱਗ ਕੀਤੇ ਹੁੰਦੇ ਆ, ਇਹਨੂੰ ਆਹ ਵਕੀਲ ਉਹਨਾਂ ਨਹੀਂ ਕੋਆਰਡੀਨੇਟ ਕਰਕੇ ਰਾਜੀ, ਉਹ ਇਹਨਾਂ ਨਹੀਂ ਕਰਕੇ ਰਾਜੀ, ਤੇ ਅਲੱਗ-ਅਲੱਗ ਜਿਹੜੇ ਕੇਸ ਆਪਣੇ ਚੱਲਦੇ ਰਹਿੰਦੇ ਆ। ਬੰਦਾ ਆਪਣੇ ਵੱਲੋਂ ਇਹ ਸੋਚਦਾ ਕਿ ਦੇਖਦੇ ਆ ਆਹ ਵਕੀਲ ਕਿੱਦਾਂ ਕਰਦਾ, ਉਹ ਆਪਣੇ ਵੱਲ ਸੋਚਦੇ ਕਿ ਰਿਸਕ ਉਹਨਾਂ ਨੇ ਸਪਰੈਡ ਕੀਤਾ, ਪਰ ਉਹਨਾਂ ਨੇ ਰਿਸਕ ਆਪਣਾ ਹੋਰ ਜ਼ਿਆਦਾ ਕ੍ਰੀਏਟ ਕੀਤਾ, ਕਿਉਂਕਿ 2 ਵਕੀਲ 2 ਆਫਿਸਿਸ, ਤੇ ਉਹਨੇ ਕਿਸੇ ਨੇ ਵੀ ਫਿਰ ਜ਼ਿੰਮੇਵਾਰੀ ਜਿਹੜੀ ਆ, ਜਦੋਂ ਏਦਾਂ ਦੀ ਕਨਫਿਊਜ਼ਨ ਆਣੀ ਕਿ ਇੱਕ ਦੇ ਐਫੀਡੇਵਿਟ 'ਚ ਆਹ ਕਹਿ ਹੋ ਰਿਹਾ, ਦੂਜੇ ਦਾ ਉਹ ਇਹ ਚੀਜ਼ ਕਹਿ ਰਿਹਾ, ਫਿਰ ਉਹ ਜਿਹੜਾ ਚੀਜ਼ ਆ ਉਹ ਰਿਜ਼ੋਲਵ ਕਿੱਦਾਂ ਹੋਊਗੀ ਜੇ 2 ਜਣੇ ਅਲੱਗ-ਅਲੱਗ ਡਾਇਰੈਕਸ਼ਨਾਂ ਨੂੰ ਤੁਰੇ, ਹਨ। ਸੋ ਜਿਹੜੇ ਅਲੱਗ-ਅਲੱਗ ਜਦੋਂ ਕੇਸ ਚੱਲਦੇ ਆ, ਉਹਦਾ ਮੇਨ ਇਹ ਹੁੰਦਾ ਕਿ ਕ੍ਰੈਡੀਬਿਲਿਟੀ ਜਿਹੜੀ ਹੈਗੀ, ਕਿ ਬਿਆਨ ਕਿ ਬੰਦਾ ਸੱਚ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਕ੍ਰੈਡੀਬਿਲਿਟੀ ਜਿਹੜੀ ਹੈਗੀ ਆ, ਉਹ ਚੈਲੰਜ ਜਿਹੜੀ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ, ਕਿਉਂਕਿ ਗਲਤੀਆਂ ਕਈ ਵਾਰੀ ਜਿਹੜਾ ਬੰਦਾ ਆਪ ਹੀ ਟੈਸਟਮਨੀ ਦਿੰਦਾ, ਉਹ ਵੀ ਕਈ ਵਾਰੀ ਭੁੱਲ ਜਾਂਦਾ, ਗਲਤੀਆਂ ਕਰ ਦਿੰਦਾ। ਤੇ ਮੇਨ ਗੱਲ ਹੁਣ ਇਹ ਹੈ, ਜਿੱਦਾਂ ਦੱਸਿਆ ਸੀਗਾ ਕਿ ਕੋਰਟ ਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਇੱਕ ਬੰਦਾ ਆਊਗਾ, ਜਿਹੜਾ ਮੇਨ ਬੰਦਾ, ਲੀਡ ਜਿਹਨੂੰ ਰਿਸਪੋਂਡੈਂਟ ਕਹਿੰਦੇ ਆ, ਕਲਾਇੰਟ ਜਿਹੜਾ, ਉਹਨੂੰ ਵਕੀਲ ਸਵਾਲ ਪੁੱਛਦਾ ਡਾਇਰੈਕਟ ਐਗਜ਼ਾਮ, ਫਿਰ ਉਹਨੂੰ ਸਰਕਾਰੀ ਵਕੀਲ ਪੁੱਛਦਾ ਕ੍ਰਾਸ ਐਗਜ਼ਾਮੀਨੇਸ਼ਨ, ਫਿਰ ਦੁਬਾਰਾ ਉਹਦਾ ਆਪਣਾ ਖੁਦ ਦਾ ਵਕੀਲ ਪੁੱਛਦਾ ਰੀਡਾਇਰੈਕਟ। ਸੋ 3 ਵਾਰੀ ਉਹਦੀ ਹੋ ਗਈ। ਫਿਰ ਉਹਦਾ ਗਵਾਹ ਜਿਹੜਾ ਆ, ਸੇਮ ਥਿੰਗ, ਉਹਨੂੰ ਹੀ ਡਾਇਰੈਕਟ, ਕ੍ਰਾਸ, ਰੀਡਾਇਰੈਕਟ। ਸੋ 6 ਰਾਊਂਡ ਲੱਗ ਗਏ ਇੱਕ ਕੇਸ ਦੇ ਵਿੱਚ। ਇੱਥੇ ਇਹ ਮਾਮਲਾ ਜੇ ਸਮਾਪਤ ਹੋ ਜਾਏ ਵਧੀਆ, ਪਰ ਜੇ ਤੁਸੀਂ ਨਹੀਂ ਕੰਸੋਲੀਡੇਟ ਕੀਤਾ, ਉਹ ਕਈ ਵਾਰੀ ਫਿਰ ਦੁਬਾਰਾ ਦੂਜੇ ਭਰਾ ਦੀ ਵਾਰੀ ਆਣੀ, ਫਿਰ ਦੁਬਾਰਾ ਏਦਾਂ ਹੀ 6 ਰਾਊਂਡ ਫਿਰ ਲੱਗਣੇ, ਹਨਾ। ਵਾਰੀ ਬੰਦਾ ਹੁਣ ਜੇ ਜਾਵੇ, ਤੁਸੀਂ ਆਪ ਉਹਨੂੰ ਸੋਚ ਕੇ ਦੇਖੋ ਕਿ ਫਾਇਦਾ ਕੀ ਆ ਉਹਦਾ, ਇੰਨੀ ਡਬਲ ਤੁਸੀਂ ਲਿਖਿਆ, ਕੁਛ ਕਿਹਾ, ਉਹ ਸਾਰਾ ਜਿਹੜਾ ਕੋਡ ਰੈਕਡ ਆ ਉਹ ਬਹੁਤ ਜ਼ਿਆਦਾ ਵੋਲਿਊਮਨਸ ਬਣ ਜਾਂਦਾ। ਤੇ ਇਹ ਇੱਕ ਰੀਜ਼ਨ ਆ ਕਿ ਕੰਸੋਲੀਡੇਸ਼ਨ ਕਰਾ ਕੇ ਤੁਹਾਨੂੰ ਜਿਹੜਾ ਫਾਇਦਾ ਵਾ ਕਿ ਡਬਲ ਤੁਹਾਡਾ ਟਾਈਮ ਨਹੀਂ ਲੱਗਣਾ, ਡਬਲ ਜਿਹੜੇ ਡਾਕੂਮੈਂਟ ਸੈੱਟ ਨਹੀਂ ਜਾਣੇ, ਸੋ ਗਲਤੀਆਂ ਹੋਣ ਦੇ ਚਾਂਸ ਘੱਟ ਹੋ ਜਾਂਦੇ ਆ ਜੀ।
ਫਿਰ ਏਦਾਂ ਵੀ ਹੋਇਆ ਵੀ ਕੰਸੋਲੀਡੇਸ਼ਨ ਦੇ ਨਾਲ ਨੁਕਸਾਨ ਵੀ ਹੋਇਆ ਹੋਵੇ? ਇਹ ਵੀ ਚੀਜ਼ ਕਦੀ ਇਹ ਚੀਜ਼ ਹਾਂਜੀ ਨਾਲ ਹੀ ਜਾਂਦੀ ਆ। ਇਹ ਹੁਣ ਏਦਾਂ ਹੁੰਦਾ ਕਿ ਵਿਟਨੈਸ ਤੁਸੀਂ ਦੇਖਣਾ ਵੀਕ ਸੋ ਕੇਸ ਦੇ ਵਿੱਚ ਵੀ ਕਈ ਸਟ੍ਰੈਟਜੀਜ਼ ਹੁੰਦੀਆਂ। ਕਈ ਵਾਰੀ ਜੱਜ ਨੇ ਇੱਕੋ ਤਰੀਕ ਤੇ ਮੁਕਾਉਣਾ ਹੁੰਦਾ ਕੇਸ, ਸੋ ਇੱਕ ਜਣੇ ਦੀ ਗਵਾਹੀ ਜ਼ਿਆਦਾ ਹੋ ਸਕਦੀ ਹੈ, ਇੱਕ ਜਣੇ ਦੀ ਘੱਟ ਹੋ ਸਕਦੀ ਹੈ। ਇੱਕ ਜਣੇ ਨੂੰ ਜੱਜ ਕਹਿੰਦਾ ਕਿ ਨਹੀਂ ਸੇਮ ਚੀਜ਼ਾਂ ਤੇ ਨਹੀਂ ਤੂੰ ਦੱਸਣਾ, ਤੂੰ ਮੇਨ ਤੇ ਆ ਜਾ, ਹਨਾ। ਕਿ ਜਦੋਂ ਇੱਕ ਨੇ ਪੂਰਾ ਕੇਸ ਜਿਹੜਾ ਲੇਆਊਟ ਕਰਤਾ, ਦੂਜੇ ਨੇ ਜਿਹੜੀਆਂ ਮੇਨ ਚੀਜ਼ਾਂ ਦੱਸੀਆਂ। ਕਈ ਵਾਰੀ ਏਦਾਂ ਹੁੰਦਾ ਕਿ ਦੂਜਾ ਜਿਹੜਾ ਵਿਟਨੈਸ ਆ ਜੇ ਬਹੁਤ ਜ਼ਿਆਦਾ ਵੀਕ ਆ ਤੇ ਉਹ ਨਹੀਂ ਜਵਾਬ ਦੇ ਪਾ ਰਿਹਾ ਜਾਂ ਉਹਨੂੰ ਮੈਮਰੀ ਇਸ਼ੂ ਜਾਂ ਕੋਈ ਉਹ ਦੂਜੇ ਵਾਲੇ ਨੂੰ ਵੀ ਨਾਲ ਲੈ ਕੇ ਡੁੱਬੂਗਾ। ਪਰ ਗੱਲ ਏਦਾਂ ਕਿ ਉਹ ਤੁਹਾਨੂੰ ਚੋਇਸ ਦੇ ਹੀ ਨਹੀਂ ਰਹੇ ਅੱਜ ਕੱਲ। ਉਹ ਪਹਿਲਾਂ ਚੱਲ ਜਾਂਦਾ ਸੀਗਾ ਜੇ ਅਗਲੇ ਕਹਿ ਰਹੇ ਕਿ ਫਿਰ ਵੀ ਉਹਨੇ ਵਿਟਨੈਸ ਬਣਨਾ, ਹਨਾ। ਕਿ ਐਂਡ ਆਫ ਦਾ ਡੇ ਜੇ ਉਹਨਾਂ ਨੇ ਵਿਟਨੈਸ ਹੀ ਸੱਦ ਲੈਣਾ ਵਾ ਭਰਾ ਨੂੰ, ਜਿੱਦਾਂ ਆਪਾਂ ਦੱਸਦੇ ਇਸ ਹਫਤੇ ਵਾਲਾ ਸਾਡਾ ਕੇਸ ਸੀਗਾ ਕਿ ਐਜ਼ ਅ ਵਿਟਨੈਸ ਹੀ ਜੇ ਸੱਦ ਲਿਆ, ਫਿਰ ਉਹ ਵਾਲੀ ਗੱਲ ਤਾਂ ਰਹੀ ਨਹੀਂ ਨਾ ਕਿਤੇ ਕਿ ਕੰਸੋਲੀਡੇਸ਼ਨ ਕਰਕੇ ਫਾਇਦਾ ਜਾਂ ਨੁਕਸਾਨ। ਜੱਜ ਨੇ ਕਿਹਾ ਨਹੀਂ, ਇੱਥੇ ਅਮਰੀਕਾ ਚ ਆ ਕੇ ਗਵਾਹੀ ਦੇਵੇ। ਠੀਕ ਹੈ, ਠੀਕ ਹੈ। ਕੋਈ ਬਹਾਨਾ ਨਹੀਂ ਚੱਲਣਾ ਕਿ ਕੰਮ ਤੇ ਸੀਗਾ ਜਾਂ ਏਦਾਂ ਸੀਗਾ। ਉਹਨੇ ਕਹਿਣਾ ਇਤੋਂ ਜ਼ਰੂਰੀ ਤੇਰੇ ਲਈ ਕੀ ਚੀਜ਼ ਹੋ ਸਕਦੀ ਹੈ। ਚੀਜ਼ ਹੋ ਸਕਦੀ ਇਸੇ ਨੇ ਤਾਂ ਤੇਰਾ ਭਵਿੱਖ ਜਿਹੜਾ ਆ ਉਹ ਫੈਸਲਾ ਆ ਉਸ ਚੀਜ਼ ਦੇ ਵਿੱਚ। ਸੋ ਆਹ ਜਿਹੜੀ ਚੀਜ਼ ਹੈ ਨਾ, ਇੱਥੇ ਵਕੀਲ ਦੀ ਗੱਲ ਸੁਣਨੀ ਆ, ਇੱਥੇ ਸੱਜਣ ਮਿੱਤਰਾਂ ਦੀ ਸਲਾਹ ਨਹੀਂ ਲੈਣੀ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਬੰਦਾ ਸਲਾਹ ਦਿੰਦਾ ਨਾ, ਉਦਾਂ ਹੀ ਸਲਾਹ ਦੇ ਦਿੰਦਾ ਉਹਨੂੰ। ਉਹ ਵਾਲੀ ਸਲਾਹ ਦਿੰਦਾ ਜਿਹੜੀ ਉਹਨੂੰ ਮੌਕੇ ਤੇ ਲੱਗਦਾ ਕਿ ਮੈਂ ਸਹੀ ਦੇਣੀ ਆ। ਤੇ ਬੰਦੇ ਕਈ ਵਾਰੀ ਏਦਾਂ ਦੇ ਵੀ ਉਹਨਾਂ ਦੀ ਖੁਦ ਦੀ ਸਲਾਹ ਚੇਂਜ ਹੋ ਜਾਂਦੀ ਆ 6 ਮਹੀਨੇ ਬਾਅਦ। ਦੂਜਿਆਂ ਨੂੰ ਕੋਈ ਸਲਾਹ ਦਿੰਦੇ, ਆਪਣੇ ਕੇਸ 'ਚ ਕੁਝ ਹੋਰ ਕਰਦੇ ਆ। ਸਹੀ ਗੱਲ ਆ ਜੀ। ਤੁਹਾਡਾ ਆਪਣਾ ਕੇਸ ਆ, ਸਿੱਧੇ ਆਪਣੇ ਵਕੀਲ ਨਾਲ ਗੱਲਬਾਤ ਕਰਨੀ ਆ, ਜਿਹੜਾ ਵੀ ਤੁਹਾਡਾ ਵਕੀਲ ਹੈਗਾ ਕਿ ਭਾਈ ਕਿੱਦਾਂ ਵਾ। ਤੁਹਾਡਾ ਕੀ ਓਪੀਨੀਅਨ ਹੈ ਕੰਸੋਲੀਡੇਸ਼ਨ ਦੇ ਉੱਤੇ? 100% ਜਿਹੜੀ ਕੰਸੋਲੀਡੇਸ਼ਨ ਉਹ ਹੋਣੀ ਚਾਹੀਦੀ ਆ। ਠੀਕ ਹੈ। ਇਹ ਜਿਹੜਾ ਮੈਸੇਜ ਕਮਿਊਨਿਟੀ 'ਚ ਵੀ ਸਪਰੈਡ ਕਰੋ ਕਿ ਦੋ ਭਰਾ ਵਾ, ਉਹਨਾਂ ਦੇ ਕੇਸ ਇਕੱਠੇ ਹੋਣੇ ਚਾਹੀਦੇ ਆ। ਤੇ ਜਿਹੜਾ ਪੁਰਾਣਾ ਰੌਲਾ ਜਿਹਾ, ਵਿਵਾਦ ਜਿਹਾ ਛੇੜਿਆਂ ਨਾਲ ਅਲੱਗ-ਅਲੱਗ ਕਰਨੇ ਆ, ਪੁਰਾਣੀ ਜਿਹੜੀ ਸੋਚ ਆ ਉਹਨੂੰ ਖਤਮ ਕਰੋ ਤੇ ਆਪਣੇ ਸਟਰੋਂਗ ਕਰੋ ਕੇਸ, ਗਵਾਹ ਬਣ ਕੇ ਜਾਓ ਇੱਕ ਦੂਜੇ ਦੇ ਫੇਵਰ ਦੇ ਵਿੱਚ। ਤੇ ਉਸ ਹਿਸਾਬ ਨਾਲ ਜਿਹੜਾ ਕਰੋ। ਕਿਉਂਕਿ ਦੇਖੋ ਜਦੋਂ ਬੰਦਾ ਹੁਣ ਦੋ ਜਣੇ ਆ ਗਏ ਨਾ, ਹਾਂਜੀ, ਗਿਆ ਕਿ ਆਹ ਫੋਟੋ ਕਿੰਨੇ ਖਿੱਚੀ ਆ, ਹਨਾ। ਬੰਦਾ ਭਰਾ ਸੀਗਾ ਕਿ ਮੇਰਾ ਭਰਾ ਉੱਥੇ ਉਹਨੇ ਖਿੱਚੀ ਆ, ਜਾਂ ਤੁਸੀਂ ਕੀ ਕਰਦੇ ਆ ਰੈਲੀਆਂ 'ਚ ਦੋ ਜਣੇ ਇੱਕ ਥਾਂ ਤੇ ਮੌਜੂਦ ਆ, ਗਵਾਹੀ ਜਿਹੜੀ ਆ ਬਹੁਤ ਸਟਰੋਂਗ ਹੁੰਦੀ ਆ। ਜਦੋਂ ਦੋ ਜਣੇ ਘਰੇ ਮੌਜੂਦ ਸੀਗੇ, ਗਵਾਹੀ ਬੜੀ ਸਟਰੋਂਗ ਹੁੰਦੀ ਆ। ਵਿਟਨੈਸ ਤੁਹਾਡੇ ਕੋਲ ਆ ਗਿਆ, ਸਰਕਾਰੀ ਵਕੀਲ ਹੁਣ ਤੁਹਾਡਾ ਪਲੜਾ ਭਾਰੀ ਹੋ ਗਿਆ ਕਿ ਦੋ ਜਣੇ ਸੇਮ ਚੀਜ਼ ਕਹਿ ਰਹੇ ਆ। ਸਰਕਾਰੀ ਵਕੀਲ ਨੇ ਜੇ ਕੁਐਸਚਨ ਪੁੱਛੇ ਤੇ ਸਾਰੇ ਤੁਸੀਂ ਸਹੀ ਜਵਾਬ ਦਿੱਤੇ, ਤੇ ਤਕੜੀ ਦੇ ਵਿੱਚ ਭਾਰ ਬਹੁਤ ਜ਼ਿਆਦਾ ਪੈ ਗਿਆ ਤੁਹਾਡੇ ਫੇਵਰ ਦੇ ਵਿੱਚ, ਤੇ ਜਿੱਤਣ ਦੇ ਚਾਂਸ ਆ। ਪਰ ਜੇ ਹੁਣ ਆਫ ਕੋਰਸ ਜੇ ਬੰਦੇ ਨੇ ਖਰਾਬ ਕੀਤਾ ਤਾਂ ਉਹ ਵੀ ਤੁਹਾਡੇ ਅਗੇਂਸਟ ਜਾਊਗਾ, ਹਨਾ। ਸੋ ਦੋਨੋਂ ਬੰਨੇ ਜਿਹੜੀ ਤਲਵਾਰ ਇਹ ਚੱਲਦੀ ਹੈ। ਦੋਨੋਂ ਪਾਸੇ ਜਿਹੜਾ ਕੰਮ ਚੱਲ ਰਿਹਾ ਹੈਗਾ। ਸੋ ਬਿਲਕੁਲ, ਸੋ ਜ਼ਰੂਰ ਕਰਾਓ ਜਿਹੜੇ ਕੰਸੋਲੀਡੇਸ਼ਨ ਕਰਾਉਣੇ ਚਾਹੀਦੇ। ਬਾਕੀ ਹੁਣ ਆਪਾਂ ਕਾਲਸ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ। ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ। ਕਾਲਸ ਜਿਹੜੀਆਂ ਆਪਾਂ ਲਵਾਂਗੇ ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਅਟਾਰਨੀ ਟਰਕਿਆਣਾ ਉਹਨਾਂ ਦੇ ਆਫਿਸ ਦੇ ਵਿੱਚ ਜੇ ਤੁਸੀਂ ਕੰਟੈਕਟ ਕਰਨਾ ਹੈ ਤੇ ਉਹਨਾਂ ਦੇ ਆਫਿਸ ਦਾ ਨੰਬਰ ਆ 4159090503। ਤੁਸੀਂ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਉਹਨਾਂ ਨੂੰ ਤੁਸੀਂ ਆਪਣਾ ਵਕੀਲ ਹਾਇਰ ਕਰਨਾ ਆ, ਇਨਟੇਕ ਪ੍ਰੋਸੈਸ ਦੇ ਥਰੂ ਲੰਘਦੇ ਹੋਏ ਤੁਸੀਂ ਜਿਹੜਾ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਆਪਣਾ ਜਿਹੜਾ ਕੰਮਕਾਜ ਆ ਉਹ ਸ਼ੁਰੂਆਤ ਕੇਸ ਦਾ ਕਰਵਾ ਸਕਦੇ ਹੋ 4159090503 ਦੇ ਉੱਤੇ। ਤੇ ਬਾਕੀ ਹੁਣ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਆ, ਸਵਾਲ ਪੁੱਛਣਾ ਚਾਹੁੰਦੇ ਹੋ, ਕੋਸ਼ਿਸ਼ ਤਾਂ ਇਹੀ ਆ, ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸ਼ਾਰਟ ਰੱਖਿਓ ਕੁਐਸਚਨ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਕਾਲ ਕਰਨ ਦੇ ਲਈ ਨੰਬਰ ਹੈ 408272 4082725200। ਆਓ ਵਾਰੀ ਸਿਰ ਕਾਲਸ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਰਪ੍ਰੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ। ਮੇਰਾ ਕੁਐਸਚਨ ਹੈ, ਮੈਂ ਆਪਣੇ ਨਾ ਭਰਾ ਦੀ ਪਟੀਸ਼ਨ ਕੀਤੀ ਸੀ ਤੇ ਮੈਨੂੰ ਅਪ੍ਰੈਲ 2006 ਦੇ ਵਿੱਚ ਨਾ ਮੈਨੂੰ ਅਪਰੂਵਲ ਲੈਟਰ ਆਈ ਸੀ USCIS ਤੋਂ, ਤੇ ਮੈਨੂੰ ਅੱਜ ਤੱਕ ਨਾ ਕੋਈ NVC ਤੋਂ ਕੋਈ ਚਿੱਠੀ ਨਹੀਂ ਆਈ। ਤੇ ਮੇਰੇ ਭਰਾ ਨੂੰ ਨਾ ਫਿਰ 2010 ਦੇ ਵਿੱਚ ਚਿੱਠੀ ਆਈ ਸੀ ਤੇ ਉਹਦੇ ਵਿੱਚ ਜਿਹੜਾ ਕੇਸ ਨੰਬਰ ਆ ਨਾ, ਜਿਹੜਾ NVC ਨੇ ਕੇਸ ਨੰਬਰ ਦਿੱਤਾ ਸੀ, ਤੇ ਉਹ ਜਦੋਂ ਕੇਸ ਨੰਬਰ ਪਾ ਕੇ ਮੈਂ ਕੋਈ ਇਨਕੁਆਇਰੀ ਕਰਦੀ ਹਾਂ ਵੀ ਮੈਨੂੰ ਕੋਈ ਚਿੱਠੀ ਨਹੀਂ ਆਈ, ਨਾ ਕੋਈ ਵੈਲਕਮ ਲੈਟਰ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਚਿੱਠੀ ਨਹੀਂ ਆਈ। ਤੇ ਉਹ ਕਹਿੰਦੇ ਆ ਵੀ ਤੇਰੀ ਜਿਹੜੀ ਇਨਫੋਰਮੇਸ਼ਨ ਹੈ, ਜਦੋਂ ਉਹ ਮੇਕ ਸ਼ੋਰ ਕਰਦੇ ਮੈਂ ਰਾਈਟ ਪਰਸਨ ਆ ਵੀ ਜਿਹੜੀ ਇਨਕੁਆਇਰੀ ਕਰਦੀ ਹਾਂ, ਤੇ ਜਦੋਂ ਮੈਂ ਆਪਣੇ ਬਾਰੇ ਦੱਸਦੀ ਹਾਂ ਤੇ ਆਪਣੇ ਭਰਾ ਦੇ ਬਾਰੇ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਮੈਚ ਨਹੀਂ ਕਰਦੀ। ਤੁਸੀਂ ਆਪਣੀ ਨਾ ਦੋ ਚੀਜ਼ਾਂ ਕਰੋ। ਪਹਿਲਾਂ ਤੁਸੀਂ ਸਰਵਿਸ ਰਿਕੁਐਸਟ ਪਾਓ, ਜਿਹੜੀ ਤੁਹਾਡਾ ਪਹਿਲਾਂ ਅਪਰੂਵ ਜਿਹੜਾ ਹੋਇਆ ਸੀਗਾ ਉਹਦਾ ਨੰਬਰ ਹੁੰਦਾ ਸਾਰਾ, ਪਾ ਕੇ ਸਰਵਿਸ ਰਿਕੁਐਸਟ ਜਿਹੜੀ ਸਬਮਿਟ ਕਰੋ ਆਨਲਾਈਨ, ਠੀਕ ਹੈ। USCIS ਨੂੰ ਜਿਹੜਾ ਕਾਲ ਕਰੋ ਤੇ ਉਹ ਏਜੰਟ ਕਨਫਰਮੇਸ਼ਨ ਨੰਬਰ ਵਗੈਰਾ ਤੁਹਾਨੂੰ ਦੱਸਦੇ, ਉਹਨੂੰ ਪੁੱਛੋ ਕਿ ਏਜੰਟ ਨੰਬਰ ਤੇਰਾ ਕੀ ਹੈ ਸਾਰਾ, ਹੈ ਨਾ। ਤੇ ਉਹਨਾਂ ਨੂੰ ਤੁਸੀਂ ਕਹੋ ਕਿ ਇਹਨੂੰ Tier 2 ਮਤਲਬ ਉੱਪਰਲੇ ਲੈਵਲ ਤੇ ਐਸਕੇਲੇਟ ਕਰੋ ਤੇ ਉਹ ਫਿਰ ਤੁਹਾਨੂੰ ਜਵਾਬ ਦੇਊਗੇ। ਤੇ ਜੇ ਨਹੀਂ ਤੁਹਾਨੂੰ ਫਿਰ ਵੀ ਜਵਾਬ ਆਉਂਦਾ ਤੇ ਫਿਰ ਕਾਂਗਰਸਮੈਨ ਨੂੰ ਤੁਸੀਂ ਜਿਹੜਾ ਉਹਨਾਂ ਦੇ ਆਫਿਸ ਤੇ ਅਪਰੋਚ ਕਰੋ। ਅੱਛਾ ਜੀ ਭਾਜੀ, ਜਦੋਂ ਮੈਂ ਨਾ ਫਿਰ 2022 ਦੇ ਵਿੱਚ ਕਾਲ ਵੀ ਕੀਤੀ ਸੀਗੀ ਨਾ ਉਹਨਾਂ ਨੂੰ, ਤੇ ਮੈਂ ਇੱਕ ਉੱਥੇ ਲੇਡੀ ਨਾਲ ਗੱਲ ਕੀਤੀ, ਉਹ ਕਹਿੰਦੀ ਵੀ ਹੁਣ ਤੂੰ ਜਿਹੜਾ NVC ਵਾਲਾ ਨੰਬਰ ਉਹਨੇ ਮੈਨੂੰ ਕੇਸ ਨੰਬਰ ਦਿੱਤਾ ਸੀ, ਕਹਿੰਦੀ ਇਹ ਨਾ ਨੰਬਰ ਯੂਜ਼ ਕਰ। ਤੇ ਮੈਨੂੰ ਉਹਨੇ ਨਾ ਉਹ ਇੱਕ ਰਸੀਦ ਨੰਬਰ ਤੇ ਇੱਕ ਇਨਵੋਇਸ ਨੰਬਰ ID ਨੰਬਰ ਦੇ ਦਿੱਤਾ, ਹਨਾ। ਤੇ ਤੁਹਾਨੂੰ ਮੇਰੇ ਖਿਆਲ ਨਾਲ ਪ੍ਰੋਸੈਸ ਦਾ ਫਿਰ ਪਤਾ ਨਹੀਂ ਹੈ। ਤੁਸੀਂ ਨਾ ਕੋਈ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨਾ ਉਹਨਾਂ ਨੂੰ ਪਵਾਓ ਵਿੱਚ ਇਨਵੋਇਸ ID। ਤਾਂ ਮੈਨੂੰ ਲੱਗਦਾ ਤੁਸੀਂ ਨਾ ਆਪ ਖੁਦ ਹੀ ਕਰ ਰਹੇ ਸੀ ਕਿ ਕਿਸੇ ਤੋਂ ਕਰਾ ਰਹੇ? ਹਾਂਜੀ, ਮੈਂ ਆਪੇ ਕਰਦੀ ਸੀ। ਨਹੀਂ, ਇਹ ਤੁਸੀਂ ਨਾ ਇਹ ਟਾਈਮ ਆ ਗਿਆ ਹੁਣ ਤੁਹਾਡਾ, ਕਿਸੇ ਨੂੰ ਹਾਇਰ ਕਰੋ ਤੇ ਉਹ ਜਿਹੜੇ ਵੀ ਤੁਹਾਡੇ ਲਾਗੇ ਬੰਨੇ ਕੋਈ ਹੈਗਾ ਤੇ ਉਹਦੇ ਥਰੂ ਜਾਓ। ਪ੍ਰੋਫੈਸ਼ਨਲ ਦੀ ਹੈਲਪ ਲਓ ਤਾਂ ਜੋ ਤੁਸੀਂ ਐਵੇਂ ਖੱਜਲ ਨਾ ਹੁੰਦੇ ਰਹੋ। ਜੇ ਸਹੀ ਡੋਰ ਨਹੀਂ ਖੜਕਾਉਂਗੇ ਤੇ ਫਿਰ ਸਹੀ ਜਵਾਬ ਨਹੀਂ ਜਿਹੜਾ ਤੁਹਾਨੂੰ ਜਿਹੜਾ ਉਹ ਮਿਲਣਾ। ਹਾਂਜੀ ਚੇਤਨ, ਨਾਲੇ ਇਸ ਤਰ੍ਹਾਂ ਕਿ ਸ਼ੋਅ ਤੇ ਆਪਾਂ ਸਵਾਲਾਂ ਦੇ ਜ਼ਰੂਰ ਜਵਾਬ ਦੇ ਸਕਦੇ ਹਾਂ, ਪੂਰਾ ਪ੍ਰੋਸੀਜਰ ਕਿ ਹੁਣ ਸੈਲਫ ਫਾਈਲ ਕਰਨਾ ਗਲਤੀ ਕਿੱਦਾਂ ਸੁਧਾਰਨੀ ਜਾਂ ਬੰਦਾ ਕੀ ਕਰ ਰਿਹਾ, ਉਹ ਚੀਜ਼ ਇੰਨਾ ਲੰਬਾ ਤਾਂ ਨਹੀਂ ਆਪਾਂ ਗਾਈਡੈਂਸ ਕਿਸੇ ਨੂੰ ਦੇ ਸਕਦੇ ਹਾਂ। ਤੇ ਜਦੋਂ ਏਦਾਂ ਵਾ ਜਿੱਥੇ 4 ਪੈਸੇ ਖਰਚਣੇ ਉੱਥੇ ਬੰਦੇ ਨੇ ਖਰਚਣੇ ਵੀ ਬਣਦੇ ਆ। ਕਿ ਹੁਣ ਕੇਸ ਫਸਿਆ ਹੋਇਆ ਵਾ ਤੇ ਉਹਨੂੰ ਤੁਸੀਂ ਨਾ ਲੋਕਲ ਵੀ ਬੰਦੇ ਜਿਹੜੇ ਹੁੰਦੇ ਆ, ਵਕੀਲ ਨਹੀਂ ਕਰ ਸਕਦੇ ਤੁਸੀਂ, ਜਿਹੜੇ ਹੋਰ ਬੜੇ ਸਰਵਿਸ ਪ੍ਰੋਵਾਈਡਰ ਹੁੰਦੇ ਆ, ਬਜਟ ਦੇ ਹਿਸਾਬ ਨਾਲ ਤੁਸੀਂ ਹੈਲਪ ਲਓ ਕਿਸੇ ਦੀ ਤੇ ਉਹਦੇ ਹਿਸਾਬ ਨਾਲ ਫਿਰ ਜਿਹੜਾ ਅੱਗੇ ਜਾਓ। ਜੀ ਚੇਤਨ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਕੈਨੇਡਾ ਵਿੱਚ ਆ, ਮੈਂ ਵਰਕ ਪਰਮਿਟ ਤੇ ਆ, ਮੇਰੇ ਕੋਲ ਇੰਡੀਅਨ ਪਾਸਪੋਰਟ ਆ ਹਲੇ ਵੀ। ਮੇਰਾ ਨਾ ਇੱਥੇ DUI ਡਰਿੰਕ ਡਰਾਈਵਿੰਗ ਦਾ ਚਾਰਜ ਸੀ 2020 ਦੇ ਵਿੱਚ, ਤੇ 22 ਦੇ ਵਿੱਚ ਸਜ਼ਾ ਸੀ। ਸਜ਼ਾ ਦੇ ਵਿੱਚ $2000 ਫਾਈਨ ਸੀ ਤੇ 1 ਸਾਲ ਦੀ ਡਰਾਈਵਿੰਗ ਪ੍ਰੋਬੇਸ਼ਨ ਸੀ। ਹੁਣ ਮੈਂ ਨਾ ਕੈਨੇਡਾ ਛੱਡਣ ਲੱਗਾ 3 ਜਾਂ 4 ਦਿਨ ਦੇ ਵਿੱਚ ਮੈਂ ਕੈਨੇਡਾ ਛੱਡਣ ਲੱਗਾ ਤੇ ਮੇਰੇ ਕੋਲ DUI ਤੁਹਾਡਾ ਇੱਕ ਸੀਗੀ ਕਿ 2 ਸੀਗੀਆਂ? ਇੱਕੋ ਹੀ DUI ਸੀ ਭਾਜੀ। 22 ਦੇ ਵਿੱਚ ਕੀ ਹੋਇਆ ਤੁਸੀਂ ਕਿ? 22 ਦੇ ਵਿੱਚ ਮੇਰਾ 2 ਸਾਲ ਮੇਰਾ ਟਰਾਇਲ ਚੱਲ ਰਿਹਾ ਸੀ ਨਾ ਲਾਇਰ ਦੇ ਨਾਲ। ਮੈਂ 22 ਦੇ ਵਿੱਚ ਮੈਂ ਹਾਰ ਗਿਆ। 22 ਦੇ ਵਿੱਚ ਫਿਰ ਉਹਨਾਂ ਨੇ ਜਿਹੜੀ ਸਜ਼ਾ ਦੇਣੀ ਸੀ, ਉਹ ਸਜ਼ਾ ਦੇ ਵਿੱਚ $2000 ਫਾਈਨ ਸੀ ਤੇ ਸਾਡਾ 1 ਸਾਲ ਦਾ ਡਰਾਈਵਿੰਗ ਪ੍ਰੋਬੇਸ਼ਨ ਸੀ। ਉਹ ਸਾਰਾ ਡਨ ਹੋ ਗਿਆ। ਹੁਣ ਮੇਰੇ ਕੋਲ ਨਾ US ਦਾ ਵੀਜ਼ਾ P1 P2, ਉਹ ਮੈਂ 2020 ਚ ਲਿਆ ਸੀ, ਕਿਤੇ ਪਹਿਲਾਂ ਕਿਤੇ ਲਿਆ ਲਈ ਸੀ, ਰਾਈਟ। ਉਹ ਹਲੇ ਵੀ ਵੈਲਿਡ ਆ 2030 ਤੱਕ। ਤੇ ਮੈਂ ਹੁਣ ਸੋਚਦਾ ਸੀ US ਆਉਣ ਨੂੰ, ਤੇ
ਕਿ ਐਂਟਰੀ ਮੈਨੂੰ ਹੁਣ ਪਹਿਲਾਂ ਮੈਂ ਸੋਚਦਾ ਇੰਡੀਆ ਚੱਲ ਜਾਵਾਂ, ਇੰਡੀਆ ਤੋਂ US ਰਹਿ ਰੂ ਕੇ ਜੋ ਵੀ ਦੇਖਣ ਨੂੰ, ਕੀ ਇਹ ਪੋਸੀਬਲ ਹੈਗਾ ਐਂਟਰੀ ਵਗੈਰਾ ਦਾ? ਕੁਛ ਚੱਕਰ ਤਾਂ ਪੈਂਦਾ? DUI ਦਾ ਭਾਜੀ ਉਦਾਂ ਨਾ ਚੱਕਰ ਪਾ ਸਕਦੇ ਆ ਇਹ, ਬਿਲਕੁਲ ਜਿਹੜੀ ਕੈਨੇਡਾ ਵਾਲੀ ਆ ਰੋਕ ਸਕਦੇ ਆ, ਪਰ ਇਹ ਤਾਂ ਤੁਹਾਡਾ ਕੁਇਕ ਉਹ ਆ ਕਿ ਤੁਹਾਡੇ ਕੋਲ ਵੀਜ਼ਾ ਹੈਗਾ, ਤੁਸੀਂ ਵੀਜ਼ੇ ਤੇ ਟਰੈਵਲ ਕਰ ਸਕਦੇ ਆ। ਉਹ ਤਾਂ ਤੁਹਾਨੂੰ ਜੇ ਰੋਕੋਗੇ ਤਾਂ ਰੋਕ ਸਕਦੇ ਆ ਉਹ, ਬਟ ਜਦ ਤੱਕ ਤੁਹਾਡਾ ਔਨ ਇਟਸ ਫੇਸ ਜਿਹੜਾ ਵੈਲਿਡ ਆ ਤੁਸੀਂ ਉਹਨੂੰ ਯੂਜ਼ ਕਰ ਸਕਦੇ ਆ ਜਦ ਤੱਕ ਉਹ ਕੈਂਸਲ ਨਹੀਂ ਹੁੰਦਾ। ਤੇ ਉਹ ਕਈ ਵਾਰੀ ਸਟੈਂਪ ਲਾ ਦਿੰਦੇ ਆ ਕੈਂਸਲਡ ਵਿਦ ਪ੍ਰੈਜੁਡਾਈਜ਼ ਜਾਂ ਵਿਦਆਊਟ ਪ੍ਰੈਜੁਡਿਸ। ਸੋ ਇਹ ਟਰਾਈ ਕੀਤਾ ਹੀ ਪਤਾ ਲੱਗਣਾ ਚੇਤਨ ਜੀ, ਇਦਾਂ ਕੋਈ ਕਨਫਰਮੇਸ਼ਨ ਇਸ ਦੀ ਕੋਈ ਨਹੀਂ ਆ ਵੀ ਇਹਨੂੰ ਜੇ ਆਪਾਂ ਕਲੀਅਰ ਕਰ ਦਈਏ ਬਾਈ ਵੀਜ਼ੇ ਤੇ ਆ, ਵੀਜ਼ੇ ਤੇ ਆਉਣ ਦੀ ਸਲਾਹ ਜਿਹੜੀ ਪੁੱਛ ਰਿਹਾ ਤੇ ਉਨੀ ਕੀ ਮੈਨੂੰ ਦੇ ਰਿਹਾ, ਕੋਈ ਇਹਦਾ ਵੀਜ਼ੇ ਤੇ ਆਵੇ ਆਪਣਾ ਅੱਗੇ ਜੋ ਵੀ ਲੀਗਲ ਪਾਥਵੇ ਆ ਸਟੂਡੈਂਟ ਕਰਨਾ ਕੀ ਕਰਨਾ ਨੇ ਉਹਨੂੰ ਇਹ ਪਰਸੂ ਕਰੇ ਹਨਾ। ਤੇ ਸਵਾਲ ਇਹੀ ਆ ਕਿ DUI ਇਫੈਕਟ ਕਰਦੀ ਆ? ਹਾਂਜੀ ਬਿਲਕੁਲ ਕਰ ਸਕਦੀ ਆ, ਕਿਉਂਕਿ ਉਹਨਾਂ ਦੇ ਨਾ ਰੈਕਡ 'ਚ ਉਹ ਬੋਲ ਪੈਂਦੀ ਆ ਜਿਹੜੀ ਕੈਨੇਡਾ ਵਾਲੀਆਂ ਉਹ। ਤੇ ਇਹਦਾ ਰੀਜ਼ਨ ਇੱਕ ਇਹ ਵੀ ਹੁੰਦਾ ਕਿ ਉਹਨਾਂ ਨੇ ਬਾਰਡਰ ਜਿਹੜਾ ਖੁੱਲ੍ਹਾ ਹੀ ਰੱਖਿਆ ਕੈਨੇਡਾ ਵਾਲਾ US ਵਾਲਾ ਸਿਟੀਜ਼ਨਸ ਲਈ ਐਟਲੀਸਟ। ਤੇ ਗੱਲ ਉਹੀ ਹੋ ਜਾਂਦੀ ਹੈ ਕਿ ਹੁਣ ਜੇ ਕੋਈ ਬੰਦਾ ਮੈਨਸਲੌਟਰ ਕਰ ਦੇਵੇ, ਡੋਮੈਸਟਿਕ ਵਾਇਲੈਂਸ ਕਰ ਦੇਵੇ, DUI ਕਰ ਲਵੇ, ਜਿਹੜੇ ਬੜੇ ਕਾਮਨ ਜਿਹੜੇ ਕ੍ਰਾਈਮ ਜਿਹੜੇ ਹੈਗੇ ਆ, ਤੇ ਬੰਦਾ ਇੱਧਰ ਉੱਧਰ ਭਗੌੜੇ ਬੜੇ ਹੁੰਦੇ ਸੀ ਕਈ ਟਾਈਮਾਂ ਤੇ ਕਿ ਇੱਕ ਸਟੇਟ ਤੋਂ ਦੂਜੀ ਚਲ ਗਿਆ, ਦੂਜੀ ਤੋਂ ਤੀਜੀ ਚਲ ਗਿਆ। ਤੇ ਉਹਨਾਂ ਨੇ ਇਹਨਾਂ ਨੂੰ ਰੋਕਣ ਲਈ ਨਾ ਹੁਣ ਜਿਹੜੀ ਡੇਟਾਬੇਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਜਿਹੜਾ ਹੈਗਾ, ਹਾਂ ਜੇ ਉਹਨੂੰ ਪੂਰੀ ਡਿਟੇਲ ਨਹੀਂ ਵੀ ਆਉਂਦੀ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਕੁਛ ਨਾ ਕੁਛ ਕਾਰਾ ਕਰਕੇ ਆਇਆ, ਤਾਂ ਕਰਕੇ ਨਾ ਆਟੋਮੈਟਿਕਲੀ ਜਿਹੜਾ ਫਲੈਗ ਕਰ ਦਿੰਦੇ ਆ ਕਿ ਬੰਦਾ ਡੇਟਾਬੇਸ 'ਚ ਬੋਲਦਾ ਤਾਂ ਕਈ ਵਾਰੀ ਉਹ ਰੋਕ ਦਿੰਦੇ ਆ। ਪਰ ਹੈਗਾ DUI ਦਾ ਛੋਟਾ ਜਿਹਾ ਮਸਲਾ। ਸਾਡੇ ਕਿਸੇ ਸੱਜਣ ਮਿੱਤਰ ਨੂੰ ਐਕਚੁਅਲੀ ਮਿਲੀ ਸੀ, ਉਹ ਵੀ ਮੇਰੇ ਤੋਂ ਪੁੱਛਦਾ ਸੀਗਾ, ਮੈਂ ਕਿਹਾ ਤੈਨੂੰ ਟਰਾਈ ਕਰਨਾ ਪੈਣਾ। ਉਹਨੇ ਟਰਾਈ ਕੀਤਾ, ਹੁਣ ਮਹੀਨੇ ਪਹਿਲਾਂ ਦੀ ਗੱਲ ਆ, ਕੋਈ ਪ੍ਰੋਬਲਮ ਨਹੀਂ ਹੋਈ ਉਹਨੂੰ। ਅੱਛਾ ਉਹ ਆ ਗਿਆ, DUI ਵਾਲਾ ਹੀ ਸੀਗਾ ਉਹਦਾ ਵੀ, DUI ਵਾਲਾ ਸੀਗਾ ਕੈਨੇਡਾ ਤੋਂ ਹੈ ਜੀ। ਤੇ ਇੱਕ ਜਿਹੜੀ ਚੀਜ਼ ਹੁਣ ਮੈਂ ਤਾਂ ਉਧਰਲੇ ਪਾਸੇ ਗਿਆ ਨਹੀਂ, ਉਧਰੋਂ ਜਦੋਂ ਤੁਸੀਂ ਇੱਧਰ ਨੂੰ ਆਉਂਦੇ ਆ ਤਾਂ ਕੈਨੇਡਾ ਦੇ ਵਿੱਚ ਹੀ ਉਹ ਇਮੀਗ੍ਰੇਸ਼ਨ US ਦੀ ਕਰਕੇ ਫਿਰ ਤੁਹਾਨੂੰ ਇੱਧਰ ਨੂੰ ਚੜ੍ਹਨ ਦਿੰਦੇ ਆ ਕਿ ਇੱਥੇ ਆ ਕੇ ਉਤਰ ਕੇ ਜਿੱਦਾਂ ਰੈਗੂਲਰ ਇੰਡੀਆ ਤੋਂ ਹੁੰਦੀ ਹੈ ਤੇ ਇੱਥੇ ਆ ਕੇ ਇਮੀਗ੍ਰੇਸ਼ਨ ਹੁੰਦੀ ਹੈ? ਇਹ ਨਾ ਦੇਖੋ ਜਿਹੜਾ ਦੋ ਤਰੀਕੇ, ਇੱਕ ਤਾਂ ਬਾਰਡਰ ਤੋਂ, ਜਿਹੜਾ ਬਾਰਡਰ ਤੇ ਉਹ ਤਾਂ ਜਿਹੜੇ ਬਿਲਕੁਲ ਬਾਰਡਰ ਤੇ ਇਹਨਾਂ ਦਾ ਚੈੱਕ ਪੁਆਇੰਟ ਜਿਹੜਾ ਹੁੰਦਾ ਉੱਥੇ ਇਮੀਗ੍ਰੇਸ਼ਨ ਕਰਦੇ ਆ US ਵਾਲੇ। ਇੱਕ ਜਿਹੜਾ ਹੈਗਾ ਜਦੋਂ ਜਹਾਜ਼ ਤੋਂ ਬੰਦਾ ਆਉਂਦਾ ਨਾ, ਕਈ 에ਅਰਪੋਰਟ ਜਿਹੜੇ ਹੁੰਦੇ ਆ ਪ੍ਰੀ ਫਲਾਈਟ ਜਿਹੜੀ ਉਹਨੂੰ ਕਹਿੰਦੇ ਆ, ਤੇ ਉਹ ਤੁਸੀਂ ਦੇਖੋ ਕਿ ਦੁਬਈ ਵਾਲੇ 에ਅਰਪੋਰਟ ਦੇ ਵਿੱਚ ਇੱਕ ਇਹਨਾਂ ਨੇ ਕੀਤਾ ਸੀਗਾ, ਹਾਂਜੀ ਕਰਸ਼ ਬਹੁਤ ਜ਼ਿਆਦਾ ਹੋ ਗਿਆ। ਸੇਮ ਥਿੰਗ ਕੈਨੇਡਾ ਵਾਲੀ ਕਿ ਗੁਆਂਢੀ ਤਾਂ ਮੁਲਕ ਆ ਤੇ ਉੱਥੋਂ ਹੀ ਕਿ ਬਾਰਡਰ ਦੇ ਉੱਧਰ ਹੀ ਪਹਿਲਾਂ ਹੀ ਜਿਹੜਾ ਬੰਦੇ ਨੂੰ ਉੱਥੇ ਹੀ ਰੋਕ ਦੋ, ਜਿਹੜਾ ਨਹੀਂ ਆਉਣ ਦੇਣਾ, ਇੰਨੀ ਖੱਜਲ ਖਰਾਬੀ ਕਿਉਂ ਕਰਨੀ ਹੈ ਹਨਾ। ਤੇ ਉਹਨਾਂ ਨੇ ਕਈਆਂ ਨੇ ਜਿਹੜੀ ਇਮੀਗ੍ਰੇਸ਼ਨ ਚੈੱਕ ਆ ਉੱਥੋਂ ਹੀ ਕਰਕੇ ਜਿਹੜਾ ਬੰਦੇ ਨੂੰ ਫਿਰ ਉਹ ਭੇਜਦੇ ਆ ਅੱਗੇ ਤੋਂ। ਠੀਕ ਹੈ, ਹਾਂਜੀ। ਤੇ ਤੁਸੀਂ ਕਈ ਵਾਰੀ ਦੇਖਿਓ ਉਹਨਾਂ ਦਾ 에ਅਰ ਕੈਨੇਡਾ ਵਾਲਿਆਂ ਨੂੰ ਬੰਦਾ ਚੱਕਣ ਜਾਂਦਾ, ਫਲਾਈਟ ਪਹੁੰਚੀ ਹੁੰਦੀ ਡੋਮੈਸਟਿਕ ਟਰਮੀਨਲ ਦੇ ਉੱਤੇ। ਸਹੀ ਗੱਲ ਹੈ, ਕੀ ਹਿਸਾਬ ਦਾ ਜਿਹੜਾ ਬੰਦਾ ਸੈਨ ਫਰਾਂਸਿਸਕੋ ਲੱਭਦਾ ਰਹਿ ਜਾਂਦਾ ਕਿ ਯਾਰ ਤੂੰ ਪਹੁੰਚਿਆ ਨਹੀਂ। ਦੇਸੀ ਸਮਝ ਕੇ ਰੱਖਿਆ ਨਾ 에ਅਰ ਕੈਨੇਡਾ ਨੂੰ ਇਹਨਾਂ ਨੇ। ਚਲੋ ਚੱਕੋ, ਕੋਈ ਗੱਲ ਨਹੀਂ ਜੀ। ਗੁਰਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਰ ਜੀ ਮੈਂ ਇੱਕ ਮੇਰੇ ਦੋ ਸਵਾਲ ਹੈ। ਪਹਿਲਾ ਸਵਾਲ ਹੈ ਕਿ ਮੇਰਾ ਨਾ I-360 ਅਪਰੂਵ ਹੋ ਕੇ ਆਇਆ, ਤਾਂ ਜਿਹੜਾ ਮੇਰਾ ਗਾਰਡੀਅਨ ਹੈ ਤੇ ਉਹ ਮੇਰਾ ਕੇਸ ਕੈਂਸਲ ਕਰਾਉਣ ਨੂੰ ਫਿਰਦਾ, ਮਤਲਬ ਉਹਨੂੰ ਲੋਕੀ ਪੰਪ ਦਿੰਦੇ ਕਿ ਤੂੰ ਇਹਦਾ ਕੇਸ ਕੈਂਸਲ ਕਰਾ ਦੇ, ਹਾਂਜੀ, ਜਿੱਦਾਂ ਤੂੰ ਪੱਕਾ ਕਰਾਇਆ ਹੈਗਾ, ਤੇ ਇਦਾਂ ਉਹ ਕਰਾ ਸਕਦਾ ਹੈਗਾ? ਕਿੰਨੇ ਸਾਲ ਉਮਰ ਹੈ ਹੁਣ ਤੁਹਾਡੀ? ਮੇਰੀ ਜੀ 21 ਦਾ ਹੋ ਜਾਣਾ ਮੈਂ ਅਗਲੇ ਸਾਲ, ਮਤਲਬ ਜੂਨ ਚ ਹੋ ਜਾਣਾ। ਦੇਖੋ 21 ਸਾਲ ਤੱਕ ਤਾਂ ਤੁਸੀਂ ਉਹਦੀ ਛੱਤਰ ਸ਼ਾਇਦ ਥੱਲੇ ਹੀ ਆ। ਹਾਂਜੀ, ਬਿਰਿਆਨੀ ਖਿਲਾਓ ਬਣਾ ਕੇ ਇਹਨੂੰ ਵਧੀਆ ਜੀ। I-360 ਜਿੱਦਾਂ ਅਪਰੂਵ ਹੋ ਕੇ ਆ ਗਿਆ, ਉਹ ਕਰਾ ਸਕਦਾ ਕੈਂਸਲ? ਦੇਖੋ ਭਾਜੀ 21 ਸਾਲ ਉਹ ਬਿਲਕੁਲ ਕਰਾ ਸਕਦਾ ਵਾ। 21 ਸਾਲ ਤੱਕ ਤੁਸੀਂ ਗਾਰਡੀਅਨ ਜਿਹੜਾ ਤੁਹਾਡਾ ਮਾਈਲਸਟੋਨ ਦੇ ਵਿੱਚ 21 ਸਾਲ ਤੱਕ ਮਿਨੀਮਮ ਜਿਹੜਾ ਹੈਗਾ, 21 ਸਾਲ ਤੱਕ ਤੁਸੀਂ ਉਹਦੇ ਥੱਲੇ ਜਿਹੜੇ ਸੀਗੇ ਗਾਰਡੀਅਨ ਦਾ ਪਰਪਸ ਹੀ ਇਹੀ ਹੁੰਦਾ ਕਿ ਕੋਈ ਹੋਰ ਨਹੀਂ ਟੇਕ ਕੇਅਰ ਕਰ ਸਕਦਾ, ਇਹ ਕਰ ਸਕਦਾ। ਤੇ 21 ਸਾਲ ਦੀ ਉਮਰ ਤੋਂ ਪਹਿਲਾਂ ਉਹ ਬਿਲਕੁਲ ਕਰ ਸਕਦਾ। 21 ਸਾਲ ਦੇ ਤੁਸੀਂ ਹੋ ਗਏ ਫਿਰ ਤੁਸੀਂ ਫਿਰ ਮੈਟਰ ਨਹੀਂ ਕਰਨਾ ਇੰਨਾ ਜੀ। ਬਾਕੀ ਇਹ ਹੈ ਗੁਰਪਾਲ ਜੀ, ਜੋ ਵੀ ਤੁਹਾਡਾ ਵਿੰਗ ਤੜਿੰਗ ਹੋਇਆ ਆ ਉਹਨੂੰ ਸਿੱਧਿਆਂ ਕਰਨ ਦੀ ਕੋਸ਼ਿਸ਼ ਕਰੋ, ਚਾਹੇ ਕੁਛ ਵੀ ਆ। ਹੁਣ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ, ਜੇ ਉਹ ਚੁੱਕ ਚਾਹੁੰਦਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਹੁਣ ਇਹੀ ਹੋ ਸਕਦਾ, ਹੁਣ ਇਸ ਤੋਂ ਵੱਧ ਤੱਕ ਕੀ। ਜੇ ਤੁਹਾਡੇ ਕੋਲ ਪੈਸੇ ਪੂਸੇ ਮੰਗਦਾ ਉਹਨੂੰ ਰਿਪੋਰਟ ਕਰੋ ਫਰਾਡ। ਠੀਕ ਹੈ। ਜੇ ਪੈਸੇ ਮੰਗੇ ਆ, ਪੈਸੇ ਪੂਸੇ ਦਿੱਤੇ, ਏਦਾਂ ਦਾ ਕੋਈ ਮਸਲਾ ਕਰਦਾ, ਉਹਨੂੰ ਤੁਸੀਂ ਰਿਪੋਰਟ ਕਰੋ। ਫਿਰ ਹੱਥ ਕੜੀਆਂ ਵੀ ਲੱਗੂਗੀਆਂ। ਗਾਰਡੀਅਨ ਭਾਜੀ ਜਿਹੜੇ ਵੀ ਹੈਗੇ ਆ ਉਹ ਨਾ ਪੰਗਾ ਲਿਓ ਕਿਸੇ ਵੀ
ਸਪੈਸ਼ਲੀ ਜਿੱਦਾਂ ਮਾਈਨਰ ਜਿਹੜਾ ਹੁੰਦਾ, ਕਿਉਂਕਿ ਤੁਸੀਂ ਜਿਹੜਾ ਸਹੁੰ ਖਾ ਕੇ ਕੋਰਟ ਦੇ ਵਿੱਚ ਜ਼ਿੰਮੇਵਾਰੀ ਚੱਕਣ ਲਈ ਕਰਕੇ ਆਏ ਆ, ਸੋ ਏਦਾਂ ਕਈ ਵਾਰੀ ਪੰਗਾ ਬੰਦਾ ਪਾ ਲੈਂਦਾ, ਪੁੱਠੀ ਵੀ ਪੈ ਜਾਂਦੀ ਹੈ ਫਿਰ ਜੇ ਅਗਲਾ ਦੂਜੇ ਵਕੀਲ ਕੋਲ ਚਲ ਗਿਆ। ਸੋ ਇਹਨੂੰ ਤੁਸੀਂ ਜਿਹੜੇ ਦੋਵੇਂ ਜਾਣੇ ਆ ਇਹਦੇ ਵਿੱਚ ਫਿਰ ਅੱਗੇ ਇਹਨਾਂ ਦਾ ਰੱਬ ਨਾ ਕਰੇ ਇਹਦੇ ਨਾਲ ਏਦਾਂ ਆ, ਪਰ ਜੇ ਇਹੋ ਜਿਹਾ ਕੇਸ ਆਉਂਦਾ ਤੇ ਉਹਦਾ ਫਿਰ ਪਾਥਵੇ ਕੀ ਰਹਿੰਦਾ ਹੈ? ਉਸ ਪਾਥਵੇ ਦਾ ਇਹ ਫਿਰ ਇਹਨੂੰ ਵੀ ਕੋਈ ਵਕੀਲ ਬਿਠਾਊਗਾ, ਪੁੱਛੂਗਾ ਕਿ ਬਈ ਗਾਰਡੀਅਨ ਨੇ ਕੀ ਕੀਤਾ ਤੇਰੇ ਨਾਲ, ਫੇਰ ਵੀ ਆਪਣਾ ਦੱਸੂਗਾ ਕਿ ਕੀ ਕੀਤਾ ਵਾ। ਗਾਰਡੀਅਨ ਨੂੰ ਸੁਣਾ ਦੇ ਆਪਣੇ ਨੂੰ ਜਾ ਕੇ ਟੇਪ, ਤੇ ਉਹਨੂੰ ਕਹੇ ਯਾਰ ਬਹਿ ਕੇ ਇਹਨੂੰ ਨਾ ਸਹੀ ਉਹ ਕਰੋ ਯਾਰ, ਕਮਿਊਨਿਟੀ 'ਚ ਇੱਕ ਦੂਜੇ ਦੀਆਂ ਲੱਤਾਂ ਤੁਸੀਂ ਖਿੱਚਣ ਲੱਗ ਪੈਂਦੇ ਆ ਜਾਂ ਏਦਾਂ ਕਰਨ ਲੱਗ ਪੈਂਦੇ ਆ, ਨਾ ਕਰਿਆ ਕਰੋ ਕੰਮ। ਫਿਰ ਉਹ ਕਰੂਗਾ, ਫਿਰ ਗਾਰਡੀਅਨ ਦੇ ਵੀ ਪੇਪਰ ਤੱਕ ਜਾਊਗੀ ਕਿ ਯਾਰ ਇਹ ਹੁਣ ਏਦਾਂ ਕਰਦਾ ਵਾ, ਇਹਨੇ ਆਪਣੇ ਪੇਪਰ ਕਿੱਦਾਂ ਲਏ ਆ, ਫਿਰ ਉੱਤੇ ਉਹਦੇ ਤੱਕ ਗੱਲ ਜਾਊਗੀ, ਹਨਾ। ਜੀ ਸਤਵੰਤ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਪਹਿਲਾਂ ਵਿਸਾਖੀ ਦੇ ਤੁਹਾਨੂੰ ਵਧਾਈਆਂ ਬਹੁਤ ਬਹੁਤ ਜੀ। ਤੁਹਾਨੂੰ ਵੀ ਬਹੁਤ। ਤੁਹਾਨੂੰ ਵੀ ਭਾਜੀ। ਸਾਡਾ ਸ਼ੋਅ ਬਹੁਤ ਵਧੀਆ ਨਾ ਭਾਜੀ। ਏਦਾਂ ਨਾ ਮੇਰੇ ਘਰ ਵਾਲੀ ਦੀ ਟੈਨਸ਼ਨ ਹੋਈ ਤੇ ਹਸਪੀਟਲ 'ਚ ਰਹੇ ਨੇ 10 ਦਿਨ ਇੰਡੀਆ ਦੇ ਵਿੱਚ, ਇਹਦੇ ਬੇਸ ਤੇ ਆਪਾਂ ਮੋਸ਼ਨ ਕਰਕੇ ਕੋਈ ਤਰੀਕ ਨੇੜੇ ਆ ਸਕਦੀ ਹੈ ਸਰ ਮੇਰੀ? ਹਾਂਜੀ ਟਰਾਈ ਕਰ ਸਕਦੇ ਹਾਂ। ਉਹਦੇ ਲਈ ਫਿਰ ਕੀ ਮੰਗਾਉਣਾ ਪਊਗਾ ਮੈਨੂੰ? ਮੈਡੀਕਲ ਵਾਲਾ ਤਾਂ ਉਹਨਾਂ ਨੇ ਡਾਕਟਰ ਨੇ ਦਿੱਤਾ ਲਿਖ ਕੇ, 10 ਦਿਨ ਐਡਮਿਟ ਰਹੇ ਨੇ ਉੱਥੇ, ਤੇ ਹੋਰ ਕੀ ਲਾਉਣਾ ਪਊ ਉਹਦੇ ਲਈ? ਤੁਸੀਂ ਇਹੀ ਇਹਦੇ ਬੇਸ ਤੇ ਲਾ ਸਕਦੇ ਆ, ਹੋਰ ਤਾਂ ਨਹੀਂ ਕੁਛ ਕਰ ਸਕਦੇ ਆ। ਅੱਗੋਂ ਜੱਜ ਦੀ ਵੀ ਮਰਜ਼ੀ ਹੈ, ਹਨਾ। ਕਈ ਵਾਰੀ ਉਹ ਕਰ ਲੈਂਦੇ ਐਕਸੈਪਟ, ਕਈ ਵਾਰੀ ਨਹੀਂ ਕਰਦੇ। ਤੇ ਆਪਣੇ ਵਕੀਲ ਦੇ ਥਰੂ ਕਰਨ ਜਿਹੜਾ ਮੋਸ਼ਨ ਜਿਹੜਾ ਉਹ ਪਾਉਣਾ ਹੈ? ਹਾਂਜੀ ਜੀ, ਆਪਣੇ ਵਕੀਲ ਦੇ ਥਰੂ ਜਿਹੜਾ ਜੀ ਇਹ ਮੋਸ਼ਨ ਨੂੰ ਅੱਗੇ ਕਰਕੇ ਦੇਖੋ, ਵੱਧ ਤੋਂ ਵੱਧ ਨਾ ਹੀ ਹੋ ਜੂਗੀ, ਜੇ ਹੋ ਗਿਆ ਤਾਂ ਚੰਗੀ ਗੱਲ ਆ, ਤੁਹਾਡੀ ਤਰੀਕ ਲਾ ਕੇ ਆ ਜੂਗੀ। ਹਾਂਜੀ, ਨਾਲੇ ਨਾ ਉਹ ਐਮਰਜੈਂਸੀ ਟਰੈਵਲ ਡਾਕੂਮੈਂਟ ਵੀ ਦੇ ਦਿੰਦੇ, ਜੇ ਕਿਸੇ ਨੂੰ ਮੈਡੀਕਲ ਐਮਰਜੈਂਸੀ ਹੋਵੇ ਵਾਪਸ ਵਿਜ਼ਿਟ ਕਰਨ ਦੀ ਆਪਣੇ ਕੰਟਰੀ ਦੇ ਵਿੱਚ, ਉਹ ਵੀ ਇੱਕ ਆਪਸ਼ਨ ਹੁੰਦੀ ਹੈ। ਓਕੇ ਠੀਕ ਹੈ ਜੀ। ਅਗਲੇ ਕਾਲਰ ਰੁਪਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਹਾਂ ਵੀਰ ਜੀ, ਮੇਰਾ ਸਵਾਲ ਇਹ ਹੈ ਕਿ ਵੀ ਮੈਂ ਹੁਣ ਰਾਈਟ ਨਾਓ ਕੈਨੇਡਾ ਦੇ ਵਿੱਚ ਸਟੂਡੈਂਟ ਹਾਂ, ਤੇ ਮੇਰੇ ਕੋਲ ਵਿਜ਼ਟਰ ਵੀਜ਼ਾ ਹੈਗਾ ਅਮਰੀਕਾ ਦਾ, ਕਿ ਮੈਂ ਸਟੱਡੀ ਨੂੰ ਛੱਡ ਕੇ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਸਟੱਡੀ ਵੀਜ਼ਾ ਲੈ ਸਕਦਾ? ਤੇ ਅਗਰ ਉੱਥੋਂ ਲੈ ਲਿਆ ਤੇ ਉੱਥੇ ਕਿੰਨਾ ਕੁ ਖਰਚਾ ਆ ਸਕਦਾ ਸਾਰਾ ਟੋਟਲੀ ਸਾਨੇ ਪੜ੍ਹਾਈ? ਤੁਸੀਂ ਕੈਨੇਡਾ ਦੀ ਪੁੱਛਦੇ ਆ? ਕੈਨੇਡਾ ਤੋਂ ਅਮਰੀਕਾ ਆਉਣ ਬਾਰੇ ਸੋਚਦੇ, ਇੱਥੇ ਦੇ ਲਈ ਸਟੂਡੈਂਟ ਵੀਜ਼ਾ ਹਾਂਜੀ ਬਿਲਕੁਲ ਮਿਲ ਤਾਂ ਸਕਦਾ ਹੈ, ਅਪਲਾਈ ਕਰਨਾ ਪੈਣਾ। ਦੇਖੋ ਭਾਜੀ, ਏਦਾਂ ਕਿ ਤੁਹਾਨੂੰ ਆਨਲਾਈਨ ਸਰਚ ਕਰਨੀ ਪੈਣੀ ਹੈ। ਯੂਨੀਵਰਸਿਟੀਜ਼ ਹਰੇਕ ਦੀ ਆਪਣੀ ਆਪਣੀ ਫੀਸ ਆ, ਕੋਈ ਮਹਿੰਗੀ ਹੈ ਕੋਈ ਸਸਤੀ ਹੈ। ਤੁਹਾਨੂੰ 5000 ਵਾਲੀ ਵੀ ਲੱਭ ਜਾਣੀ ਹੈ, ਤੁਹਾਨੂੰ 80000 ਵਾਲੀ ਵੀ ਲੱਭ ਜਾਣੀ ਹੈ। ਉਹ ਰੈਂਕ ਤੇ ਡਿਪੈਂਡ ਕਰਦਾ ਕਿ ਉਹੀ ਗੱਲ ਆ ਕਿ ਨਾਈਕੀ ਦਾ ਸ਼ੂਜ਼ ਲੈਣਾ ਕਿ ਗੁੱਚੀ ਦਾ ਲੈਣਾ, ਹਨਾ। ਯੂਨੀਵਰਸਿਟੀਆਂ ਦੀ ਵੀ ਏਦਾਂ ਜਿਹੜੀ ਰੈਂਕਿੰਗ ਹੁੰਦੀ ਆ, ਜਿਹੜੇ ਟੌਪ ਸਕੂਲ ਆ ਉਹ ਤਾਂ ਮਹਿੰਗੇ ਹੀ, ਉਹਨਾਂ ਨੂੰ ਪਤਾ ਕਿ ਜ਼ਿੰਦਗੀ ਬੰਦੇ ਦੀ ਬੈਟਰ ਬਣ ਜਾਂਦੀ ਹੈ, ਹਨਾ। ਸੋ ਤੁਸੀਂ ਆਪਣੀ ਮਿਹਨਤ ਲਾਓ ਕਿੱਦਾਂ, ਤੇ ਉਹਨਾਂ ਦੇ ਕਈਆਂ ਦੇ ਸਕਾਲਰਸ਼ਿਪ ਪ੍ਰੋਗਰਾਮ ਵਗੈਰਾ ਵੀ ਹੁੰਦੇ ਆ, ਉਹ ਸਾਰਾ ਤੁਹਾਨੂੰ ਉਹਨਾਂ ਦੀ ਵੈਬਸਾਈਟ ਤੋਂ ਪਤਾ ਲੱਗ ਜੂਗਾ ਖਰਚਾ ਵਗੈਰਾ ਕਿੱਦਾਂ ਵਾ। ਤੇ ਪ੍ਰੋਸੈਸ ਇਹੀ ਹੁੰਦਾ, ਤੁਸੀਂ I-20 ਡਾਕੂਮੈਂਟ ਲੈਣੇ ਆ ਐਡਮਿਸ਼ਨ ਦਾ, ਤੇ ਤੁਸੀਂ ਐਮਬੈਸੀ ਤੋਂ ਵੀਜ਼ਾ ਲੈ ਕੇ ਆਉਂਦੇ ਆ। ਤੇ ਇਹਨਾਂ ਨੂੰ ਫਿਰ ਉੱਥੋਂ ਕੈਨੇਡਾ ਤੋਂ ਵੀ ਮਿਲ ਸਕਦਾ ਸਟੂਡੈਂਟ ਵੀਜ਼ਾ? ਹਾਂਜੀ, ਕੈਨੇਡਾ ਤੋਂ ਮਿਲ ਸਕਦਾ। ਸੋ ਅਪਲਾਈ ਕਰੋ। ਵੈਸੇ ਆ ਹੁਣ ਟਾਈਮ ਹੀ ਆ, ਅਗਸਤ 'ਚ ਸੈਸ਼ਨ ਸ਼ੁਰੂ ਹੋਣੇ ਆ, ਉਸ ਤੋਂ ਪਹਿਲਾਂ ਹੁਣ ਪਤਾ ਨਹੀਂ ਵੀ ਤੁਸੀਂ ਕਰ ਲਿਆ ਜਾਂ ਨਹੀਂ ਕੀਤਾ, ਨਹੀਂ ਤਾਂ ਉਸ ਤੋਂ ਅਗਲੇ ਸਮੈਸਟਰ ਦੇ ਲਈ ਫਿਰ ਕਰੋ ਟਰਾਈ, ਐਟਲੀਸਟ ਉਹ ਹੱਥ ਪੈਰ ਮਾਰਨੇ ਸ਼ੁਰੂ ਕਰੋ। ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿੱਦਾਂ ਵੀ ਜੀ ਮੈਂ ਲਾਸਟ ਵੀਕ ਵੀ ਕਾਲ ਕੀਤੀ ਸੀ ਨਾ, ਮੈਂ ਪੁੱਛਣਾ ਜਿੱਦਾਂ ਸਾਡੀ ਫੈਮਿਲੀ ਆਉਂਦੀ ਹੈ I-730 ਇੰਡੀਆ ਤੋਂ, ਤੇ ਉਹਨਾਂ ਦਾ ਐਡਜਸਟਮੈਂਟ ਆਫ ਸਟੇਟਸ ਦਾ ਕੀ ਪ੍ਰੋਸੈਸ ਹੈ? ਰਾਈਟ ਵੇ ਕਰ ਸਕਦੇ ਹਾਂ ਜਾਂ ਟਾਈਮ ਪਾ ਕੇ ਕਰਨਾ ਪੈਂਦਾ? ਭਾਜੀ ਵੈਰੀ ਸੌਰੀ, ਮੈਨੂੰ ਨਾ ਰਹਿ ਗਿਆ, ਮੈਂ ਨੋਟ ਪਾ ਲੈਣਾ, ਮੈਂ ਨੈਕਸਟ ਟਾਈਮ ਜਵਾਬ ਦੇ ਦੂੰਗਾ। ਮਾਈ ਅਪੋਲੋਜੀਜ਼, ਮੈਂ ਤੁਹਾਡੇ ਬਿਨਾਂ ਆਪਣੇ ਨਾ ਸਵਾਲ ਪੁੱਛੇ ਜਵਾਬ ਦੇ ਦੂੰਗਾ। ਰਹਿ ਗਿਆ ਜੀ, ਠੀਕ ਹੈ, ਨੈਕਸਟ ਟਾਈਮ ਕਰ ਦੇਣਗੇ। ਨੈਕਸਟ ਟਾਈਮ ਕਰ ਦੂੰਗਾ, ਮੈਨੂੰ ਦੇਖਣ ਦਾ ਨਾ ਟਾਈਮ ਨਹੀਂ ਮਿਲਿਆ ਇਸ ਹਫ਼ਤੇ ਜੀ। ਠੀਕ ਹੈ ਜੀ। ਅਗਲੇ ਕਾਲਰ ਰਵਿੰਦਰ ਜੀ। ਹਾਂਜੀ ਰਵਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣਾ ਪੁੱਛਣਾ ਸੀ, ਜਿੱਦਾਂ ਮੇਰੇ ਗਰਲਫ੍ਰੈਂਡ ਆਏ ਹੋਏ ਨੇ ਭਾਜੀ, ਆਸਟ੍ਰੇਲੀਆ ਤੋਂ ਆਏ ਹੋਏ ਨੇ ਵਿਜ਼ਟਰ ਵੀਜ਼ੇ ਦੇ, ਤੇ ਮੇਰੇ ਕੋਲ ਭਾਜੀ ਅਸਾਈਲਮ ਦੀ ਗ੍ਰੀਨ ਕਾਰਡ ਹੈਗਾ, ਤੇ ਮੈਂ ਭਾਜੀ ਕੋਈ ਉਹਨਾਂ ਦਾ ਲੀਗਲ ਬੇਸ ਤੇ ਕਰ ਸਕਦਾ ਕਿ ਉੱਥੇ ਅਪਲਾਈ ਭਾਜੀ ਕਿੱਦਾਂ? ਉਹ ਆਪਣੇ 90 ਦਿਨ ਵਾਲੇ ਵੀਜ਼ਾ ਪੇਪਰ ਤੇ ਆਏ ਆ? ਹਾਂਜੀ ਭਾਜੀ ਉਹਨਾਂ ਦਾ ਵਿਆਹ ਤੁਸੀਂ ਕਰ ਸਕਦੇ ਆ, ਪੇਪਰ ਵਰਕ ਕਾਰਵਾਈ ਚ ਪਾ ਸਕਦੇ ਆ। ਜਿਹੜਾ ਗ੍ਰੀਨ ਕਾਰਡ ਵਾਲੇ ਨਾ, ਉਹਦੀ ਵੇਟ ਚੱਲਦੀ ਪਈ ਹੈ ਇਸ ਵੇਲੇ, ਤੇ ਜਦੋਂ ਉਹਦੀ ਡੇਟ ਪ੍ਰਾਇਓਰਟੀ ਕਰੰਟ ਹੋ ਗਈ, ਫਿਰ ਉਦੋਂ ਤੁਸੀਂ ਬਾਕੀ ਦੀ ਕਾਰਵਾਈ ਕਰ ਸਕਦੇ ਆ। ਮਤਲਬ ਤੁਸੀਂ ਹਾਂਜੀ ਸ਼ੁਰੂ ਕਰ ਸਕਦੇ ਆ, ਤੇ ਪਰ ਉਹ ਸਿਰੇ ਉਦੋਂ ਚੜਨਾ ਜਦੋਂ ਡੇਟ ਕਰੰਟ ਹੋਣੀ ਹੈ। ਭਾਜੀ ਜਦੋਂ ਸਟੂਡੈਂਟ ਨੇ ਉੱਥੇ ਪੜ੍ਹਾਈ ਕਰਦੇ ਨੇ ਆਸਟ੍ਰੇਲੀਆ ਦੇ ਵਿੱਚ? ਹਾਂਜੀ, ਮਤਲਬ ਗ੍ਰੀਨ ਕਾਰਡ ਦੀ ਵੇਟ ਚੱਲਦੀ ਪਈ ਅੱਜ ਕੱਲ। ਹਾਂਜੀ, ਉਹਦਾ ਮਤਲਬ ਲਾ ਸਕਦਾ ਮੈਂ, ਹਨਾ? ਲਾ ਸਕਦੇ ਹਾਂ ਲਾ ਸਕਦੇ ਜੀ। ਚਲੋ ਠੀਕ ਹੈ ਜੀ, ਥੈਂਕ ਯੂ ਭਾਜੀ। ਓਕੇ ਜੀ। ਜਗਦੀਪ। ਹਾਂਜੀ ਭਾਜੀ,
ਹਾਂਜੀ ਭਾਈ, ਮੈਂ ਆਪਣੀ ਫੈਮਿਲੀ ਨਾਲ ਆਇਆ ਸੀਗਾ, ਮਤਲਬ ਗ੍ਰੀਨ ਕਾਰਡ ਆ, ਤੇ ਮੇਰੀ ਵਾਈਫ ਸਟੱਡੀ ਬੇਸ ਤੇ ਇੱਥੇ ਆਈ ਹੋਈ ਆ, ਜੇ ਮੰਗਣੀ ਹੋਈ ਇੱਥੇ ਮੇਰੀ ਇੱਛਾ ਹੋਈ ਸੀ, ਤੇ ਮੈਂ ਉਹਨਾਂ ਨਾਲ ਵਿਆਹ ਕਰਾ ਸਕਦਾ ਹਾਂ ਆਪਣੇ ਬੇਸ ਤੇ ਪੇਪਰ ਦਵਾ ਸਕਦਾ ਉਹਨੂੰ? ਦੁਬਾਰਾ ਇੱਕ ਵਾਰੀ ਸਿਨੈਰੀਓ ਬੋਲੇ, ਤੁਹਾਡਾ ਕੀ ਸਟੇਟਸ ਆ? ਗ੍ਰੀਨ ਕਾਰਡ ਹੈ ਜੀ। ਗ੍ਰੀਨ ਕਾਰਡ ਦੇ ਤੁਹਾਡੀ ਗਰਲਫ੍ਰੈਂਡ ਉਰੇ ਆਏ ਹੋਏ ਆ? ਹਾਂਜੀ, ਉਹ ਸਟੱਡੀ ਬੇਸ ਤੇ ਇੱਥੇ ਆਏ ਆ। ਸਟੱਡੀ, ਹਾਂਜੀ, ਤੁਸੀਂ ਵਿਆਹ ਕਰ ਸਕਦੇ ਆ, ਉਹਨਾਂ ਨੂੰ ਦਵਾ ਸਕਦੇ ਆ, ਪਰ ਉਹਨਾਂ ਨੂੰ ਨਾਲ ਇਹ ਕਿਹੋ ਕਿ ਆਪਣਾ ਜਿਹੜਾ ਸਟੇਟਸ ਆ ਉਹ ਕੰਟੀਨਿਊ ਰੱਖਣ, ਹਨਾ, ਪੜ੍ਹਾਈ ਕਰੀ ਜਾਣ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਹਾਂਜੀ, ਕਰ ਸਕਦੇ। ਅਪਲਾਈ ਕਰਨ ਲਈ ਵਕੀਲ ਦੀ ਲੋੜ ਪਊਗੀ ਜਾਂ ਆਪ ਹੀ ਕਰ ਸਕਦੇ ਆ ਕਿੱਦਾਂ? ਇਹ ਤਾਂ ਤੁਹਾਡੇ ਤੇ ਆ ਭਾਜੀ, ਵਕੀਲ ਨੂੰ ਤੁਹਾਨੂੰ ਆਹ ਸਵਾਲ ਪੁੱਛਣ ਦੀ ਵੀ ਨਹੀਂ ਲੋੜ ਸੀਗੀ, ਇਹ ਵੀ ਤੁਸੀਂ ਆਪ ਹੀ ਲੱਭ ਸਕਦੇ ਸੀਗੇ। ਠੀਕ ਹੈ ਜੀ, ਓਕੇ ਭਾਈ, ਥੈਂਕ ਯੂ ਜੀ, ਲੱਗ ਗਿਆ ਪਤਾ ਜੀ। ਕਰਮਪਾਲ ਜੀ। ਹਾਂ, ਦੋਹਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਕੀਲ ਸਾਹਿਬ, ਮੇਰੇ ਅੰਕਲ 2 ਜੁਲਾਈ 2008 ਤੋਂ ਇੱਥੇ ਐਜ਼ ਏ ਗ੍ਰੀਨ ਕਾਰਡ ਹੋਲਡਰ ਨੇ, ਤੇ 2016 ਦੇ ਵਿੱਚ ਉਹ 11 ਮਹੀਨੇ ਲਈ ਆਊਟ ਆਫ ਕੰਟਰੀ ਹੋ ਗਏ ਸੀ ਵਿਦ ਰੀ ਐਂਟਰੀ ਪਰਮਿਟ, ਤੇ ਹੁਣ ਉਹ 55-15 ਜਿਹੜਾ ਰੂਲ ਹੈਗਾ ਆਪਣਾ ਪੰਜਾਬੀ ਚ ਇੰਟਰਵਿਊ ਦੇ ਸਕਦੇ ਆ ਸਿਟੀਜ਼ਨ ਦੀ, ਉਹ ਅਪਲਾਈ ਕਰਨਾ ਚਾਹੁੰਦੇ ਆ। ਤੇ 15 ਸਾਲ ਕਿਸ ਤਰ੍ਹਾਂ ਕਾਊਂਟ ਕੀਤੇ ਜਾਂਦੇ ਆ? ਉਹ 1 ਸਾਲ ਦਾ ਕੋਈ ਫੈਕਟ ਪਏਗਾ ਜਿਹੜਾ 11 ਮਹੀਨੇ ਸੌਰੀ ਰਹਿ ਕੇ ਆਏ ਨੇ ਬਾਹਰ? ਭਾਜੀ, ਮੈਨੂੰ ਪਰਸਨਲੀ ਮੈਂ ਕਦੀ ਆਹ ਸਿਨੈਰੀਓ ਦੇਖਿਆ ਨਹੀਂ ਕਿ ਕਿਸੇ ਨੇ 55-15 ਵਾਲੇ ਦੇ ਵਿੱਚ ਆਹ ਮੁੱਦਾ ਛੇੜਿਆ ਹੋਵੇ ਕਿ ਇਹ ਹੁਣ ਬਾਹਰ ਚਲ ਗਿਆ ਵਾ ਤੇ ਇਹਨੂੰ ਇਹਦੀ ਕਲੌਕ ਰੀਸੈਟ ਹੋ ਜਾਂਦੀ ਹੈ। ਮੇਰੇ ਹਿਸਾਬ ਨਾਲ ਇਹ ਆਪਣੀ ਆਰਗੂਮੈਂਟ ਪੂਰੀ ਦੇਗਾ ਕਿ ਮੈਨੂੰ ਇੰਨਾ ਟਾਈਮ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਮੈਂ ਇੱਥੇ ਰਿਹਾ ਸੀਗਾ, ਤੇ 55-15 ਦੀ ਮੈਨੂੰ ਐਕਸੈਪਸ਼ਨ ਜਿਹੜੀ ਦਿੱਤੀ ਜਾਵੇ। ਕਿਹੜੇ ਈਅਰ ਚ ਸੀਗਾ ਉਹਨਾਂ ਦੇ ਗ੍ਰੀਨ ਕਾਰਡ ਹੋਏ? ਉਹ 2008 ਚ ਗ੍ਰੀਨ ਕਾਰਡ ਹੋਏ ਸੀ, 16 ਚੋਂ 11 ਮਹੀਨੇ ਲਈ ਬਾਹਰ ਗਏ ਸੀ ਰੀ ਐਂਟਰੀ ਪਰਮਿਟ ਲੈ ਕੇ। ਜੇ ਫੇਸ ਵੈਲਿਊ ਤੇ ਦੇਖੀਏ ਤਾਂ ਅਟਾਰਨੀ ਟਰਕਿਆਨਾ ਜੀ 6 ਮਹੀਨੇ ਤੋਂ ਵੱਧ ਤਾਂ ਫਿਰ ਰੀਸੈਟ ਹੀ ਮੰਨੀ ਜਾਂਦੀ ਹੈ ਕਲੌਕ। ਰੀਸੈਟ ਜਿਹੜੀ ਸਿਟੀਜ਼ਨਸ਼ਿਪ ਹੈਗੀ ਨਾ, ਉਹ ਕੰਟੀਨਿਊਸ ਰੈਜ਼ੀਡੈਂਸ ਜਿਹੜਾ ਹੁੰਦਾ 5 ਸਾਲ ਦੀ ਰਿਕੁਆਇਰਮੈਂਟ ਆ। ਇਹਦੇ ਵਿੱਚ ਨਾ 2 ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਫਿਜ਼ੀਕਲ ਪ੍ਰੈਜ਼ੈਂਸ, ਇੱਕ ਹੁੰਦਾ ਕੰਟੀਨਿਊਸ ਰੈਜ਼ੀਡੈਂਸ। ਫਿਜ਼ੀਕਲ ਪ੍ਰੈਜ਼ੈਂਸ ਹੁੰਦਾ ਕਿ ਬੰਦੇ ਨੇ ਜਿਹੜਾ 2.5 ਸਾਲ ਘੱਟੋ ਘੱਟ ਇੱਥੇ ਰਹਿਣਾ, ਰਾਈਟ, ਤੇ ਕੰਟੀਨਿਊਸ ਰੈਜ਼ੀਡੈਂਸ ਜਿਹੜਾ ਹੁੰਦਾ ਕਿ 5 ਸਾਲ ਦੀ ਬੰਦੇ ਦੀ ਜਿਹੜੀ ਕਲੌਕ ਉਹ ਰੀਸੈਟ ਹੋ ਜਾਂਦੀ ਹੈ ਜਦੋਂ ਬੰਦਾ 6 ਮਹੀਨੇ ਤੋਂ ਵੱਧ ਜਾਵੇ। ਸੋ ਜਿਹੜਾ 6 ਮਹੀਨੇ ਤੋਂ ਵੱਧ ਵਾਲਾ ਜਿਹੜਾ ਬਾਹਰ ਵਾਲਾ ਨਾ ਕਾਨੂੰਨ ਇਹ ਲਿਖਿਆ ਇਹਨਾਂ ਨੇ ਕੰਟੀਨਿਊਸ ਰੈਜ਼ੀਡੈਂਸ ਵਾਸਤੇ ਲਿਖਿਆ, ਸਿਟੀਜ਼ਨਸ਼ਿਪ ਦੀ ਐਲੀਜੀਬਿਲਿਟੀ ਪਰਪਸ ਲਈ। ਜਿਹੜਾ ਐਗਜ਼ੈਂਪਸ਼ਨ ਵਾਲਾ ਜਿਹੜਾ ਰੂਲ ਹੈਗਾ ਉੱਤੇ ਇਹਨਾਂ ਦੀ ਕੋਈ ਕਲੈਰਿਟੀ ਨਹੀਂ ਹੈਗੀ। ਸੋ ਮੇਰੇ ਅਕੋਰਡਿੰਗ ਇਹ ਬਿਲਕੁਲ ਉਹਨੂੰ ਕਲੇਮ ਕਰ ਸਕਦੇ ਆ ਕਿ ਮੈਂ ਐਗਜ਼ੈਂਪਸ਼ਨ ਆਪਣੀ ਇਹ ਕਲੇਮ ਕਰਨੀ ਚਾਹੁੰਦਾ। ਮੋਸਟ ਲਾਈਕਲੀ ਉਹਨਾਂ ਨੇ ਦੇ ਵੀ ਦੇਣੀ। ਚਲੋ ਕਰਕੇ ਦੇਖ ਲਿਓ ਜੀ, ਟਰਾਈ ਜ਼ਰੂਰ। ਓਕੇ, ਥੈਂਕ ਯੂ। ਜਗੀਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਵਿਸਾਖੀ ਦੀਆਂ ਵਧਾਈਆਂ ਜੀ ਤੁਹਾਨੂੰ। ਤੁਹਾਨੂੰ ਵੀ। ਹਾਂਜੀ ਰਣਾ ਸਾਹਿਬ, ਮੇਰਾ 2 ਸਵਾਲ ਹੈ। ਇੱਕ ਤਾਂ ਮੈਂ ਬੱਚਿਆਂ ਦਾ ਅਪਲਾਈ ਕੀਤਾ ਸੀ ਜੀ 12 ਚ, ਤਾਂ ਹੁਣ ਤੱਕ ਮੈਨੂੰ ਕੋਈ ਲੈਟਰ ਨਹੀਂ ਆਇਆ। ਤੁਸੀਂ ਗ੍ਰੀਨ ਕਾਰਡ ਕਿ ਸਿਟੀਜ਼ਨ? ਮੈਂ ਸਿਟੀਜ਼ਨ ਜੀ। ਹਾਂਜੀ, ਨਹੀਂ ਉਹਦਾ ਤਾਂ 2009 ਵਾਲੇ ਕੇਸ ਜਿਹੜੇ ਚੱਲਦੇ ਆ, ਤੇ ਜੇ ਲੈਟਰ ਕੋਈ ਨਹੀਂ ਆਇਆ ਵਧੀਆ ਪੈਂਡਿੰਗ ਰਹਿਣ ਤੇ ਅਜੇ ਤੁਹਾਡਾ ਟਾਈਮ ਲੱਗਣਾ। ਤੇ ਉਦਾਂ ਇਹ ਆ ਕਿ ਤੁਸੀਂ ਮੇਕ ਸ਼ੋਰ ਕਰਿਓ ਐਡਰੈਸ ਵਗੈਰਾ ਤੁਹਾਡੇ ਅਪਡੇਟਡ ਆ, ਫੋਲੋਅਪ ਵਗੈਰਾ ਤੁਸੀਂ ਜਿਹੜਾ ਕਰਦੇ ਰਹੋ। ਨਹੀਂ ਫਿਰ ਸਾਨੂੰ ਪਤਾ ਕਿੱਦਾਂ ਲੱਗੂਗਾ ਜੀ? ਐਡਰੈਸ ਤੁਹਾਡੇ ਅਪਡੇਟ ਹੋਣੇ ਚਾਹੀਦੇ ਆ, ਤੇ ਆਨਲਾਈਨ ਤੁਸੀਂ ਜੇ ਤੁਹਾਨੂੰ ਸ਼ੱਕ ਆ ਕਿ ਕੋਈ ਗੜਬੜ ਨਾ ਹੋਈ ਹੋਵੇ, ਤੁਸੀਂ ਉਹਨਾਂ ਨੂੰ ਕਾਲ ਕਰਕੇ ਫੋਲੋਅਪ ਕਰ ਲਓ ਇੱਕ ਵਾਰੀ। ਜੀ ਹਾਂਜੀ। ਦੂਜਾ ਮੇਰਾ ਕੁਐਸਚਨ ਇਹ ਹੈ ਜੀ, ਮੇਰਾ ਪੁੱਤਾ ਮੇਰਾ ਇੱਥੇ ਪੜ੍ਹਾਈ ਦੇ ਬੇਸ ਤੇ ਇੱਥੇ ਆ ਗਿਆ ਸੀ, ਜਦੋਂ ਕੇਸ ਨਿਕਲੇ ਉਹਦਾ ਫਿਰ ਆਪਾਂ ਕੀ ਕਰ ਸਕਦੇ ਆ? ਉਹਨੇ ਜਿਹੜਾ ਪ੍ਰਿੰਸੀਪਲ ਬੈਨੀਫਿਸ਼ਰੀ ਹੈ ਨਾ, ਜਿੱਦਾਂ ਜਿਹੜੇ ਉਹਦੇ ਘਰ ਦੇ ਉਹਦੇ ਬੇਸ ਤੇ ਹੀ ਉਹ ਐਡਜਸਟ ਕਰ ਸਕਦਾ, ਇਕੱਲਾ ਨਹੀਂ ਉਹ ਕੁਛ ਕਰ ਸਕਦਾ। ਘਰਦਿਆਂ ਨਾਲ ਗ੍ਰੀਨ ਕਾਰਡ ਆਉਣਾ ਨਾਲ ਜ਼ਰੂਰੀ ਆ, ਜਾਂ ਤਾਂ ਘਰ ਦੇ ਵੀ ਵੀਜ਼ਾ ਉਹਨਾਂ ਕੋਲ ਹੋਵੇ ਉਰੇ ਹੁਣ, ਤੇ ਜਾਂ ਫਿਰ ਉਹ ਐਮਬੈਸੀ ਵਾਲੀ ਕਾਰਵਾਈ ਪਾਣੀ ਪੈਣੀ ਹੈ। ਠੀਕ ਹੈ ਜੀ। ਠੀਕ ਹੈ ਜੀ। ਨਹੀਂ ਤਾਂ ਵਿਆਹ ਕਰੋ ਮੁੰਡੇ ਦਾ, ਫੜ ਕੇ ਕੰਮ ਨਿਬੇੜੋ ਜੀ। ਗੁਰਜੀਤ ਸਿੰਘ ਜੀ। ਹਾਂਜੀ ਸਰ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ। ਹਾਂਜੀ ਸਰ, ਮੇਰਾ ਸਵਾਲ ਸੀ ਕਿ ਮੈਂ 2023 ਦੇ ਵਿੱਚ ਅਪ੍ਰੈਲ ਦੀ 23 ਤਰੀਕ ਨੂੰ ਆਇਆ ਸੀ ਜੀ, ਤੇ ਸਰ ਮੇਰਾ ਵਰਕ ਪਰਮਿਟ ਸਾਈਲੈਂਟ ਕਲੌਕ ਲਾ ਕੇ ਵਰਕ ਪਰਮਿਟ ਦੇ ਲਿਆ, ਤੇ ਮੇਰਾ ਇਸ ਟਾਈਮ ਕੇਸ ਆਨਲਾਈਨ ਅਜੇ ਤੱਕ ਨਹੀਂ ਹੋਇਆ। ਤੁਸੀਂ ਸੇਫ ਲੰਘੇ ਸੀਗੇ, ਫੜੇ ਗਏ ਹੈਗੇ, ਕੀ ਚੱਕਰ ਸੀਗਾ? ਹਾਂਜੀ ਸਰ, ਫੜੇ ਗਏ, ਫਾਈਲ ਬਣ ਕੇ ਆਏ, ਤੇ ਮੇਰੀ ਇਮੀਗ੍ਰੇਸ਼ਨ ਜੱਜ ਦੇ ਸੈਕਰਾਮੈਂਟੋ ਉਹਨਾਂ ਤਰੀਕ ਪਾਈ ਸੀ 25 ਸਤੰਬਰ। ਠੀਕ ਹੈ। ਤੇ ਮੈਂ ਉੱਥੇ ਗਿਆ ਸੀ ਜੱਜ ਦੇ, ਤੇ ਉਹਨੇ ਜੱਜ ਨੇ ਮੈਨੂੰ ਇਹ ਕਿਹਾ ਵੀ ਤੇਰਾ ਕੇਸ ਆਨਲਾਈਨ ਹੋ ਕੇ ਮੇਰੇ ਕੋਲ ਨਹੀਂ ਆਇਆ, ਜਦੋਂ ਮੇਰੇ ਕੋਲ ਕੇਸ ਆਊਗਾ ਤੇ ਮੈਂ ਤੈਨੂੰ ਲੈਟਰ ਪਾਊਂਗਾ ਮਾਸਟਰ ਹੀਅਰਿੰਗ ਦਾ, ਫਾਈਨਲ ਦਾ, ਤੇ ਅਜੇ ਤੱਕ ਮੇਰਾ ਕੇਸ ਆਨਲਾਈਨ ਨਹੀਂ ਹੋਇਆ, ਤੇ ਮੈਨੂੰ ਕੀ ਕਰਨਾ ਚਾਹੀਦਾ ਹੈ?
ਤੁਸੀਂ ਭਾਜੀ ਵਕੀਲ ਹਾਇਰ ਕੀਤਾ ਇਹਦੇ ਵਿੱਚ? ਹਾਂਜੀ, ਵਕੀਲ ਕੀਤਾ ਜੀ। ਵਕੀਲ ਨੂੰ ਤੁਸੀਂ ਈਮੇਲ ਪਾਓ ਪਹਿਲਾਂ ਕਿ ਭਾਈ ਮੇਰਾ ਇਦਾਂ ਕੇਸ ਆ, ਕੀ ਚੱਲਦਾ ਨਾ, ਤਾਂ ਕਿ ਤੁਹਾਨੂੰ ਉਹਦੀ ਪ੍ਰੋਟੈਕਸ਼ਨ ਮਿਲੇ, ਹਨਾ। ਮੈਂ ਵਕੀਲ, ਕਿਉਂਕਿ ਸਾਲ ਦੇ ਅੰਦਰ ਅੰਦਰ ਕੇਸ ਜਿਹੜਾ ਕੇਸ ਲਾਤਾ ਕਿ ਕੇਸ ਵੀ ਨਹੀਂ ਲਾਇਆ ਜੇ? ਕੇਸ ਸਰ ਮੈਂ ਉਹੀ ਮਤਲਬ ਕੇਸ ਸਾਈਲੈਂਟ ਕਲੋਕਾ ਲਾ ਕੇ ਤੇ ਕੇਸ ਉਹੀ ਆਪਣਾ ਵਰਕ ਪਰਮਿਟ ਲਿਆ ਵਾ ਤੇ ਸੋਚ ਲੱਗ ਗਈ ਆ ਮੇਰੀ ਵਰਕ ਪਰਮਿਟ ਸੋਚ ਲਾ ਕੇ। ਹਾਂ ਜਾਂ ਨਾ ਚ ਜਵਾਬ ਦੇ ਕਿ ਲਾਤਾ ਕਿ ਨਹੀਂ ਲਾਇਆ। ਹਾਂਜੀ ਲਾਇਆ ਸਰ, ਵਕੀਲ ਕੋ ਹੀ ਆ ਲੱਗਾ, ਵਕੀਲ ਦੇ ਰਾਹੀਂ ਹੋਇਆ ਸਾਰਾ ਕੁਝ, ਵਰਕ ਪਰਮਿਟ ਲਿਆ ਜਿਹੜਾ। ਬਸ ਠੀਕ ਹੈ, ਫਿਰ ਆਪਣਾ ਵੇਟ ਕਰੋ ਉਹਨੂੰ, ਹਨਾ। ਜੱਜ ਨੇ ਜੇ ਕਹਿਤਾ ਤਾਂ ਦਊਗੇ ਵਰਕ ਪਰਮਿਟ, ਜੇ ਆ ਗਿਆ ਤਾਂ ਤੁਹਾਡਾ ਨੂੰ ਕਰੋ ਇੰਜੋਏ, ਪਾ ਦੂਗੀ ਤਰੀਕ ਉਹ। ਚੇਂਜ ਕਰਵਾ ਕੇ ਤੇ ਜਾਂ ਮੈਂ ਕੋਰਟ ਚੇਂਜ ਕਰਵਾ ਲੈਂਦਾ, ਜਿਹੜਾ ਸੈਕਰਾਮੈਂਟ ਤੋਂ ਕੈਨਕੋਡ ਜਾਂ ਸੈਂਟ ਫਰਾਂਸਿਸਕੋ ਲੈ ਜਾਂਦਾ, ਤੇ ਫਿਰ ਕੇਸ ਆਨਲਾਈਨ ਦੇ ਵਿੱਚ ਕੋਈ ਹੋਊਗੀ ਆਪਾਂ ਨੂੰ ਸੌਖ ਕੇ ਜਾਂ ਉਹੀ ਪ੍ਰੋਸੀਜਰ ਹੋਊਗਾ? ਨਹੀਂ, ਪਹਿਲੀ ਗੱਲ ਤਾਂ ਮੇਰਾ ਵੀਰ ਏਦਾਂ ਕੇਸ ਤੁਸੀਂ ਚੇਂਜ ਕਰ ਨਹੀਂ ਸਕਦੇ, ਜਿੱਥੇ ਤੁਸੀਂ ਰਹਿੰਦੇ ਆ ਉਹਦੇ ਹਿਸਾਬ ਨਾਲ ਕੇਸ ਜਿਹੜਾ ਉਹ ਚੱਲਦਾ ਵਾ। ਤੇ ਮੈਨੂੰ ਨਹੀਂ ਪਤਾ ਕੇਸ ਕਿਉਂ ਰੁਕਿਆ ਪਿਆ ਵਾ, ਪਰ ਉੱਥੇ ਤੁਸੀਂ ਵਕੀਲ ਦੀ ਸਲਾਹ ਲਓ, ਮੋਸ਼ਨ ਟੂ ਰੀਕੈਲੰਡਰ ਵਗੈਰਾ ਕਰਾਓ। ਹਾਂਜੀ, ਤੇ ਬਾਕੀ ਵਕੀਲ ਤੋਂ ਕਨਫਰਮ ਕਰ ਲਓ ਵੀ ਭਾਈ ਕੇਸ ਲਾਇਆ ਕਿ ਨਹੀਂ ਲਾਇਆ, ਜਿੱਦਾਂ ਵੀ ਹੈ ਨਾ ਆਪਣੇ ਉਸ ਹਿਸਾਬ ਦੇ ਨਾਲ। ਅਟਾਰਨੀ ਟਰਕਿਆਨਾ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਮੁੜਦੇ ਹਾਂ। ਤੇ ਸਰੋਤੇ ਕਾਲ ਕਰ ਸਕਦੇ ਹੋ, ਜਿਹੜਾ ਆਫਿਸ ਦਾ ਨੰਬਰ ਹੈ 408 272 5200 4082725200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਟਰਕਿਆਨਾ ਜੀ। ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਕੁਛ ਕੁ ਜਿਹੜੀਆਂ ਆਪਾਂ ਕਾਲਸ ਜਿਹੜੀਆਂ ਲੈਂਦੇ ਹਾਂ, ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 5200। ਇੱਕ ਜਿਹੜਾ ਕਾਮਨ ਕੁਐਸਚਨ ਕਾਫੀ ਜ਼ਿਆਦਾ ਪੁੱਛਿਆ ਜਾਂਦਾ ਆ, ਮੀਆਂ ਬੀਬੀ ਆ ਅਪਲਾਈ ਕੀਤਾ ਆ ਕਿਸੇ ਦਾ, ਚਾਹੇ ਉਹ ਵਰਕ ਪਰਮਿਟ ਲਈ ਆ, ਚਾਹੇ ਉਹ ਕਿਸੇ ਹੋਰ ਕੇਸ ਦੇ ਲਈ ਆ, ਗ੍ਰੀਨ ਕਾਰਡ ਲਈ ਆ, ਇੱਕ ਦਾ ਆ ਜਾਂਦਾ ਇੱਕ ਦਾ ਰਹਿ ਜਾਂਦਾ ਆ, ਉਹ ਦੂਜਾ ਬੰਦਾ ਕਾਹਲਾ ਪੈਣ ਲੱਗ ਜਾਂਦਾ ਵੀ ਮੇਰਾ ਕਿਉਂ ਨਹੀਂ ਆਇਆ। ਉਸ ਮਾਮਲੇ ਦੇ ਵਿੱਚ ਕੀ ਆ, ਉਹ ਵੇਟ ਹੀ ਕਰਨੀ ਹੁੰਦੀ ਆ ਜਾਂ ਕੁਝ ਹੋਰ ਵੀ ਹੋ ਸਕਦਾ ਹੈ? ਜੀ ਵੇਟ ਹੀ ਕਰਨੀ ਹੁੰਦੀ ਹੈ, ਕਿਉਂਕਿ ਦੇਖੋ ਟੈਕਨੀਕਲੀ ਸਾਰਿਆਂ ਦੀਆਂ ਫਾਈਲਾਂ ਅਲੱਗ-ਅਲੱਗ ਆ, ਕੋਈ ਏਦਾਂ ਨਹੀਂ ਕਿ ਉਹਦਾ ਕਿਉਂ ਪਹਿਲਾਂ ਆ ਗਿਆ, ਮੇਰੇ ਤੋਂ ਬਾਅਦ 'ਚ ਫਾਈਲ ਕੀਤਾ ਸੀਗਾ। ਸੋ ਡਿਪੈਂਡ ਕਰਦਾ ਆਫਿਸਰ ਤੇ, ਕਈ ਸਾਰੇ ਫੈਕਟਰਸ ਤੇ ਕਰਦਾ। ਉਹ ਵੇਟ ਕਰੋ, ਤੁਸੀਂ ਆ ਜਾਣਾ, ਕੋਈ ਉਹਨਾਂ ਨੇ ਕਿਹੜਾ ਰੱਖ ਕੇ ਫਾਇਦਾ ਉਹਨਾਂ ਨੂੰ ਆਉਂਦੀ ਆ, ਉਹ ਕਿਹੜਾ ਬੱਸਾਂ ਦੁਸ਼ਮਣੀ ਕੱਢਦੇ ਆ। ਜੀ ਜੀ। ਇੱਕ ਆਨਲਾਈਨ ਆਪਣਾ ਸਵਾਲ ਆ, ਗੁਰਦੁਆਰਾ ਸਾਹਿਬ ਤੋਂ ਸੁੰਦਰ ਸਿੰਘ ਹੁਣੀ ਪੁੱਛਦੇ ਵੀ ਗ੍ਰੀਨ ਕਾਰਡ ਲੱਗਾ ਸੀ, ਉਹਨਾਂ ਦੀ ਇੰਟਰਵਿਊ ਆਈ ਆ, ਉਹ ਕਹਿੰਦੇ ਵੀ ਬਾਕੀ ਮੇਰੇ ਨਾਲਦਿਆਂ ਦੀ ਕਿਸੇ ਦੀ ਨਹੀਂ ਆਈ, ਵੀ ਕੋਈ ਡਿਫਰੈਂਟ ਚੀਜ਼ ਹੋਊਗੀ ਜਾਂ ਕਿੱਦਾਂ? ਨਹੀਂ, ਨਾਰਮਲੀ ਆ, ਤੁਸੀਂ ਆਪਣਾ ਹਾਂਜੀ ਠੀਕ ਹੈ ਜੀ। ਜਿਹੜੇ ਗੁਰਦੁਆਰੇ ਵਾਲੇ ਆ ਨਾ, ਇਹ ਜ਼ਰੂਰ ਦੇਖ ਲਿਓ, ਕਈ ਵਾਰੀ ਉਹ ਪੁੱਛਦੇ ਆ ਕਿ ਵਰਕ ਹਿਸਟਰੀ ਵਗੈਰਾ ਸਾਰੀ ਕਿੱਦਾਂ, ਵੀਜ਼ਾ ਕਈ ਵਾਰੀ ਲਿਆ ਹੁੰਦਾ ਕਿਤੇ ਹੋਰ ਪਾਸਿਓਂ ਲਿਆ ਹੁੰਦਾ ਵਾ, ਚੇਨਈ ਤੋਂ ਲਿਆ ਹੁੰਦਾ, ਤੇ ਉਹ ਕਹਿੰਦਾ ਕੰਮ ਤੂੰ ਇੱਥੇ ਕਰਦਾ ਸੀਗਾ ਤੇ ਵੀਜ਼ਾ ਇੱਥੋਂ। ਸਾਰੀ ਜਿਹੜੇ ਪਹਿਲੂ ਆ ਨਾ, ਕਿੱਥੋਂ ਕਿੱਥੋਂ ਵੀਜ਼ਾ ਲਿਆ, ਕਿੱਥੇ ਕੰਮ ਕੀਤਾ, ਕੀ ਡਿਊਟੀਆਂ ਕੀਤੀਆਂ, ਉਹ ਸਾਰੀਆਂ ਜਿਹੜੀਆਂ ਆਪਣੇ ਵਕੀਲ ਨਾਲ ਜਿਹੜੀਆਂ ਡਿਸਕਸ ਕਰਕੇ ਜਾਇਓ। ਠੀਕ ਹੈ ਜੀ। ਕਾਲਰਸ ਵੱਲ ਵਧੀਏ। ਮਨਪ੍ਰੀਤ, ਹਾਂਜੀ ਕੀ ਸਵਾਲ ਹੈ ਜੀ? ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਈ, ਮੇਰਾ ਭਾਈ ਕੇਸ ਗ੍ਰਾਂਟ ਹੋਇਆ ਸੀਗਾ 3.5 ਮਹੀਨੇ ਪਹਿਲਾਂ, ਮੇਰਾ ਤੇ ਮੇਰੀ ਵਾਈਫ ਦਾ, ਸਾਡਾ ਦੋਨਾਂ ਦਾ ਕੇਸ ਸੀਗਾ। ਤੇ ਉਹਨਾਂ ਦਾ ਫਿੰਗਰਪ੍ਰਿੰਟ ਸੀਗੇ ਜਿਹੜੇ, ਉਹਨਾਂ ਦੇ ਸਿਰਫ ਸਾਡੀ ਫਾਈਨਲ ਡੇਟ ਤੋਂ ਇੱਕ ਦਿਨ ਪਹਿਲਾਂ ਹੋਏ ਸੀਗੇ, ਤੇ ਸਾਡਾ ਕੇਸ ਗ੍ਰਾਂਟ ਹੋ ਗਿਆ ਸੀਗਾ ਜੀ। ਤੇ ਆਪਣਾ ਸਰਕਾਰੀ ਵਕੀਲ ਸੀਗਾ, ਉਹ ਕਹਿੰਦੇ ਵੀ ਮੈਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰਨਾ। ਹੁਣ ਆਲਮੋਸਟ 3 ਮਹੀਨੇ ਤੋਂ ਵੱਧ ਹੋ ਗਏ, ਕੋਈ ਆਏ ਨਹੀਂ, ਰਿਸਪੌਂਸ ਨਹੀਂ ਆਇਆ ਕੋਈ ਕੁਛ। ਉਹ ਕਈ ਵਾਰੀ ਉੱਦਾਂ ਰਹਿ ਜਾਂਦੀ ਹੈ ਗੱਲ, ਆਪਣੇ ਵਕੀਲ ਤੋਂ ਕਹਿ ਕੇ ਈਮੇਲ ਪਵਾ ਦਿਓ ਸਰਕਾਰੀ ਵਕੀਲ ਨੂੰ। ਓਕੇ ਭਾਜੀ।
ਹਾਂਜੀ ਈਮੇਲ ਵੈਸੇ ਉਹਨਾਂ ਨੇ ਕੀਤੀ ਸੀਗੀ, ਪਰ ਉਹ ਕਹਿੰਦੇ ਵੀ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ। 2-3 ਵਾਰ ਕੀਤੀ ਆ, ਹੁਣ 15 ਦਿਨ ਹੋ ਗਏ, ਕਹਿੰਦੇ ਕੋਈ ਰਿਸਪੌਂਸ ਨਹੀਂ ਆਇਆ। ਇਹਦੇ ਵਿੱਚ ਫਿਰ ਏਦਾਂ ਵਾ ਕਿ ਵਕੀਲ ਨੂੰ ਹੀ ਕੰਟੈਕਟ ਕਰਨਾ ਪੈਣਾ, ਜ਼ਿਆਦਾ ਗੱਲ ਉਹਦੀ ਸੁਣਨੀ ਆ। ਕੋਈ ਏਦਾਂ ਤਾਂ ਹੈ ਨਹੀਂ ਕਿ ਤੁਹਾਨੂੰ ਸਿੱਧਾ ਹੀ ਆਈਸ ਵਾਲਿਆਂ ਨੇ ਮਿਲ ਲੈਣਾ ਵਾ, DHS ਵਾਲਿਆਂ ਨੇ ਮਿਲ ਲੈਣਾ। ਵਕੀਲ ਦੇ ਥਰੂ ਜਿਹੜਾ ਆਪਣਾ ਈਮੇਲ ਦੁਬਾਰਾ ਕਰਾ ਦਿਓ, ਉਹੀ ਬੈਸਟ ਆ। ਠੀਕ ਹੈ ਜੀ, ਓਕੇ ਬਸ ਠੀਕ ਹੈ ਜੀ। ਇੱਕ ਭਾਈ ਛੋਟਾ ਜਿਹਾ ਹੋਰ ਕੁਐਸਚਨ ਸੀਗਾ, ਜਲਦੀ ਕਰ ਲਿਓ ਜੀ। ਹਾਂਜੀ ਹਾਂਜੀ, ਮੇਰਾ ਕਜ਼ਨ ਹੈ ਜੀ, ਉਹਨੇ ਕੈਨੇਡਾ ਉਹਦੇ ਕੋਲ ਵਰਕ ਪਰਮਿਟ ਆ, ਤੇ ਉਹ ਸੋਚਦਾ ਸੀਗਾ ਵੀ ਮੈਂ ਇੱਧਰ ਆਉਣਾ, ਤੇ ਉਹਦਾ ਕੁਛ ਹੋ ਸਕਦਾ? ਭਾਜੀ ਜਿਹੜਾ ਦੇਖੋ, ਲੀਗਲ ਤਾਂ ਸਾਰੀਆਂ ਆਪਸ਼ਨਾਂ ਓਪਨ ਹੁੰਦੀਆਂ ਹੈ ਨਾ, ਵਿਆਹ ਦਾ, ਜਿਹੜਾ ਆਪਣਾ ਸਟੱਡੀ ਵੀਜ਼ਾ, ਇਨਵੈਸਟਮੈਂਟ ਵੀਜ਼ਾ। ਜਿਹੜੀ ਅਸਾਈਲਮ ਵਾਲੀ ਗੱਲ ਆ, ਉਹ ਆਪਾਂ ਕਿਸੇ ਨੂੰ ਸਲਾਹ ਦੇ ਨਹੀਂ ਸਕਦੇ ਬਾਰਡਰ ਟੱਪਣ ਦੀ। ਤੇ ਦੂਸਰੀ ਗੱਲ ਏਦਾਂ ਵਾ ਕਿ ਕੈਨੇਡਾ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਕੈਨੇਡਾ ਵਾਲਿਆਂ ਨੂੰ ਵੀ ਪੁੱਛਦੇ ਉੱਥੋਂ ਕਿ ਉੱਥੇ ਕਿਉਂ ਨਹੀਂ ਅਸਾਈਲਮ ਫਾਈਲ ਕੀਤਾ, ਉੱਥੇ ਕੀ ਨਤੀਜਾ ਬਣਿਆ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਬੈਕ ਹੋਮ ਆਪਣੀ ਕੰਟਰੀ 'ਚ, ਪਹਿਲਾਂ ਉਹ ਕੈਨੇਡਾ ਹੀ ਆਪਣਾ ਅਸਾਈਲਮ ਫਾਈਲ ਕਰੋ, ਤੇ ਜੇ ਜਿੱਤ ਜਾਂਦੇ ਆ ਤਾਂ ਵਧੀਆ ਗੱਲ ਆ ਉੱਥੇ, ਹਨ ਜੀ। ਨਹੀਂ ਤਾਂ ਆਪਾਂ ਦੇਖਿਆ ਹੀ ਆ, ਹੁਣ ਇੱਥੇ ਇਹਨਾਂ ਨੇ ਹੁਣ ਜਿਹੜੀ ਕੈਨੇਡਾ ਤੋਂ ਆ ਰਹੇ ਦੇ ਲਈ ਵੀ ਤੇ ਇਹੀ ਕੀਤਾ ਹੀ ਹੋਇਆ ਆ, ਕਾਰਵਾਈ ਸਖਤੀ ਹੈ ਇਹਨਾਂ ਦੀ ਵੀ ਇੱਥੇ। ਹਾਂਜੀ। ਸਰਬਦੀਪ, ਹਾਂਜੀ ਸਰਬਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ, ਮੈਂ ਸਿਟੀਜ਼ਨ ਹੋ ਗਿਆ ਸੀ, ਤੇ ਮੈਂ ਆਪਣੇ ਬੱਚਿਆਂ ਦੇ ਨਾ ਪਾਸਪੋਰਟ ਆਪਣੀ ਉਹਦੇ ਉੱਤੇ ਸਿਟੀਜ਼ਨ ਸਰਟੀਫਿਕੇਟ ਦੇ ਉੱਤੇ ਇਸ਼ੂ ਕਰਾ ਲਏ ਸੀ। ਹਾਂਜੀ। ਤੇ ਉਹਨਾਂ ਦੇ ਹੁਣ ਮੈਂ ਸਰਟੀਫਿਕੇਟ ਲੈਣੇ ਆ, ਉਹ ਕਿੱਦਾਂ ਲੈ ਜਾਣਗੇ? ਨੈਚੁਰਲਾਈਜੇਸ਼ਨ ਸਰਟੀਫਿਕੇਟ, ਹਾਂਜੀ, N600 ਫਾਰਮ ਭਰਨਾ ਪੈਣਾ। ਹਾਂਜੀ, ਉਹ ਜਦੋਂ ਅਸੀਂ ਉਹਨਾਂ ਦੇ ਪਾਸਪੋਰਟ ਲਏ ਹੋਏ, ਜਦੋਂ ਉਹਦੇ ਹੈਗੇ ਅਸੀਂ ਭਰਦੇ ਹਾਂ, ਉਹਦੇ ਵਿੱਚ ਉਹ ਜਦੋਂ ਪੁੱਛਦੇ ਆ, ਉਹ ਕਹਿੰਦੇ ਤੁਸੀਂ ਪਾਸਪੋਰਟ ਤੁਹਾਡੇ ਕੋਲ ਹੈਗੇ ਹੈ, ਉਹ ਤੁਹਾਨੂੰ ਦੇ ਜਸਟ ਕਿਕ ਮੀ ਆਊਟ। ਤੁਸੀਂ ਕਰਨਾ ਕੀ ਹੈ ਸਰਟੀਫਿਕੇਟ ਉਦਾਂ, ਜੇ ਪਾਸਪੋਰਟ ਤੁਹਾਡੇ ਕੋਲ ਅਮਰੀਕਾ ਦਾ ਹੈਗਾ? ਮੈਂ ਵੈਸੇ ਕਿਊਰੀਅਸ ਆ ਕਿ ਕਿਸੇ ਯੂਜ਼ ਤਾਂ ਹੁੰਦਾ ਨਹੀਂ ਕਿਸੇ ਚੀਜ਼। ਇੰਡੀਆ ਦੇ ਵੀਜ਼ਾ ਵਗੈਰਾ ਲੈਣੇ ਆ, ਉਹ ਫਿਰ ਸਰਟੀਫਿਕੇਟ ਮੰਗਦੇ ਆ ਆਫਟਰ 18, ਜੇ ਉਹਨਾਂ ਨੇ ਲੈਣੇ ਆ, ਉਹਨਾਂ ਨੇ ਇਹਨਾਂ ਦੇ ਸਰਟੀਫਿਕੇਟ ਵਗੈਰਾ ਮੰਗਣੇ ਆ, ਹੋਰ ਕਿਸੇ ਦੀ ਵੀ ਰਿਕੁਆਇਰਮੈਂਟ ਪੈ ਸਕਦੀ ਹੈ। ਨਹੀਂ, ਪਾਸਪੋਰਟ ਦੇ ਉੱਤੇ ਕਿਹੜਾ ਸਰਟੀਫਿਕੇਟ ਹੈ? US ਪਾਸਪੋਰਟ ਹੀ ਬੰਦੇ ਕੋਲ ਹੈਗਾ ਤਾਂ। ਜਦੋਂ ਤੁਸੀਂ ਇੰਡੀਅਨ ਵੀਜ਼ਾ ਮੰਗਦੇ ਹੋ, ਉਹ ਨਾਲ ਤੁਹਾਡੇ ਸਿਟੀਜ਼ਨ ਦੀ ਸਰਟੀਫਿਕੇਟ ਦੀ ਕਾਪੀ ਮੰਗਦੇ, ਨੈਚੁਰਲਾਈਜੇਸ਼ਨ ਦੀ ਮੰਗਦੇ। ਇਹ ਗੱਲ ਠੀਕ ਹੈ ਇਹਨਾਂ ਦੀ, ਨੈਚੁਰਲਾਈਜੇਸ਼ਨ ਦੀ ਤਰੀਕ, ਉਹ ਸਾਰੀਆਂ ਚੀਜ਼ਾਂ ਪੁੱਛਦੇ ਆ। ਹਾਂਜੀ, ਤੁਸੀਂ N600 ਭਰਿਆ ਵਾ ਫਾਰਮ? ਫੀਸ ਲੱਗਦੀ ਉਹਦੀ, ਭਰਿਆ ਵਾ ਤੁਸੀਂ? ਰਿਸੀਟ ਹੈਗੀ ਤੁਹਾਡੇ ਕੋਲ? ਨਹੀਂ ਭਾਜੀ, ਉਹ ਜਦੋਂ ਭਰਦੇ ਆਨਲਾਈਨ ਉਹਨੂੰ ਭਰਦੇ ਨਾ, ਉਹ ਤੁਹਾਨੂੰ ਪੁੱਛਦੇ ਆ ਤੁਹਾਡੇ ਕੋਲ US ਪਾਸਪੋਰਟ ਹੈਗਾ? ਜਦੋਂ ਤੁਸੀਂ ਉਹ ਤੇ ਕਲਿੱਕ ਕਰਦੇ ਨੇ US ਪਾਸਪੋਰਟ, ਉਹ ਆਟੋਮੈਟਿਕਲੀ ਕਿਕ ਯੂ ਆਊਟ। ਅੱਛਾ, ਦਿੰਦੇ ਨਹੀਂ? ਪੇਪਰ ਵਾਲੀ ਭਰ ਕੇ ਦੇਖ ਲਓ, ਪੇਪਰ ਵਾਲੀ ਭਰ ਕੇ ਦੇਖ ਲਈਏ ਫਿਰ। ਹਾਂਜੀ ਹਾਂਜੀ, ਇਹੀ ਤਰੀਕਾ ਰਹਿ ਗਿਆ। ਹਾਂਜੀ ਹਾਂਜੀ, ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਓਕੇ। ਪਰਮਿੰਦਰ ਜੀ। ਉਹਦੇ ਚ ਏਦਾਂ ਕਿ ਜਦੋਂ ਤੁਸੀਂ ਭਰਨਾ ਨਾ, ਫੀਸ ਫੂਸ ਲੱਗਣੀ, ਰਸੀਦ ਆ ਜਾਣੀ, ਅਮਰੀਕੀ ਸਰਕਾਰ ਨੂੰ ਉਹ ਕਰਨਾ ਪੈਣਾ ਵਾ। ਤੇ ਜਿਹੜਾ ਅਲਟੀਮੇਟਲੀ ਜੇ ਨਹੀਂ ਫਿਰ ਵੀ ਅਮਰੀਕਨ ਗਵਰਨਮੈਂਟ ਦਿੰਦੀ, ਉਹ ਤੁਹਾਨੂੰ ਡਿਨਾਇਲ ਦਊਗੀ ਬਕਾਇਦਾ ਕਿ ਤੇਰੇ ਆਹ ਰੀਜ਼ਨ ਕਰਕੇ ਡਿਨਾਈ ਹੈ, ਤੇ ਤੁਸੀਂ ਉਹ ਇੰਡੀਆ ਵਾਲਿਆਂ ਦਾ ਦਿਖਾ ਸਕਦੇ ਕਿ ਦੇਖ ਬਾਈ ਮੈਂ ਟਰਾਈ ਕੀਤਾ ਹੈਗਾ, ਉਹ ਕਹਿੰਦੇ ਨਹੀਂ ਦੇਣਾ। ਜੀ ਹਾਂਜੀ, ਪਰਮਿੰਦਰ ਭਾਜੀ ਜੱਜ ਜੋਰਡਨ ਲੂਇਸ ਕਿੱਦਾਂ ਜੀ? ਗੋਰਡਨ ਲੂਇਸ ਠੀਕ ਹੈ, ਓਲਡ ਆ ਜੱਜ, ਠੀਕ ਆ, ਤਰੀਕ ਅੱਗੇ ਪਾ ਦਿੰਦੇ ਕਈ ਵਾਰੀ ਛੋਟੀ ਮੋਟੀ ਗੱਲ ਤੇ। ਠੀਕ ਹੈ ਜੀ, ਠੀਕ ਹੈ, ਓਕੇ ਭਾਜੀ, ਧੰਨਵਾਦ। ਓਕੇ ਜੀ। ਰਾਜੀਵ। ਹੈਲੋ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਮੈਂ 2010 ਚ ਆਪਣੇ ਭਰਾ ਦਾ ਬਲੱਡ ਰਿਲੇਸ਼ਨ ਅਪਲਾਈ ਕੀਤਾ ਸੀ, ਤੇ ਪਿਛਲੇ ਸਾਲ ਮੇਰੇ ਭਰਾ ਦੀ ਡੈਥ ਹੋ ਗਈ। ਉਹਦੇ 2 ਬੇਟੇ, ਇੱਕ 16 ਸਾਲ ਦਾ, ਇੱਕ 14 ਸਾਲ ਦਾ। ਜਦੋਂ ਦੀ ਭਰਾ ਦੀ ਡੈਥ ਹੋਈ ਆ, ਉਹਨਾਂ ਨੂੰ ਮੈਂ ਹੀ ਇੱਥੋਂ ਪੜ੍ਹਾਈ ਲਈ, ਰੋਟੀ ਪਾਣੀ ਲਈ ਖਰਚਾ ਭੇਜ ਰਿਹਾ। ਮੈਂ ਪੁੱਛਣਾ ਸੀ ਕਿ ਮੈਂ ਉਹਨਾਂ ਨੂੰ ਅਡੋਪਟ ਕਰ ਸਕਦਾ, ਦੋਨਾਂ ਜਣਾਂ ਨੂੰ ਲੀਗਲ? ਕਿੰਨੇ ਸਾਲ ਦੇ ਹੁਣ? 14 ਤੇ 16। ਇੱਕ 16 ਇੱਕ 14 ਦਾ ਜੀ। ਮੇਰਾ ਵੀਰ, ਉਹਦੀ ਨਾ ਅਡਾਪਸ਼ਨ ਵਾਲੀ ਤਾਂ ਚੱਲ ਗਈ, ਉਹਨਾਂ ਦੀ ਟਾਈਮਲਾਈਨ ਹੋ ਗਈ ਓਵਰ 14 ਸਾਲ। ਉਹ ਨਹੀਂ ਹੁਣ ਹੋਣਾ ਅਡਾਪਸ਼ਨ ਦਾ, ਤੇ ਲੰਬਾ ਚੌੜਾ ਪ੍ਰੋਸੈਸ ਹੁੰਦਾ, ਉਹਦਾ ਟਾਈਮ ਚੱਲ ਗਿਆ ਤੁਹਾਡਾ। ਤੇ ਇਹਦੀ ਹੁਣ ਹਾਂਜੀ ਰਿਕੁਆਇਰਮੈਂਟ ਬਣਨੀ ਨਹੀਂ ਤੁਹਾਡੀ ਅਡਾਪਸ਼ਨ ਦੀ। ਕੋਈ ਹੋਰ ਤਰੀਕਾ? ਮੈਂ ਕਹਿੰਦਾ ਚੱਲ ਮੇਰੇ ਕੋਲ ਹੀ ਆ ਜਾਣ, ਜੇ ਉੱਥੇ ਹੀ ਮੈਂ ਹੀ ਪਾਲਣੇ ਆ, ਤੇ ਜੇ ਮੇਰੇ ਕੋਲ ਕਿਸ ਤਰੀਕੇ ਨਾਲ ਆ ਜਾਣ, ਨਹੀਂ ਆ ਸਕਦੇ ਜੀ ਅਡਾਪਸ਼ਨ ਦੀ? ਭਾਜੀ ਹਿਊਮੈਨਿਟੇਰੀਅਨ ਬੇਸਿਸ ਜਾਂ ਇਹ ਉਹ ਹੈ ਕੁਛ ਏਦਾਂ? ਆਪਣਾ ਜਿਹੜਾ ਸਟੱਡੀ ਵੀਜ਼ਾ ਉਹ ਟਰਾਈ ਕਰ ਸਕਦੇ ਆ, ਟੂਰਿਸਟ ਵੀਜ਼ਾ ਟਰਾਈ ਕਰ ਸਕਦੇ ਆ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਏਦਾਂ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਓਕੇ ਜੀ। ਅੰਮ੍ਰਿਤਪਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਤਰਕਿਆਨਾ ਜੀ, ਮੇਰਾ ਸਵਾਲ ਇੱਕ ਵੇ ਵੀ ਮੇਰਾ ਨਾ ਕੇਸ ਤੁਹਾਡੇ ਕੋਲ ਹੀ ਲੱਗਾ ਹੋਇਆ ਹੈ ਜੀ, ਤੇ ਮੈਂ ਨਾ ਆਪਣਾ ਜਨਵਰੀ ਤੁਹਾਡੇ ਆਫਿਸ 'ਚ ਵੀ ਆਇਆ ਸਾਂ ਤੇ ਮੇਰਾ 24 ਜਨਵਰੀ ਨੂੰ ਕੇਸ ਫਾਈਲ ਹੋਇਆ ਹੈ ਤੇ ਮੈਂ ਆਪਣੇ ਕਲੋਕ ਦੇ ਬਾਰੇ ਗੱਲ ਕਰਨੀ ਸੀ ਵੀ ਮੇਰੇ ਹੱਦ ਤੱਕ ਕਲੋਕ ਨਹੀਂ ਚੱਲੇ ਤੇ ਸ਼ਿਕਾਗੋ ਕੋਰਟ 'ਚ ਮੇਰਾ ਕੇਸ ਸਿਸਟਮ ਲੱਗਾ ਹੋਇਆ ਹੈ। ਅੱਛਾ, ਮੈਨੂੰ ਪਤਾ ਨਹੀਂ ਭਾਜੀ। ਉਹਨੂੰ ਨਾ ਆਪਣੀ ਜਿਹੜੀ ਸਾਡੀ ਟੀਮ ਆ ਉਹਨੂੰ ਹੀ ਉਹ ਕਰੋ। ਮੇਰੇ ਇਸ ਬਾਰੇ ਇਸ ਵੇਲੇ ਤਾਂ ਮੇਰੇ ਮੂਹਰੇ ਹੈ ਨਹੀਂਗਾ ਕੇਸ। ਉਹ ਤੁਹਾਨੂੰ ਰਿਪਲਾਈ ਕਰ ਦੋਗੇ ਕਿਉਂ ਨਹੀਂ ਚੱਲਿਆ ਕਲੌਕ, ਕੀ ਰੀਜ਼ਨ ਉਹਦਾ ਹੈਗਾ। ਭਾਜੀ ਮੈਂ ਉਹਨਾਂ ਨੂੰ ਕੀਤਾ ਸੀ, ਉਹ ਆਂਦੇ ਵੀ ਵੇਟ ਹੀ ਕਰੋ ਕਿਉਂਕਿ ਉਦੋਂ ਆਂਦੇ ਵੀ 1 ਹਫ਼ਤੇ ਤੋਂ ਲੈ ਕੇ 1 ਮਹੀਨੇ ਦੇ ਵਿੱਚ ਚੱਲ ਜਾਂਦੇ ਨੇ, ਫਿਰ ਆਖਣ ਲੱਗੇ ਵੀ 1 ਮਹੀਨੇ ਤੋਂ ਲੈ ਕੇ 3 ਮਹੀਨੇ ਵਿੱਚ ਚੱਲ ਜਾਂਦੇ ਨੇ। ਤੇ ਮੈਂ ਨਾ ਤੇ ਕੇਸ ਮੈਂ ਪਿਛਲੇ ਸਾਲ ਜੂਨ ਦਾ ਡਾਕਟ ਕੀਤਾ ਹੋਇਆ ਤੁਹਾਡੇ ਕੋਲ। ਤੁਹਾਡਾ ਆਪਣਾ ਨਾਂ ਦੱਸਿਓ ਮੈਨੂੰ ਪੂਰਾ, ਕੀ ਹੈ? ਮੇਰਾ ਅੰਮ੍ਰਿਤਪਾਲ ਵਿਰਕ ਹੈ ਜੀ। ਅੰਮ੍ਰਿਤਪਾਲ ਵਿਰਕ, ਸੌਰੀ ਲਾਸਟ ਨਹੀਂ ਸੁਣਿਆ। ਵਿਰਕ VIRK। ਲਾਸਟ ਸਿਰਫ 3 ਡਿਜਿਟ ਦੱਸਿਓ ਏਲੀਅਨ ਨੰਬਰ ਦੇ, ਸਿਰਫ 3 ਅਖੀਰਲੇ 3 ਨੰਬਰ ਦੱਸਣੇ, ਏ ਨੰਬਰ ਦੇ ਆਪਣੇ ਏਲੀਅਨ ਨੰਬਰ ਦੇ ਅਖੀਰਲੇ 3। 1132। ਠੀਕ ਹੈ, ਮੈਂ ਉਹਨਾਂ ਨੂੰ ਕਹਿ ਦੂੰਗਾ ਤੁਹਾਨੂੰ ਫੋਲੋ ਅਪ ਕਾਲ ਇਹ ਕਰ ਲੋਗੇ। ਤੇ ਸਰ ਮੇਰਾ ਇੱਕ ਸਵਾਲ ਹੋਰ ਸੀ, ਜੇ ਮੰਨ ਲਓ 3 ਮਹੀਨਿਆਂ ਬਾਅਦ ਜੇ ਕਲੋਕ ਨਹੀਂ ਚੱਲਦੇ ਤੇ ਆਪਣਾ ਉਹਦੇ ਵੀ 5 ਜਾਂ 6 ਮਹੀਨੇ ਕੰਪਲੀਟ ਹੋਣ ਤੋਂ ਬਾਅਦ ਅਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹਾਂ? ਹਾਂਜੀ ਬਿਲਕੁਲ ਕਰਾਂਗੇ, ਡਾਕਟ ਦੇ ਹਿਸਾਬ ਨਾਲ। ਅੱਛਾ, ਤੇ ਡੋਕਟ ਦੇ ਵਿੱਚ ਸਰ ਮੇਰਾ ਕੇਸ 22 ਜੂਨ ਦਾ, 23 ਜੁਲਾਈ ਦਾ ਰਾਉਂਡ ਅਬਾਊਟ ਹੋਇਆ ਪਿਆ। ਮੇਰਾ ਵੀਰ ਮੈਨੂੰ ਉਹ ਨਹੀਂ ਨਾ ਪਤਾ ਕਿ ਰੁਕਿਆ ਕਿਉਂ ਆ ਕੇਸ। ਕਈ ਵਾਰੀ ਕੀ ਹੁੰਦਾ ਕਿ ਹੁਣ ਕਈ ਸਾਰੇ ਫੈਕਟਰ ਜਿਹੜੇ ਰੁਕਣ ਦੇ ਬੰਦੇ ਦੇ ਕਲੌਕ ਦੇ ਹੋ ਸਕਦੇ ਆ। ਸੋ ਕਈ ਜੇ ਤਾਂ ਉੱਦਾਂ ਬੋਲਦੀ ਨਹੀਂ ਕਲੌਕ ਪਰ ਡਾਕਟ ਸਹੀ ਹੋ ਗਿਆ। ਸਾਡੇ ਤੋਂ ਹਾਇਰ ਕਰਨ ਤੋਂ ਪਹਿਲਾਂ ਕੋਈ ਡਿਲੇ ਸੀਗਾ, ਕੋਈ ਤਰੀਕ ਮਾਸਟਰ ਹੀਅਰਿੰਗ ਪਈ ਸੀਗੀ ਤੁਹਾਡੀ? ਜਦੋਂ ਤੁਹਾਨੂੰ ਹਾਇਰ ਕੀਤਾ, ਜਦੋਂ ਮੈਂ ਫਾਰਮ ਭਰ ਕੇ ਘੱਲੇ ਸਨ ਨਾ, ਤੇ ਮੇਰੀ ਤੁਹਾਡੀ ਟੀਮ ਨਾਲ ਗੱਲ ਹੋਈ ਸੀ, ਅਭਿਸ਼ੇਕ ਤੁਹਾਡੀ ਟੀਮ ਦੇ ਵਿੱਚ ਕੋਈ ਮੈਂਬਰ। ਹਾਂਜੀ। ਤੇ ਉਹਦੇ ਵਿੱਚ ਗੱਲ ਹੋਈ ਤੇ ਉਹਨਾਂ ਪੁੱਛਿਆ ਸੀ ਵੀ ਤੁਸੀਂ ਮੇਨ ਐਪਲੀਕੈਂਟ ਕਿਹਨੂੰ। ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਆਪਣਾ ਵੀ ਜਦੋਂ ਸਾਨੂੰ ਉੱਥੋਂ ਬਾਰਡਰ ਤੋਂ ਰਿਲੀਜ਼ ਕੀਤਾ ਗਿਆ ਕੈਂਪ ਦੇ ਵਿੱਚੋਂ, ਤੇ ਉਹਨਾਂ ਨੇ ਮੇਨ ਐਪਲੀਕੈਂਟ ਮੇਰੀ ਵਾਈਫ ਨੂੰ ਬਣਾ ਕੇ ਲੋਕੇਸ਼ਨ ਵਗੈਰਾ ਵੀ ਸਾਰਾ ਕੁਝ ਉਹਨੂੰ ਲਾ ਕੇ ਦਿੱਤਾ ਉਹਨਾਂ ਨੇ। ਹਾਂਜੀ। ਤੇ ਉਦੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਫਿਰ ਕੇਸ ਹੁਣ ਉਹਦੇ ਨਾਂ ਤੇ ਲੱਗੇਗਾ ਕਿ ਮੇਰੇ ਨਾਂ ਤੇ ਲੱਗੇਗਾ? ਵੀ ਉਹਨਾਂ ਆਖਿਆ ਵੀ ਜੇ ਉਹਨੂੰ ਕੀਤਾ ਹੈ ਤੇ ਵੀ ਕੇਸ ਉਹਨਾਂ ਦੇ ਨਾਮ ਤੇ ਲੱਗੇਗਾ। ਫਿਰ 2 ਮਹੀਨੇ ਦੀ ਪ੍ਰੋਸੈਸਿੰਗ ਤੋਂ ਬਾਅਦ ਫਿਰ ਮੈਨੂੰ ਤੁਹਾਡੀ ਟੀਮ ਵੱਲੋਂ ਕੋਲ ਆਈ ਤੇ ਉਹ ਆਖਣ ਵੀ ਕੱਲ ਨੂੰ ਸਟੋਰੀ ਕਿਹਦੀ ਲੱਗਣੀ? ਮੈਂ ਸਟੋਰੀ ਮੇਰੀ ਲੱਗਣੀ ਹੈ। ਉਹ ਕਹਿੰਦੇ ਵੀ ਫਿਰ ਤੁਹਾਨੂੰ ਮੇਨ ਐਪਲੀਕੈਂਟ ਬਦਲਣਾ ਪਏਗਾ। ਤੇ ਉਹਦੇ ਵਿੱਚ ਹੀ ਘੱਟੋ ਘੱਟ ਮੇਰੇ 4 ਤੋਂ 5 ਮਹੀਨੇ ਵੀ ਆਪਣਾ ਉਰਾਂ ਪਰਾਂ ਹੋ ਗਏ ਨੇ। ਤੇ ਬਦਲਤਾ ਫਿਰ ਕੋਰਟ ਨੇ ਮੇਨ ਐਪਲੀਕੈਂਟ? ਹਾਂਜੀ, ਮੇਨ ਐਪਲੀਕੈਂਟ ਬਦਲ ਦਿੱਤਾ ਤੇ 24 ਜਨਵਰੀ ਨੂੰ ਉਹਨਾਂ ਨੇ ਐਪਲੀਕੇਸ਼ਨ ਐਕਸੈਪਟ ਕੀਤੀ ਹੈ। ਚਲੋ ਉਹ ਮੈਨੂੰ ਹੁਣ ਦੇਖਣਾ ਪੈਣਾ, ਜਿਹੜਾ ਅਦਲਾ ਬਦਲੀ ਵਾਲਾ ਵਾ ਡਿਲੇ ਕਿਹਦੇ ਉੱਤੇ ਸੁੱਟਦੇ ਆ? ਉਹ ਸਰਕਾਰ ਖੁਦ ਜ਼ਿੰਮੇਵਾਰੀ ਲੈਂਦੀ ਆ ਕਿ ਉਹ ਤੁਹਾਡੇ ਉੱਤੇ ਪਾਉਂਦੇ ਆ ਕਿ ਤੁਸੀਂ ਬਦਲਿਆ ਵਾ? ਤੇ ਮੇਰਾ ਸਟਾਫ ਤੁਹਾਨੂੰ ਕਾਲ ਕਰਕੇ ਦੱਸ ਦਊਗਾ। ਠੀਕ ਹੈ ਜੀ। ਪਰ ਇਹ ਹੈਗਾ ਆਪਾਂ ਫਾਈਲ ਤਾਂ ਆਪਾਂ ਕਰਾਂਗੇ ਹੀ, ਭਾਵੇਂ ਕਲੌਕ ਬੋਲਦੀ ਆ ਕਿ ਨਹੀਂ ਬੋਲਦੀ ਆ, ਫਿਰ ਦੇਖਦੇ ਆ ਕਿੱਦਾਂ ਚੱਲਦਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਗਗਨਦੀਪ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਵਾਲ ਇਹ ਹੈ ਵੀ ਜਿਹੜੇ ਕੋਈ ਫੈਮਲੀਆਂ ਇੱਥੇ ਅਸਾਈਲਮ ਤੇ ਨੇ, ਜੇ ਉਸ ਤੋਂ ਬਾਅਦ ਉਹਨਾਂ ਦੇ ਕੋਲੇ ਕੋਈ ਕੈਨੇਡਾ ਤੋਂ ਸਪਾਂਸਰਸ਼ਿਪ ਹੁੰਦੀ ਹੈ, ਕਿ ਉਹ ਕੈਨੇਡਾ ਮੂਵ ਕਰ ਸਕਦੇ ਵਿਦ ਫੈਮਲੀ? ਜੇ ਕੈਨੇਡਾ ਪੱਕੇ ਤੌਰ ਤੇ ਜਾ ਸਕਦੇ? ਹਾਂਜੀ ਬਿਲਕੁਲ, ਜਿਹੜੇ ਵੀ ਕੰਟਰੀ 'ਚ ਪੱਕੇ ਤੌਰ ਤੇ ਜਾ ਸਕਦੇ ਆ। ਨਹੀਂ ਵੀਰ ਜੀ, ਮੇਰਾ ਸਵਾਲ ਏਦਾਂ ਸੀ ਵੀ ਇੱਥੇ ਅਮਰੀਕਾ ਅਸਾਈਲਮ ਤੇ ਹੈ ਫੈਮਲੀ। ਮਤਲਬ ਅਸਾਈਲਮ ਗ੍ਰਾਂਟ ਹੋ ਗਿਆ ਕਿ ਅਸਾਈਲਮ ਪੈਂਡਿੰਗ? ਨਹੀਂ ਪੈਂਡਿੰਗ ਹੈ ਵੀਰ ਜੀ। ਠੀਕ ਹੈ, ਜਾ ਸਕਦੇ, ਆ ਨਹੀਂ ਸਕਦੇ। ਤੁਸੀਂ ਆਉਣ ਦਾ ਪੁੱਛਦੇ ਆ, ਜਾਣ ਦਾ ਤਾਂ ਕੋਈ ਨਹੀਂ ਆ ਨਹੀਂ ਭਾਜੀ ਸਕਦੇ, ਜਾ ਸਕਦੇ ਹੋ, ਕਿਉਂਕਿ ਅਸਾਈਲਮ ਜੇ ਮਤਲਬ ਉਹਦੇ ਲਈ ਕੋਈ ਇਦਾਂ ਦਾ ਐਸਾ ਚ ਬਿਨਾ ਟਰੈਵਲ ਐਮਰਜੈਂਸੀ ਚ ਉਹ ਟਰੈਵਲ ਦਿੰਦੇ ਆ, ਇਦਾਂ ਘੁੰਮਣ ਫਿਰਨ ਵਾਲੀ ਟਰੈਵਲ ਤਾਂ ਨਹੀਂ ਉਹ ਦਿੰਦੇ। ਨਹੀਂ ਤੁਸੀਂ ਸੌਰੀ, ਮੈਨੂੰ ਲੱਗਦਾ ਮੈਂ ਕਿਤੇ ਵਾਇਸ ਮਿਸ ਹੋ ਗਈ। ਮੇਰਾ ਸਵਾਲ ਏਦਾਂ ਸੀਗਾ ਵੀ ਜਿਹੜੇ ਲੋਕ ਇੱਥੇ ਅਸਾਈਲਮ ਤੇ ਨੇ, ਜੇ ਉਹਨਾਂ ਦੇ ਕੋਲੇ ਕੈਨੇਡਾ ਤੋਂ ਸਪਾਂਸਰਸ਼ਿਪ ਹੋਵੇ ਤਾਂ ਕੀ ਉਹ ਪੱਕੇ ਤੌਰ ਤੇ ਅਸਾਈਲਮ ਨੂੰ ਇੱਥੇ ਖਤਮ ਕਰਕੇ ਕੈਨੇਡਾ ਮੂਵ ਹੋ ਸਕਦੇ? ਹਾਂਜੀ ਬਿਲਕੁਲ ਮੂਵ ਹੋ ਸਕਦੇ ਆ। US ਨੂੰ ਤੁਸੀਂ ਜਦੋਂ ਕਹਿਣਾ ਕਿ ਮੈਂ ਮੂਵ ਹੋਣਾ ਵਾ, ਭਾਵੇਂ ਪੱਕੇ ਤੌਰ ਤੇ ਕੱਚੇ ਤੌਰ ਤੇ, ਉਦੋਂ ਉਦਾਂ ਹੀ ਬੰਦੇ ਨੂੰ ਬਾਹਰ ਕੱਢਣਾ ਚਾਹੁੰਦੇ ਆ। ਸੋ ਤੁਸੀਂ ਉਹਨਾਂ ਨੂੰ ਜਦੋਂ ਕਹਿਣਾ ਵਾਪਸ ਲੈਣਾ, ਕਹਿਣਾ ਜਾਓ, ਉਹਨਾਂ ਨੇ ਕਿਉਂ ਰੋਕਣਾ ਬੰਦੇ ਨੂੰ? ਤੇ ਫਿਰ ਉਹਦੇ ਲਈ ਕੰਟਰੀ ਆਊਟ, ਜਿੱਦਾਂ ਇੰਡੀਆ ਤਾਂ ਨਹੀਂ ਜਾਣਾ, ਕੋਈ ਇੱਥੋਂ ਹੀ ਸਿੱਧਾ ਹੋ ਜਾਊਗਾ ਕੈਨੇਡਾ? ਇਹ ਕੈਨੇਡਾ ਦਾ ਕੁਐਸਚਨ ਆ। US ਵਾਲੇ ਖੁਸ਼ ਆ, ਕਹਿੰਦੇ ਸਾਡੇ ਦੇਸ਼ ਤੋਂ ਨਿਕਲੋ ਬਸ, ਬਾਕੀ ਜਿਹੜੇ ਦੇਸ਼ ਨੇ ਸੱਦਣਾ ਤੁਹਾਨੂੰ, ਉਹਨਾਂ ਦੀ ਜ਼ਿੰਮੇਵਾਰੀ ਕਿ ਉਹਨਾਂ ਨੇ ਕਿੱਦਾਂ ਸੱਦਣਾ।
ਅਸੀਂ ਤੁਹਾਡੇ ਨਾਲ ਤਾਂ ਕੰਟੈਕਟ ਕੀਤਾ ਜੀ, ਉੱਧਰ ਵਾਲੇ ਬੰਦਿਆਂ ਨੂੰ ਕੁਛ ਨਹੀਂ ਪਤਾ, ਅਸੀਂ ਉੱਧਰ ਪਤਾ ਕੀਤਾ, ਉਹ ਕਹਿੰਦੇ ਅਮਰੀਕਾ ਦਾ ਕੁਐਸਚਨ ਹੈ, ਸੋ ਸਾਡੇ ਕੋਲ ਅਮਰੀਕਾ ਵਿੱਚ ਆਪਸ਼ਨ ਸਭ ਤੋਂ ਬੈਟਰ ਤੁਸੀਂ ਅਮਰੀਕਾ ਦਾ ਦੇਖੋ ਜੀ, ਇੱਕ ਆ ਵੀ ਜਾਣ ਲੱਗਿਆਂ ਨੂੰ ਜੀ ਜਾਇਆਂ ਨੂੰ ਕਹਿੰਦੇ ਆ, ਕਹਿੰਦੇ ਵੀ ਕੋਈ ਚੱਕਰ ਨਹੀਂ, ਜਿੱਦਾਂ ਮਰਜ਼ੀ ਜਾਓ, ਜਿੱਦਾਂ ਮਰਜ਼ੀ ਜਾਓ, ਆਉਣ ਦੇ ਉੱਤੇ ਸਾਡੀ ਜ਼ਿੰਮੇਵਾਰੀ, ਅਸੀਂ ਦੇਖਾਂਗੇ ਉਦੋਂ ਵੀ ਇਹਦਾ ਭਾਜੀ ਆਪਣੇ ਵੀਕ ਦੇ ਵਿੱਚ ਪਤਾ ਨਹੀਂ ਕਿੰਨੇ ਕੇਸ ਆਂਦੇ, ਕੋਈ ਸਹੇਲੀ ਨਾਲ ਬੈਠਾ, ਸਹੇਲੀ ਗਲਤੀ ਨਾਲ ਚਲਾ ਕੇ ਕਿਤੇ ਸੈਨ ਡਿਏਗੋ ਮਾਲ ਸ਼ਾਪਿੰਗ ਕਰਦੀ ਕਰਦੀ ਬਾਹਰ ਲੈ ਗਈ ਬੰਦੇ ਨੂੰ, ਕੋਈ ਕੈਨੇਡਾ ਵਾਲਾ ਬਾਰਡਰ ਟੱਪ ਗਿਆ, ਉਹ ਕਹਿੰਦਾ ਭਾਜੀ ਆਪਾਂ ਤਾਂ ਉਡੀਕਦੇ ਰਹਿ ਗਏ ਕਿਤੇ ਸ਼ਾਇਦ ਚੈੱਕ ਪੁਆਇੰਟ ਆਊਗਾ, ਆਪਾਂ ਮੁੜ ਆਵਾਂਗੇ, ਤਾਂ ਉਹਦਾ ਐਗਜ਼ਿਟ ਲੈਂਦਾ ਲੈਂਦਾ ਬੰਦਾ ਬਾਹਰ ਹੋ ਜਾਂਦਾ। ਜਾਣ ਵਾਲੇ ਨੂੰ ਨਹੀਂ ਇਹ ਰੋਕਦੇ, ਉਹ ਤੁਹਾਡਾ ਕੈਨੇਡਾ ਵਾਲਿਆਂ ਨੇ ਕਿੱਦਾਂ ਐਂਟਰ ਕਰਨਾ ਉਹਨਾਂ ਨੇ ਮਸਲਾ, ਜੇ ਉੱਥੇ ਤੁਸੀਂ ਪੱਕੇ ਆ ਤੇ ਉੱਥੇ ਜਾ ਸਕਦੇ ਆ ਤਾਂ ਆਲ ਗੁੱਡ ਜੀ। ਮੀਆਂ ਵੀ ਰਾਜੀ, ਕਿਆ ਕਰੇਗਾ ਕਾਜੀ। ਬਿਲਕੁਲ, ਅਮਰੀਕਾ ਨੂੰ ਕੋਈ ਚੱਕਰ ਨਹੀਂ ਜੀ ਜਾਣ ਲੱਗ ਗਿਆ ਨੂੰ। ਥੈਂਕ ਯੂ। ਅਗਲੇ ਕਾਲਰ ਨਗਿੰਦਰਪਾਲ। ਹਾਂਜੀ ਹਾਂਜੀ ਨਰਿੰਦਰਪਾਲ ਜੀ, 714 ਏਰੀਆ ਕੋਡ ਜੀ ਤੁਹਾਡਾ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਉਹ ਜੀ ਮੇਰਾ ਕੁਐਸਚਨ ਇਹ ਹੈ ਜੀ, ਮੈਂ ਆਇਆ ਸੀ ਸਟੂਡੈਂਟ ਵੀਜ਼ੇ ਤੇ, ਹੈ ਨਾ ਜੀ, ਮੈਂ ਅਸਾਈਲਮ ਲਗਾਇਆ ਹੈ ਨਾ ਜੀ, 2022 ਦੇ ਵਿੱਚ ਮੇਰਾ ਕੇਸ ਲੱਗ ਗਿਆ, ਤੇ ਉਸ ਤੋਂ ਬਾਅਦ ਕੋਈ ਡੇਟ ਪਈ ਨਹੀਂ ਹੈਗੀ ਜੀ। ਨੈਕਸਟ ਸਟੈਪ ਇੰਟਰਵਿਊ ਸ਼ੋ ਕਰ ਰਿਹਾ, ਤੇ ਡੇਟ ਪਊਗੀ ਅਸਾਈਲਮ ਆਫਿਸ ਦੇ ਵਿੱਚ ਕਰਨੀ ਪਊ? ਹਾਂਜੀ, ਅਸਾਈਲਮ ਆਫਿਸ ਦੇ ਵਿੱਚ। ਮੇਰਾ ਵੀਰ ਅਜੇ ਤਾਂ ਤੂੰ ਨਵਾਂ ਹੀ ਆਇਆ 22 ਵਾਲਾ, ਇਹਦਾ 2014 ਵਾਲੇ ਰੋਈ ਜਾਂਦੇ ਜੇ, ਉਹਨਾਂ ਦਾ ਨਹੀਂ ਨੰਬਰ ਲੱਗਿਆ, ਤਾਂ ਅਜੇ ਬਹੁਤ ਨਵਾਂ ਹੈ, ਥੋੜਾ ਜਿਹਾ ਗ੍ਰਾਈਂਡਿੰਗ ਹੋਣੀ ਤੇਰੀ ਅਜੇ 5-10 ਸਾਲ। ਅੱਛਾ ਜੀ। ਹਾਂ, ਇਹਨੂੰ ਨਾ 3 ਸਾਲ ਬਾਅਦ ਮੇਰਾ ਵੀਰ ਤੂੰ ਉਹ ਕਰ ਸਕਦੇ ਆ, ਮੈਂਡੇਮਸ ਇੱਕ ਹੁੰਦਾ, ਲਾਅ ਸੂਟ ਕਰ ਸਕਦੇ ਆ 3 ਸਾਲ ਬਾਅਦ। ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ। ਇਹਨੇ ਜਨੂੰ ਤਾਂ ਪੜ੍ਹ ਕੇ H1 ਵੀ ਹੋ ਜਾਣਾ ਸੀਗਾ। ਹਾਂਜੀ, ਹੁਣ ਨਾ ਮਤਲਬ ਆਏ ਕਿੱਦਾਂ ਸੀ, ਟੂਰਿਸਟ ਵੀਜ਼ੇ ਤੇ ਆਏ ਸੀਗੇ? ਸਟੂਡੈਂਟ ਵੀਜ਼ੇ ਤੇ। ਪਰ ਉਹ ਪਰਸੋਂ ਨਹੀਂ ਕੀਤਾ ਹੋਣਾ, ਕੀਤਾ? ਕਰ ਲਈ ਪੜ੍ਹਾਈ ਪੂਰੀ ਕਿ ਨਹੀਂ? ਨਹੀਂ ਕੀਤੀ ਨਹੀਂ। ਫਿਰ ਇਹਦਾ ਇਹੀ ਹੈ ਕਿ ਅਸਾਈਲਮ ਵਾਲਾ ਤੁਸੀਂ 3 ਸਾਲ ਬਾਅਦ ਉਹਨਾਂ ਨੂੰ ਕਰ ਸਕਦੇ ਆ। ਠੀਕ ਹੈ, ਮੈਂਟੇਨੈਂਸ ਕਰਕੇ ਉਹ ਕਰ ਸਕਦੇ, 22 ਚ ਕੀਤਾ, 23, 24, 25 ਚ ਤੁਸੀਂ ਮੁਕੱਦਮਾ ਕਰ ਸਕਦੇ ਆ ਜੀ। ਅਜੇ ਵੇਟ ਕਰੋ ਜੀ। ਰਾਜ ਸਿੰਘ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੇਰੇ ਫਾਦਰ ਸਾਹਿਬ ਯੂਕੇ ਦੇ ਸਿਟੀਜ਼ਨ ਸੀਗੇ, ਉਹ ਇੱਥੇ ਆਏ ਸੀਗੇ, ਤੇ ਮੈਂ ਇੱਥੇ ਦਾ ਸਿਟੀਜ਼ਨ ਹੈਗਾ ਆ, ਤੇ ਮੈਂ ਉਹਨਾਂ ਦਾ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦਾ ਸਤੰਬਰ ਦੇ ਵਿੱਚ ਗ੍ਰੀਨ ਕਾਰਡ ਲਈ ਅਪਰੂਵ ਹੋ ਗਿਆ। ਉਹਨਾਂ ਨੇ ਲੈਟਰ ਭੇਜਿਆ ਸੀ ਕਿ 90 ਦਿਨ ਦੇ ਵਿੱਚ ਕੁਝ ਨਾ ਹੋਇਆ ਤਾਂ ਤੁਸੀਂ ਕਾਲ ਕਰਿਓ ਜਾਂ ਕਿੱਦਾਂ। 90 ਦਿਨ ਤੋਂ ਉੱਪਰ ਹੋ ਗਿਆ, ਕਾਲ ਕਰਦਾ, ਕਾਲ ਉਹ ਚੱਕਦੇ ਨਹੀਂ ਹੈਗੇ, ਤੇ ਇਹਦਾ ਹੁਣ ਕੀ ਸਾਨੂੰ ਕਰਨਾ ਚਾਹੀਦਾ ਹੈਗਾ? ਫੋਲੋ ਅਪ ਹੀ ਕਰ ਸਕਦੇ ਭਾਜੀ, ਉਹਨਾਂ ਨੂੰ ਸਰਵਿਸ ਰਿਕੁਐਸਟ ਪਾ ਦਿਓ, ਤੇ ਉਹ ਰਿਪਲਾਈ ਕਰ ਦੋਗੇ, ਤੁਹਾਡੀ ਐਕਨੋਲੇਜ ਕਰ ਲੋਗੇ ਰਿਸਪੌਂਸ। ਅੱਛਾ ਜੀ, ਵੈਸੇ ਇਦਾਂ ਤਾਂ ਨਹੀਂ ਹੈਗਾ ਵੀ ਮਤਲਬ ਟਾਈਮ ਲੱਗਦਾ ਜਾਂ ਕਿੱਦਾਂ? ਉਹਦਾ ਲੈਟਰ 'ਚ ਉਹਨਾਂ ਨੇ ਲਿਖਿਆ 90 ਦਿਨ ਦੇ ਵਿੱਚ ਕੋਈ ਤੁਹਾਨੂੰ ਨਹੀਂ ਫਰਦਰ ਇਨਫੋਰਮੇਸ਼ਨ ਆਉਂਦੀ ਤਾਂ ਤੁਸੀਂ ਕਾਲ ਕਰਿਓ। ਤੁਹਾਡਾ ਮਤਲਬ ਕਿ ਆਨਲਾਈਨ ਅਪਰੂਵਲ ਸ਼ੋ ਹੋ ਰਿਹਾ, ਰਾਈਟ? ਹਾਂ, ਅਪਰੂਵਲ ਆ ਗਈ ਉਹ ਸਤੰਬਰ ਦੀ, ਲੈਟਰ ਆ ਗਿਆ ਤੇ ਅਪਰੂਵਲ ਆ ਗਿਆ, ਤੇ ਉਸ ਤੋਂ ਬਾਅਦ ਹਾਲੇ ਗ੍ਰੀਨ ਕਾਰਡ ਨਹੀਂ ਆਇਆ। ਨਹੀਂ, ਫੋਲੋ ਅਪ ਕਰ ਲਓ ਉਹਨਾਂ ਨਾਲ, ਤੇ ਕਾਲ ਕਰ ਲਓ, ਫੋਲੋ ਅਪ ਕਰ ਲਓ, ਤੇ ਫਿਰ ਅਪਾਇੰਟਮੈਂਟ ਬਣਾਉਂਦੇ ਇਨਫੋ ਪਾਸ ਵਗੈਰਾ ਜਾਂ ਫੀਲਡ ਆਫਿਸ, ਤੇ ਉੱਥੇ ਜਾ ਕੇ ਦੇਖਿਓ। ਠੀਕ ਹੈ ਜੀ। ਅੱਛਾ ਜੀ, ਅੱਛਾ ਜੀ, ਓਕੇ, ਮਿਹਰਬਾਨੀ ਜੀ। ਓਕੇ। ਸਿਮਰਨਜੀਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਮੇਰਾ ਨਾ 765 ਮੈਂ ਐਪਲੀਕੇਸ਼ਨ ਫਿਲ ਕੀਤੀ ਸੀਗੀ, ਤੇ ਮੇਰਾ ਕੇਸ ਗ੍ਰਾਂਟ ਹੋ ਗਿਆ, ਤੇ ਉਸ ਤੋਂ ਪਹਿਲਾਂ ਐਪਲੀਕੇਸ਼ਨ ਫਿਲ ਕੀਤੀ ਸੀ। ਹੁਣ ਇਹ ਕੈਟਾਗਰੀ ਚੇਂਜ ਹੋ ਕੇ ਆਟੋਮੈਟਿਕਲੀ ਆ ਜਾਏਗਾ ਕਿ ਜਾਂ ਮੈਨੂੰ ਉੱਤੇ ਅਪਡੇਟ ਕਰਾਉਣਾ ਪਏਗਾ? ਨਹੀਂ, ਨਵੀਂ ਕੈਟਾਗਰੀ ਨਾਲ ਦੁਬਾਰਾ ਰੀਫਾਈਲ ਕਰ ਦਿਓ। ਠੀਕ ਹੈ ਜੀ। ਤੁਸੀਂ ਐਕਚੁਅਲੀ ਪੂਰਾ ਗ੍ਰੀਨ ਕਾਰਡ ਪ੍ਰੋਸੈਸ ਹੀ ਆਪਣਾ ਫਾਈਲ ਕਰੋ, ਤੇ ਉਹਦੇ ਵਿੱਚ ਫਿਰ ਤੁਸੀਂ ਵਰਕ ਪਰਮਿਟ ਨਾਲ ਫਾਈਲ ਕਰੋ। ਇਹਦੇ ਵਿੱਚ ਹੁਣ ਤੁਸੀਂ ਵੇਟ ਕਰਨ ਦੇ ਨਹੀਂ, ਤੁਹਾਨੂੰ ਲੋੜ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਦਿਓ। ਠੀਕ ਹੈ, ਠੀਕ ਹੈ ਸਰ, ਥੈਂਕ ਯੂ। ਅਮਰਜੀਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਆਪਾਂ ਇੱਥੇ ਕੈਨੇਡਾ ਦੇ ਵਿੱਚ ਅਸੀਂ ਸਿਟੀਜ਼ਨ ਹਾਂ, ਸਾਰੀ ਫੈਮਿਲੀ ਜੀ, ਤੇ ਅਮਰੀਕਾ ਦੇ ਵਿੱਚ ਕਿਹੜੇ ਹਿਸਾਬ ਦੇ ਨਾਲ ਅਸੀਂ ਉੱਥੇ ਸੈਟਲ ਹੋਣਾ ਚਾਹੁੰਦੇ ਹਾਂ? ਬਿਜ਼ਨਸ ਬੇਸ ਦੇ ਜਾਂ ਕਿੱਦਾਂ, ਮਤਲਬ ਕੋਈ ਹੋਰ ਸਿਸਟਮ ਆ? ਕਿੰਨਾ ਬਿਜ਼ਨਸ ਦੇ ਵਿੱਚ ਕਿੰਨਾ? ਇਹਦੇ ਵਿੱਚ ਭਾਜੀ E2 ਵੀਜ਼ਾ ਇੱਕ ਹੁੰਦਾ ਵਾ, ਉੱਤੇ ਆਪਾਂ ਪ੍ਰੋਗਰਾਮ ਵੀ ਕੀਤੇ ਆ, ਤੇ ਉਹ ਇਨਵੈਸਟਮੈਂਟ ਰਾਹੀਂ ਤੁਸੀਂ ਇੱਥੇ ਬਿਜ਼ਨਸ ਖੋਲਣ ਜਦੋਂ ਆਉਂਦੇ ਆ, ਉਦੋਂ ਹਸਬੈਂਡ ਵਾਈਫ ਤੇ 21 ਸਾਲਾਂ ਤੋਂ ਛੋਟੇ ਬੱਚੇ ਜਿਹੜੇ ਉਹ ਆ ਸਕਦੇ ਆ। ਅੱਛਾ, ਜੇ ਉੱਪਰ ਹੋਣ 21 ਸਾਲਾਂ ਤੋਂ?
ਨਹੀਂ ਫਿਰ ਉਹ ਤਾਂ ਆਪਣੇ ਲੈਵਲ ਆਪਣੇ ਦਮ ਤੇ ਆਉਗੇ, ਫਿਰ ਉਹਨਾਂ ਨੂੰ ਵੀ ਆਪਣਾ ਬਿਜ਼ਨਸ ਆਪ ਖੋਲਣਾ ਜਿਹੜਾ ਪੈਣਾ। ਚਲੋ ਠੀਕ ਆ। ਠੀਕ ਹੈ ਜੀ। ਦੱਸੋ ਕਿੰਨਾ ਬਾਕੀ ਹਾਂਜੀ ਹਾਂਜੀ ਕਿੰਨਾ ਕੁ ਜਿੱਦਾਂ ਉਹ ਕਿੰਨੀ ਕੁ ਇਨਵੈਸਟਮੈਂਟ ਦਾ ਕਿੰਨਾ ਕੁ ਹੈਗਾ, ਕਿੰਨੀ ਕੁ ਕਰ ਸਕਦੇ ਇਨਵੈਸਟਮੈਂਟ ਭਾਜੀ ਤਕਰੀਬਨ ਜਿਹੜੀ 1.5-2 ਲੱਖ ਮਿਨੀਮਮ ਇੰਨਾ ਕੁ ਤਾਂ ਚਾਹੀਦਾ ਹੀ ਹੁੰਦਾ ਵਾ, ਹਨਾ, ਬਿਜ਼ਨਸ ਖਰੀਦਣ ਲਈ। ਬਾਕੀ ਉਹਨਾਂ ਨੇ ਪੱਕੇ ਤੌਰ ਤੇ ਕੋਈ ਰਕਮ ਏਦਾਂ ਲਿਖੀ ਨਹੀਂ। ਤੇ ਜਿਹੜੇ ਆਪਣੇ ਕਲਾਇੰਟ ਆ ਉਹ $3 ਲੱਖ ਤੋਂ ਲੈ ਕੇ ਜੋ ਵੀ $7-8 ਲੱਖ ਆਪਣਾ ਜਿੰਨਾ ਵੀ ਉਹਨਾਂ ਦਾ ਜਿਹੜੇ ਲੈਵਲ ਦਾ ਬਿਜ਼ਨਸ ਲੈਣਾ ਉਹ ਇਨਵੈਸਟਮੈਂਟ ਕਰਦੇ ਆ। ਤੇ ਜਿੰਨਾ ਬੈਟਰ ਬਿਜ਼ਨਸ ਹੋਊਗਾ ਉਹਨੇ ਚਾਂਸ ਤੁਹਾਡੇ ਜ਼ਿਆਦਾ ਹੁੰਦੇ ਆ ਵੀਜ਼ਾ ਲੱਗਣ ਦੇ। ਬਿਲਕੁਲ। ਤੇ ਬਾਕੀ ਨਾ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾਇਓ ਜੀ, ਤੇ ਉੱਤੇ ਜਾ ਕੇ ਨਾ ਤੁਸੀਂ ਪਾ ਲਿਓ ਅਪਡੇਟ ਇਮੀਗ੍ਰੇਸ਼ਨ E2 ਵੀਜ਼ਾ, ਤੇ ਤੁਹਾਨੂੰ ਉਹ ਕਾਫੀ ਵਾਰੀ ਉਹ ਪ੍ਰੋਗਰਾਮ ਅਸੀਂ ਕੀਤਾ ਆ ਅਟਾਰਨੀ ਟਿਰਕਿਆਣਾ ਜੀ ਨੇ, ਤੇ ਉਹਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਪਤਾ ਲੱਗ ਜਾਣੀ, ਸੁਣ ਕੇ ਤੁਹਾਨੂੰ ਕਾਫੀ ਕਲੈਰਿਟੀ ਜਿਹੜੀ ਉਹ ਮਿਲ ਚੁੱਕੀ ਜੀ। ਬਾਕੀ ਜੇ ਤੁਸੀਂ ਅਟਾਰਨੀ ਟਿਰਕਿਆਣਾ ਹੋਣਾ ਦੇ ਨਾਲ ਇਹ ਤੁਹਾਡੀ ਸਲਾਹ ਹੈਗੀ ਆ, ਕਰਨਾ ਚਾਹੁੰਦੇ ਆ, ਤਾਂ ਇਹ E2 ਵੀਜ਼ੇ ਦਾ ਕੰਮ ਵੀ ਕਰਦੇ ਆ, ਤੁਸੀਂ ਇਹਨਾਂ ਦੇ ਨਾਲ ਅਪਾਇੰਟਮੈਂਟ ਵੀ ਬਣਾ ਸਕਦੇ ਆ 4159090503 ਦੇ ਉੱਤੇ। ਆਪਣੇ ਅਗਲੇ ਕਾਲਰ ਨੇ ਗੁਰਵਿੰਦਰ ਜੀ। ਹਾਂਜੀ ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 2018 ਦੇ ਵਿੱਚ ਆਇਆ ਸੀ ਤੇ ਮੇਰਾ ਅਸਾਈਲਮ ਹਲੇ ਵੀ ਚੱਲਣ ਡਿਆ, ਤੇ ਆਪਣਾ ਮੈਂ ਸਪਾਊਸ ਵੀਜ਼ਾ ਕੈਨੇਡਾ ਦਾ ਅਪਲਾਈ ਕੀਤਾ ਹੈ, ਤੇ ਜਦੋਂ ਇੱਥੋਂ ਮੈਂ ਕੇਸ ਬੰਦ ਕਰਾ ਕੇ ਉਧਰ ਮੂਵ ਹੋ ਸਕਦਾ ਨਾ ਕੈਨੇਡਾ? ਜਦੋਂ ਭਾਜੀ ਤੁਹਾਡਾ ਕੈਨੇਡਾ ਵਾਲਿਆਂ ਨੇ ਤੁਹਾਨੂੰ ਦਰਵਾਜ਼ਾ ਖੋਲ੍ਹਤਾ ਆਪਣਾ, ਤੇ ਉਦੋਂ ਹਾਂਜੀ ਤੁਸੀਂ ਮੂਵ ਹੋ ਸਕਦੇ ਆ ਉੱਥੇ। ਠੀਕ ਹੈ ਵੀਰੇ। ਤੇ ਜਿਹੜਾ ਆਪਣਾ ਜਿਹੜਾ ਬੌਂਡ ਦਾ ਹੁੰਦਾ ਹੈ ਵੀ ਉਹ ਵਾਪਸ ਮਿਲੂਗਾ ਕਿੱਦਾਂ? ਹਾਂਜੀ ਬਿਲਕੁਲ ਮਿਲੂਗਾ। ਤੁਸੀਂ ਉਹਨਾਂ ਨੂੰ ਫਿਰ ਸ਼ੋਅ ਕਰ ਦੇਣਾ ਕਿ ਮੈਂ ਮੂਵ ਹੋ ਗਿਆ। ਪਹਿਲੇ ਉਹਨਾਂ ਨੂੰ ਤੁਹਾਡਾ ਹੁਣ ਇਸ ਵੇਲੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਕੇਸ? ਹਾਂਜੀ ਉਹਨਾਂ ਨੂੰ ਨਾ ਤੁਸੀਂ ਉਹਨਾਂ ਨੂੰ ਆਹੀ ਆਪਣੇ ਵਕੀਲ ਦੇ ਥਾਣੀ ਮੋਸ਼ਨ ਪਵਾ ਸਕਦੇ ਆ ਕਿ ਤੁਹਾਡੀ ਉੱਧਰ ਬਣ ਗਏ, ਤੁਸੀਂ ਪੱਕੇ, ਤੁਸੀਂ ਉੱਧਰ ਜਾ ਰਹੇ ਆ, ਕੇਸ ਆਪਣਾ ਜਿਹੜਾ ਡਿਸਮਿਸ ਕਰਾ ਸਕਦੇ ਆ। ਤੇ ਡਿਸਮਿਸ ਕਰਾ ਕੇ ਜਦੋਂ ਤੁਸੀਂ ਜਾਂਦੇ ਆ ਤੇ ਜਾਂ ਉਹ ਤੁਹਾਨੂੰ ਵੋਲੰਟਰੀ ਡਿਪਾਰਚਰ ਕਈ ਵਾਰੀ ਆਪਸ਼ਨ ਦੇ ਦਿੰਦੇ ਆ, 90 ਦਿਨ ਦਾ 120 ਦਿਨ ਦਾ ਟਾਈਮ ਦੇਊਗੇ ਕਿ ਛੱਡ ਕੇ ਚੱਲ ਜਾ। ਤੇ ਜਦੋਂ ਤੁਸੀਂ ਫੁਲਫਿਲ ਕਰ ਲੈਣੇ ਉਹਨਾਂ ਪ੍ਰੂਫ ਭੇਜਦੇ ਆ ਤਾਂ ਬੌਂਡ ਆ ਜਾਊਗਾ ਤੁਹਾਡਾ ਵਾਪਸ ਗਰੰਟਰ। ਠੀਕ ਹੈ। ਤੇ ਉਹ ਗਰੰਟਰ ਕੋ ਆਉਣਾ? ਜੀ ਬਿਲਕੁਲ ਜੀ। ਹਾਂਜੀ ਠੀਕ ਹੈ ਵੀਰੇ, ਮਿਹਰਬਾਨੀ। ਠੀਕ ਹੈ ਵੀਰੇ। ਗੁਰਨੀਤ। ਹਾਂਜੀ ਗੁਰਨੀਤ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ, ਅਸੀਂ ਨਾ ਅਸਾਈਲਮ ਤੇ ਆ ਤੇ ਮੇਰੇ ਬੱਚੇ ਨੂੰ ਡਿਸੇਬਿਲਟੀ ਆ, ਸੋ ਇਸ ਬੇਸ ਤੇ ਸਾਨੂੰ ਕੁਝ ਵੀ ਕਰ ਸਕਦੇ ਆ ਅਸੀਂ ਗ੍ਰੀਨ ਕਾਰਡ ਲਈ? ਅਸਾਈਲਮ ਆਫਿਸ ਮੋਰੇ ਆ ਕਿੱਦਾਂ? ਹਾਂਜੀ ਅਸਾਈਲਮ ਆਫਿਸ ਮੋਰੇ ਆ ਜਾਂ ਇਮੀਗ੍ਰੇਸ਼ਨ ਕੋਰਟ ਮੋਰੇ? ਨਹੀਂ, ਅਸੀਂ ਵਿਜ਼ਟਰ ਆਏ ਸੀਗੇ, ਸੋ ਅਸਾਈਲਮ ਆਫਿਸ 'ਚ ਹੀ ਅਜੇ ਤਾਂ 2017 ਕੇਸ ਲਾਇਆ ਸੀਗਾ। ਨਹੀਂ, ਡਿਸੇਬਿਲਟੀ ਤਾਂ ਹੀ ਕਰ ਸਕਦੇ ਆ ਫਾਇਦਾ ਜੇ ਆਪਣਾ ਬੱਚਾ US ਸਿਟੀਜ਼ਨ ਆ। ਬੱਚਾ US ਸਿਟੀਜ਼ਨ ਆ ਤੁਹਾਡਾ? ਹਾਂਜੀ, ਬੱਚਾ US ਸਿਟੀਜ਼ਨ ਆ। ਹਾਂਜੀ ਉਹ ਜੇ ਤੁਹਾਡਾ 10 ਸਾਲ ਤੋਂ ਵੱਧ ਕੇਸ ਜੇ ਪੈਂਡਿੰਗ ਰਹਿੰਦਾ ਨਾ ਅਸਾਈਲਮ ਆਫਿਸ 'ਚ, ਤੇ ਫਿਰ ਤੁਸੀਂ ਕੈਂਸਲੇਸ਼ਨ ਆਫ ਰਿਮੂਵਲ ਲਈ ਐਲੀਜੀਬਲ ਹੋ ਜਾਂਦੇ ਆ। ਉਹ ਠੀਕ ਹੈ ਜੀ, ਮਤਲਬ 10 ਸਾਲ ਬਾਅਦ ਅਸੀਂ ਬੱਚੇ ਦੇ ਬੇਸ ਤੇ ਲਗਾ ਸਕਦੇ ਹਾਂ? ਹਾਂਜੀ ਉਹ ਵੀ ਤਾਂ ਜੇ ਪੈਂਡਿੰਗ ਆ ਤਾਂ, ਇਦਾਂ ਨਹੀਂ 10 ਸਾਲ ਤੱਕ ਜੇ ਪੈਂਡਿੰਗ ਆ ਨਾ ਅਸਾਈਲਮ ਆਫਿਸ 'ਚ, ਫਿਰ ਉਸ ਤੋਂ ਬਾਅਦ ਅਸਾਈਲਮ ਆਫਿਸ ਦੇ ਵਿੱਚ ਜੇ ਉਹ ਕੋਰਟ 'ਚ ਚਲਾ ਗਿਆ ਫਿਰ ਦੈਨ ਡਿਫਰੈਂਟ ਸਟੋਰੀ। ਹਾਂਜੀ ਚਰਨਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਗੱਲ ਕਰਨੀ ਸੀ, ਮੈਨੂੰ ਨਾ ਇੱਥੇ ਮੈਂ ਨਾ ਇੱਥੇ ਕੰਮ ਕਰਦਾ ਕਿਸੇ ਓਨਰ ਕੋਲੇ, ਤੇ ਮੈਨੂੰ 6 ਮਹੀਨੇ ਹੋ ਗਏ ਭਾਜੀ, ਉਹਨੇ ਸੈਲਰੀ ਨਹੀਂ ਮੈਨੂੰ ਦਿੱਤੀ ਹੈਗੀ। ਅੱਛਾ ਭਾਜੀ, ਆਪਣੇ ਨਾ ਡਿਪਾਰਟਮੈਂਟ ਆਫ ਲੇਬਰ 'ਚ ਉਹਦੀ ਕੰਪਲੇਂਟ ਕਰੋ ਪਹਿਲਾਂ ਤਾਂ। ਭਾਜੀ ਮੇਰਾ ਨਾ ਸੁਣਿਓ ਮਾੜਾ ਜਿਹਾ, ਮੇਰੇ ਨਾ ਬੈਂਕ ਦੀ ਦੀ ਸਟੇਟਮੈਂਟ ਜਿਹੜੀ ਮੇਰੇ ਸਟੋਰ 'ਚ ਆਉਂਦੀ ਹੈਗੀ ਆ, ਤੇ ਇੱਕ ਭਾਜੀ ਉਹਦਾ ਨਾ ਮੇਰੇ ਕੋਲ ਚੈੱਕ ਪਿਆ ਹੈਗਾ। ਹਾਂਜੀ। ਚੈੱਕ ਸਾਈਨ ਕੀਤਾ ਹੋਇਆ ਕੰਪਨੀ ਦੇ ਨਾਮ ਦਾ, ਕੋਈ ਡੇਟ ਡੂਟ ਨਹੀਂ ਪਾਈ ਹੈਗੀ। ਠੀਕ ਹੈ ਜੀ। ਤੇ ਮੇਰੇ ਨਾਲ ਭਾਜੀ ਬੱਚਾ ਹੈਗਾ 14 ਸਾਲ ਦਾ। ਹਾਂਜੀ। ਤੇ ਜੇ ਭਾਜੀ ਮੇਰਾ ਕੇਸ ਵੀ ਤੁਹਾਡੇ ਕੋਲ ਹੀ ਲੱਗਿਆ ਹੈਗਾ, ਤੇ ਮੈਂ ਆਫਿਸ ਕਾਲ ਕੀਤੀ ਸੀਗੀ, ਤੇ ਉਹ ਕਹਿੰਦੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਜੇ ਤੱਕ। ਤੇ ਜਵਾਬ ਕਿਹਦਾ? ਇਹ ਸਾਡਾ ਤਾਂ ਇਮੀਗ੍ਰੇਸ਼ਨ ਵਾਲੇ ਕੰਮ ਆ। ਇਹ ਤੁਹਾਡਾ ਹੁਣ ਚੈੱਕ ਚੁੱਕ ਵਾਲਾ ਤਾਂ ਮੈਂ ਕੀ ਕਰੂੰਗਾ? ਸਮਝ ਨਹੀਂ ਲੱਗੀ ਮੈਨੂੰ ਗੱਲਾਂ। ਮੇਰਾ ਵੀ 3-4 ਹੋ ਗਈਆਂ, ਆਪਣਾ ਚੈੱਕ ਦਿੱਤਾ ਉੱਤੇ ਡੇਟ ਨਹੀਂ ਪਈ, ਉਹ ਪਹਿਲਾਂ ਗੱਲ ਪੂਰੀ ਕਰੋ। ਭਾਜੀ ਮੈਨੂੰ ਚੈੱਕ ਦਿੱਤਾ ਹੋਇਆ ਤੇ ਉਹਦੇ ਤੇ ਡੇਟ ਨਹੀਂ ਪਈ ਹੈਗੀ, ਸਾਈਨ ਕੀਤੇ ਆ, ਤੇ ਮੈਨੂੰ 6 ਮਹੀਨੇ ਹੋ ਗਏ ਮਾਲਕ ਕੋ ਕੰਮ ਕਰਦੇ ਨੂੰ,
ਤੇ ਇਹਨੇ ਮੈਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਹੈਗਾ ਭਾਜੀ। ਠੀਕ ਆ ਮੇਰਾ ਵੀਰ, ਪਰ ਚੈੱਕ ਵਾਲੇ ਦੀ ਗੱਲ ਤਾਂ ਪੂਰੀ ਕਰੋ। ਕੀ ਉਹਨੂੰ ਚੈੱਕ ਤੁਹਾਨੂੰ ਦਿੱਤਾ ਪੇਵਲ ਉਹਨਾਂ ਨੇ? ਨਾ ਤੁਹਾਡਾ ਹੈ ਕੀ ਦਾ ਨਾਂ? ਨਹੀਂ ਮੇਰਾ ਨਾਂ ਨਹੀਂ, ਬਲੈਂਕ ਚੈੱਕ ਹੀ ਦਿੱਤਾ ਉਹਨੇ ਭਾਜੀ। ਉਹ ਕੋ ਭਰਾਵਾ ਭਰਾ ਲਓ ਫਿਰ ਨਾ ਚੈੱਕ, ਤਾਂ ਹੀ ਉਹ ਬੰਨਾ। ਹੁਣ ਆਪ ਥੋੜਾ ਨਾ ਸਾਈਨ ਕਰ ਦੇਣੇ ਉਹਦੇ ਚੈੱਕ। ਜੇ ਉਹਨੂੰ ਕਹਿ ਭਾਈ ਉੱਤੋਂ ਪੁੱਛੋ ਕਿ ਭਾਜੀ ਜੇ ਮੈਂ ਪੁਲਿਸ ਡਿਪਾਰਟਮੈਂਟ ਉੱਥੇ ਪੁਲਿਸ ਆਫਿਸ ਦੇ ਵਿੱਚ ਜਾ ਕੇ ਕੰਪਲੇਂਟ ਕਰਦਾ ਤੇ ਉਹ ਮੇਰੀ ਕੰਪਲੇਂਟ ਲਿਖ ਲੈਣਗੇ? ਕੀ ਕਰਨਗੇ? ਕਾਹਦੀ ਕੰਪਲੇਂਟ ਕਰਨੀ ਹੈ ਤੁਸੀਂ? ਫੋਰਸਡ ਲੇਬਰ ਦੀ ਕੰਪਲੇਂਟ ਕਰਨੀ ਹੈ? ਹਾਂਜੀ ਹਾਂਜੀ ਹਾਂਜੀ, ਉਹ ਤੁਹਾਡੀ ਕੰਪਲੇਂਟ ਲਿਖ ਲੂਗੇ, ਤੁਹਾਨੂੰ ਐਸਕੌਰਟ ਕਰ ਦੋਗੇ ਉੱਥੋਂ ਦੀ ਪ੍ਰੈਮਿਸਿਸ ਤੋਂ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੇ ਤੁਸੀਂ ਜਾ ਕੇ ਉਹਨਾਂ ਨੂੰ ਕਹਿ ਸਕਦੇ ਆ ਆਪਣਾ, ਤੁਹਾਨੂੰ ਉਹ ਹੋਰ ਰਿਸੋਰਸਿਸ ਵੀ ਦੱਸ ਦੋਗੇ। ਠੀਕ ਹੈ ਜੀ। ਠੀਕ ਹੈ ਜੀ। ਜੀ ਠੀਕ ਹੈ ਗੁਰਵਿੰਦਰ। ਤੇ ਮੈਂ ਤਾਂ ਪਹਿਲਾਂ ਉੱਤੇ ਆ ਯਾਰ 6 ਮਹੀਨੇ ਕਿੱਦਾਂ ਕੋਈ ਕਿਸੇ ਲਈ ਕੱਚੇ ਤੌਰ ਤੇ ਕੰਮ ਕਰ ਸਕਦਾ ਵਾ? ਪਹਿਲੇ ਮਹੀਨੇ ਤੁਸੀਂ ਜਦੋਂ ਤਨਖਾਹ ਨਹੀਂ ਆਉਂਦੀ, ਤੁਹਾਨੂੰ ਪਤਾ, ਫਿਰ ਦੂਜੇ ਮਹੀਨੇ ਵੀ ਨਹੀਂ ਆਈ, ਤੀਜੇ ਮਹੀਨੇ ਵੀ ਨਹੀਂ ਆਈ, ਉਦੋਂ ਹੀ ਬੰਦਾ ਛੱਡ ਦੇਵੇ, ਹਨਾ? ਜੀ ਤੇ ਜੋ ਵੀ ਹੁਣ ਮੈਨੂੰ ਪਤਾ ਨਹੀਂ ਤੁਹਾਡੇ ਕੀ ਹਾਲਾਤ ਆ, ਦੂਜੇ ਬੰਦੇ ਦੀ ਕੀ ਸਟੋਰੀ ਆ, ਹਨਾ? ਉਹ ਤਾਂ ਹੁਣ ਜਦੋਂ ਬੰਦਾ ਸਾਰਾ ਜਿਹੜਾ ਸੁਣਦਾ ਦੋਨੋਂ ਪੱਖਾਂ ਦਾ, ਫੇਰ ਹੀ ਬੰਦਾ ਕੁਝ ਕਹਿ ਸਕਦਾ ਵਾ, ਹਨਾ? ਹੁਣ ਲਾਈਵ ਸ਼ੋਅ ਆ, ਹੁਣ ਮੈਂ ਕਿਹਾ ਇਹਦੇ ਵਿੱਚ ਗਲਤ ਸਹੀ ਤਾਂ ਆਪਾਂ ਦੱਸ ਨਹੀਂ ਸਕਦੇ, ਪਰ ਇਹ ਹੈ ਕਿ ਜੇ ਵਾਕਈ ਤੁਹਾਨੂੰ ਬੌਂਡਡ ਲੇਬਰ ਕੋਈ ਏਦਾਂ ਧੱਕੇ ਨਾਲ ਕੰਮ ਕਰਾ ਰਿਹਾ ਜਾਂ ਨਹੀਂ ਦਿੱਤੇ ਆ, ਤੇ ਤੁਸੀਂ ਹਾਂਜੀ ਜਾ ਕੇ ਪੁਲਿਸ ਨੂੰ ਰਿਪੋਰਟ ਕਰੋ, ਡਿਪਾਰਟਮੈਂਟ ਆਫ ਲੇਬਰ ਨੂੰ ਰਿਪੋਰਟ ਕਰੋ। ਬਿਲਕੁਲ ਜੀ। ਗੁਰਵਿੰਦਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਅਸੀਂ ਨਾ 2 ਬ੍ਰਦਰ ਹਾਂ ਜੀ ਇੱਥੇ। ਜਿਹੜਾ ਮੇਰਾ ਬ੍ਰਦਰ ਉਹਨੇ ਮੰਮੀ ਡੈਡੀ ਦਾ ਤੇ ਮੇਰਾ ਨਾਮ ਵੀ ਲਿਖਵਾਇਆ ਆਪਣੇ ਕੇਸ ਦੇ ਵਿੱਚ। ਉਹਦਾ ਕੇਸ ਇੱਕ ਦੂਸਰੇ ਵਕੀਲ ਕੋਲ, ਮੇਰਾ ਹੈ ਜੀ ਦੂਸਰੇ ਵਕੀਲ ਕੋਲ। ਤੇ ਜਿਹੜਾ ਮੇਰਾ ਵਕੀਲ ਹੈ ਉਹਨੇ ਮੇਰੇ ਬ੍ਰਦਰ ਦਾ ਨਾਮ ਵਿੱਚ ਐਡ ਨਹੀਂ ਕੀਤਾ ਹੋਇਆ। ਤੇ ਮੈਂ ਨਾ ਹੁਣ ਥੋੜੇ ਦਿਨ ਹੋਏ ਪਹਿਲਾਂ ਮੈਂ ਉਹਨਾਂ ਕੋਲ ਗਿਆ ਸੀ ਮਿਲਣ, ਮੇਰਾ ਵਰਕ ਪਰਮਿਟ ਅਪਲਾਈ ਕਰਨ। ਤੇ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਕੇਸ ਦੋਵਾਂ ਦਾ ਮਤਲਬ ਇੱਕ ਵਕੀਲ ਕੋਲ ਕਰਨਾ ਚਾਹੁੰਦੇ ਤੁਹਾਡੇ ਕੋਲ। ਤੇ ਉਹ ਜਵਾਬ ਦੇ ਗਏ, ਹਾਲੇ ਕਹਿੰਦੇ ਵੀ ਮੇਰੇ ਨਾਲ 8ਵੇਂ ਮਹੀਨੇ ਤਰੀਕ ਬੋਲਦੀ ਵੀ ਨਾ, ਤੇ ਕਹਿੰਦੇ ਪਹਿਲਾਂ ਆਪਾਂ ਉਹ ਵੇਖ ਲਈ, ਉਸ ਤੋਂ ਬਾਅਦ ਵੇਖਾਂਗੇ ਉਹਨਾਂ ਦਾ ਮਤਲਬ ਆਪਾਂ ਕਰਨਾ ਇੱਧਰ ਮੂਵ ਜਾਂ ਨਹੀਂ ਕਰਨਾ ਹੈਗਾ। ਉਹ ਮਤਲਬ ਕੁਛ ਇਹਨਾਂ ਨੇ ਦੱਸਿਆ ਨਹੀਂ ਮੈਨੂੰ। ਉਹਦੇ ਵਾਸਤੇ ਦੱਸੋ ਕੀ ਸਿਸਟਮ ਹੋ ਸਕਦਾ? ਨਹੀਂ, ਕੇਸ ਇਕੱਠੇ ਕਰਨੇ ਜਾਂ ਮੂਵ ਕਰਨੇ ਉਹ ਅਲੱਗ ਗੱਲ ਆ। ਹਾਂਜੀ, ਜਿਹੜਾ ਪਤਾ ਕੀ ਚੱਕਰ ਮੇਰਾ ਕੁਐਸਚਨ ਹੈ ਜੀ, ਜਿਵੇਂ ਮੇਰੇ ਬ੍ਰਦਰ ਨੇ ਮੇਰਾ ਨਾਂ ਤੇ ਲਿਖਵਾਇਆ ਹੋਇਆ ਨਾ ਆਪਣੇ ਉਹਦੇ ਕੋਰਟ ਦੇ ਵਿੱਚ। ਅੱਜ ਦਾ ਪ੍ਰੋਗਰਾਮ ਨਾ ਤੁਸੀਂ ਹਿਸਾਬ ਲਾ ਲਓ ਵੀ ਇਦਾਂ ਲੱਗਦਾ ਜੀ ਤਾਂ ਤੁਹਾਡੇ ਵਾਸਤੇ ਹੀ ਸੀਗਾ। ਦੁਬਾਰਾ ਸੁਣਿਓ ਉਹਦਾ ਪ੍ਰੋਗਰਾਮ ਜੀ ਟਿਰਕੇਣਾ ਜੀ। ਹਾਂਜੀ ਮੇਰਾ ਵੀਰ, ਆਪਣਾ ਪਹਿਲਾਂ ਤਾਂ ਪੇਪਰ ਸਹੀ ਕਰਾਓ। ਜਿਹੜਾ ਭਰਾ ਦਾ ਤੁਹਾਡਾ ਨਾਮ ਆ, ਠੀਕ ਆ, ਉਹ ਵਕੀਲ ਦੇ ਉੱਤੇ ਨਹੀਂ ਸੁੱਟਣੀ। ਲੋਕੀ ਵਕੀਲ ਉੱਤੇ ਸੁੱਟਦੇ ਆ ਤਾਂ ਬਾਅਦ ਚ ਵਕੀਲ ਕੋ ਪੁੱਛੋ, ਉਹਨੇ ਵੀ ਚੈੱਕ ਲਿਸਟਾਂ ਅੱਗੇ ਰੱਖੀਆਂ ਹੁੰਦੀਆਂ, ਜਿਹੜੀ ਇਨਫੋਰਮੇਸ਼ਨ ਭਰੀ ਆ ਉਹ ਚ ਬ੍ਰਦਰ ਦਾ ਨਾਮ ਹੁੰਦਾ ਨਹੀਂ, ਹਨਾ? ਸੋ ਪਹਿਲਾਂ ਤਾਂ ਉਹਨੂੰ ਦੁਰੁਸਤ ਕਰਾਓ ਜਿਹੜੇ ਆਪਣੇ ਬਿਆਨ ਆ। ਕੇਸ ਭਾਵੇਂ ਇਕੱਠੇ ਕਰਨੇ ਆ ਨਹੀਂ ਕਰਨੇ ਆ, ਉਹ ਤੁਹਾਡੀ ਵਕੀਲ ਦੀ ਸਲਾਹ ਲਓ। ਤੇ ਆਪਣੇ ਭਰਾ ਦਾ ਆਪਣੇ ਉਹਦੇ ਵਿੱਚ ਨਾਮ ਪਵਾਓ, ਤੇ ਅੱਗੋਂ ਜੱਜ ਜਿੱਦਾਂ ਅੱਜ ਦੱਸਿਆ ਪ੍ਰੋਗਰਾਮ ਦੇ ਵਿੱਚ ਕਿ ਉਹ ਫਿਰ ਵੀ ਤੁਹਾਡੇ ਭਰਾ ਦੀ ਗਵਾਹੀ ਜਿਹੜੀ ਪਵਾ ਸਕਦਾ ਵਾ। ਸੋ ਇਕੱਠੇ ਕਰਨੇ ਨਹੀਂ ਕਰਨੇ ਅਲੱਗ ਗੱਲ ਆ, ਪਰ ਤੁਸੀਂ ਸਹੀ ਇਨਫੋਰਮੇਸ਼ਨ ਜਿਹੜੀ ਕੋਰਟ ਨੂੰ ਦਿਓ। ਠੀਕ ਹੈ ਜੀ। ਠੀਕ ਹੈ ਜੀ, ਓਕੇ, ਮਿਹਰਬਾਨੀ। ਗੁਰਪ੍ਰੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਬਈ ਮੇਰੇ ਪੇਰੈਂਟਸ ਦਾ ਮੈਂ ਜਨਵਰੀ ਤੋਂ ਲਾਸਟ ਕੀਤਾ ਸੀਗਾ ਪੇਪਰ ਵਰਕ, ਤਾਂ ਹੁਣ 15 ਮਹੀਨੇ ਹੋ ਗਏ ਪਰ ਮੈਨੂੰ ਕੋਈ ਆਇਆ ਨਹੀਂ ਹੈਗੀ, ਕੋਈ ਲੈਟਰ ਜਾਂ ਕੁਛ ਹੋਰ। ਤੁਸੀਂ ਪੈਰੈਂਟਸ ਦਾ ਕੀਤਾ ਸੀਗਾ? ਹਾਂਜੀ। ਤੇ ਪੈਰੈਂਟਸ ਯੂਐਸ ਦੇ ਵਿੱਚ ਹੀ ਆ? ਨਹੀਂ, ਉਹ ਇੰਡੀਆ 'ਚ ਨੇ, ਮੈਂ ਇੱਥੇ ਹਾਂ। ਨਹੀਂ, ਤੁਹਾਨੂੰ ਅਪਰੂਵਲ ਵਗੈਰਾ I-130 ਦਾ ਕੁਛ ਨਹੀਂ ਆਇਆ? ਹਾਂਜੀ, ਉਹ ਤਾਂ ਮੈਨੂੰ ਆਇਆ ਸੀਗਾ। ਉਹ ਤਾਂ ਮੈਨੂੰ 3 ਹਫ਼ਤੇ ਬਾਅਦ ਮਿਲ ਗਿਆ ਸੀ। ਮੈਂ ਆਨਲਾਈਨ ਚੈੱਕ ਕੀਤਾ, ਅਕਾਊਂਟ ਬਣਾਇਆ, ਉੱਤੇ ਬਸ ਏਦਾਂ ਹੀ ਲਿਖਿਆ ਹੁੰਦਾ ਲੌਂਗਰ ਦੈਨ ਐਕਸਪੈਕਟਡ। ਹਾਂਜੀ, ਫਿਰ ਜਾਂ ਤਾਂ ਪੈਂਡਿੰਗ ਆ ਤੇ ਜਾਂ ਕਈ ਵਾਰੀ ਨੋਟਿਸ ਮਿਸ ਹੋ ਜਾਂਦਾ। ਇਧਰ ਸਿਨੈਰੀਓ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ ਕੀ ਇਨਫੋਰਮੇਸ਼ਨ ਦਿੰਦੇ ਆ। ਮੈਂ ਕਾਲ ਕਰਦੀ ਹਾਂ ਪਰ ਉਹ ਆਨਸਰ ਨਹੀਂ ਕਰਦੇ। ਉਹ ਕਹਿੰਦੇ ਸਾਨੂੰ ਕੁਛ ਚਾਹੀਦਾ ਨਹੀਂ, ਜੇ ਚਾਹੀਦਾ ਹੋਊਗਾ ਤਾਂ ਤੁਹਾਨੂੰ ਹਾਂਜੀ, ਫਿਰ ਪੈਂਡਿੰਗ ਹੀ ਹੈ ਇਹਦਾ ਮਤਲਬ। ਜੀ, ਓਕੇ। ਇੱਕ ਮੇਰਾ ਹੋਰ ਕੁਐਸਚਨ ਸੀ ਭਾਜੀ, ਮੇਰੇ ਬ੍ਰਦਰ ਨੇ ਇੰਡੀਆ 'ਚ ਆ, ਉਹਦਾ ਬਰਥ 2000 ਦਾ, ਮੈਂ ਉਹਦਾ ਪੇਪਰ ਵਰਕ ਕਰ ਸਕਦੀ ਹਾਂ ਜਾਂ ਫਿਰ ਮੇਰੇ ਪੇਰੈਂਟਸ ਆ ਕੇ ਕਰੋਗੇ? ਹੁਣ ਉਹ 23 ਸਾਲ ਦਾ ਹੋ ਗਿਆ। ਨਹੀਂ, ਤੁਸੀਂ ਉਹ ਤਾਂ ਫਾਈਲ ਕਰੋ, ਪੇਰੈਂਟਸ ਜਦੋਂ ਆਓਗੇ ਉਹ ਵੀ ਫਾਈਲ ਕਰ ਦੇਣ। ਤੁਸੀਂ ਤੁਹਾਡਾ ਭੈਣ ਭਰਾ ਵਾਲਾ ਹੋ ਜਾਣਾ, ਉਹਨਾਂ ਦਾ ਨਿਆਣੇ ਵਾਲਾ। ਪਰ ਉਹ ਮੈਰਿਡ ਨਹੀਂ ਹੈਗਾ, ਅਨਮੈਰਿਡ ਆ। ਤਾਂ ਕੀ ਹੋਇਆ? ਡਸ ਨਾਟ ਮੈਟਰ, ਦੋਨੋਂ ਆਪਸ਼ਨਾਂ ਹੁੰਦੀਆਂ। ਕਿੰਨਾ ਟਾਈਮ ਲੱਗਦਾ, ਕਿੰਨਾ ਟਾਈਮ ਲੱਗੂਗਾ ਫਿਰ? ਉਹ ਤਾਂ ਬਹੁਤ ਆ। ਭੈਣ ਭਰਾ ਵਾਲੇ ਨੇ 2005 ਦੇ ਚੱਲਦੇ ਆ। ਤੁਸੀਂ ਸਿਟੀਜ਼ਨ ਕਦੋਂ ਬਣੇ ਸੀ? ਮੈਂ ਲਾਸਟ ਈਅਰ।
2 ਸਾਲ ਹਾਂਜੀ। ਹੁਣ ਤੁਸੀਂ ਤੁਰੰਤ ਕਰੋ, ਉਹਨੂੰ ਖਰਾਬ ਨਾ ਕਰੋ ਟਾਈਮ ਨੂੰ ਜੀ। ਨੰਦ ਕਿਸ਼ੋਰ ਜੀ। ਹੈਲੋ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਇਹ ਸੀਗਾ, ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਿਹਾ ਸੀ ਵੀ ਤੁਹਾਡੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਸੀ। ਚਲੋ ਅੱਜ ਬਹੁਤ ਵਿਸਾਖੀ ਵਾਲਾ ਦਿਨ ਵਧੀਆ ਦਿਨ ਲੰਘਿਆ ਤੇ ਜਿਹੜੀ ਉਹਦੇ ਨਾਲ ਤੁਹਾਡੇ ਨਾਲ ਗੱਲਬਾਤ ਹੋ ਗਈ। ਭਾਜੀ ਪੁੱਛਣਾ ਸੀਗਾ ਵੀ ਜਿੱਦਾਂ ਨਾ ਆਪਾਂ ਹਸਬੈਂਡ ਵਾਈਫ 2016 ਚ ਆਏ ਸੀਗੇ ਤੇ 2016 ਚ ਅਸੀਂ ਤੇ ਭਾਈ ਸਰਬਜੀਤ ਜੀ ਦੇ ਜਰੀਏ ਅਸੀਂ ਅਸਾਈਲਮ ਕੇਸ ਅਪਲਾਈ ਕੀਤਾ ਸੀ। ਨਾਂ ਨਹੀਂ ਦੱਸਣ ਦੀ ਲੋੜ ਕਿਸੇ ਦੀ ਵੀ, ਤੁਸੀਂ ਬਸ ਆਪਣੇ ਕੇਸ ਦਾ ਉਹ ਦੱਸੋ। ਠੀਕ ਹੈ ਜੀ, ਠੀਕ ਹੈ ਜੀ। ਤੇ ਭਾਜੀ ਉੱਥੇ ਉਹਨਾਂ ਦੇ ਲਵਾਇਆ ਸੀ ਤੇ ਉਹਨਾਂ ਹਜੇ ਤੱਕ ਕੋਈ ਜਵਾਬ ਨਹੀਂ ਆਇਆ। ਤੇ ਮੇਰੀ ਬੇਟੀ ਇੱਥੇ ਆਲਰੇਡੀ ਸਿਟੀਜ਼ਨ ਆ, ਪਰ ਉਹ 8-9 ਸਾਲ ਦੀ ਹੈ ਤੇ ਮੈਂ ਆਲਰੇਡੀ ਯੂਰਪ ਦੇ ਵਿੱਚ ਵੀ ਰਿਹਾ ਤੇ ਉੱਥੇ ਮੇਰੇ ਕੋਲ ਪਰਮਾਨੈਂਟ ਸਟੇਟਸ ਸੀਗਾ। ਲੇਕਿਨ ਪ੍ਰੋਬਲਮ ਕਈ ਚੀਜ਼ਾਂ ਬਣੀਆਂ ਜਿਹਦੀ ਵਜ੍ਹਾ ਨਾਲ ਇੰਡੀਆ ਤੋਂ ਫਿਰ ਸਾਨੂੰ ਕਈ ਵਜ੍ਹਾ ਭੱਜਣਾ ਪਿਆ ਉੱਥੋਂ, ਹਨਾ। ਤੇ ਹੁਣ ਇਹ ਆ ਵੀ ਸਟੇਟਸ ਵਰਕ ਪਰਮਿਟ ਤਾਂ ਦੇ ਜਾਂਦੇ ਆ, ਲੇਕਿਨ ਕੋਈ ਉਹ ਨਹੀਂ ਹੈਗਾ। ਤੇ ਪਲੱਸ ਨਾ ਹੀ ਉਹਦਾ ਕੋਈ ਜਵਾਬ ਆਇਆ ਹਾਲੇ ਤੱਕ, ਨਾ ਹੀ ਉਹਨਾਂ ਨੇ ਕਦੀ ਇੰਟਰਵਿਊ ਦੇ ਸੱਦਿਆ। ਤੇ ਬੱਚਾ ਜਿਹੜਾ ਆ ਮੇਰਾ ਉਹ ਯੂਰਪ ਦਾ ਪੱਕਾ ਬਰਥ ਉੱਥੇ ਦਾ ਆ ਤੇ ਬੇਟੀ ਮੇਰੀ ਇੱਥੇ ਦੀ ਬਰਥ ਦੀ ਆ। ਤੇ ਮਤਲਬ ਕਿ ਸਿਸਟਮ ਸਮਝ ਨਹੀਂ ਆ ਰਿਹਾ ਵੀ ਕਿੰਨਾ ਕੁ ਟਾਈਮ ਲੱਗੂਗਾ ਵੀ ਕਿ ਨਹੀਂ ਲੱਗੂਗਾ, ਤੇ ਕਿ ਬੱਚੀ ਦੇ ਬਿਹਾਰ ਤੇ ਅਸੀਂ ਕਰ ਸਕਦੇ ਜਾਂ ਨਹੀਂ ਕਰ ਸਕਦੇ। ਜੀ ਜੀ ਹਾਂਜੀ। ਸੋ ਕੁੜੀ 18 ਸਾਲ ਜਦੋਂ 21 ਸਾਲ ਦੀ ਹੋ ਗਈ ਉਦੋਂ ਤੁਹਾਡਾ ਕੇਸ ਜਿਹੜਾ ਤੁਹਾਡੇ ਬਿਹਾਫ ਤੇ ਫਾਈਲ ਕਰ ਸਕਦੀ ਹੈ, ਉਸ ਤੋਂ ਪਹਿਲਾਂ ਨਹੀਂ। ਸੋ ਇਹ ਕੇਸ ਨੂੰ ਤੁਸੀਂ ਪੈਂਡਿੰਗ ਰਹਿਣ ਦੇ ਵਿੱਚ ਤੁਹਾਨੂੰ ਕੋਈ ਫਾਇਦਾ ਨਹੀਂ ਤੇਜ਼ ਕਰਕੇ। ਜੇ ਫਿਰ ਵੀ ਤੁਸੀਂ ਇਹਨੂੰ ਤੇਜ਼ ਕਰਨਾ ਚਾਹੁੰਦੇ ਆ, 3 ਸਾਲ ਬਾਅਦ ਬੰਦਾ ਜਦੋਂ ਫਾਈਲ ਕੀਤਾ ਹੁੰਦਾ, ਜਿੱਦਾਂ ਆਪਾਂ ਕਈ ਵਾਰੀ ਦੱਸਿਆ ਕਿ ਉਹ ਮੈਂਡੇਮਸ ਦਾ ਲਾਸੂਟ ਜਿਹੜਾ ਫਾਈਲ ਕਰ ਸਕਦਾ, ਉਹਦੇ ਨਾਲ ਕਈ ਵਾਰੀ ਕੋਰਟ ਛੇਤੀ ਜਿਹੜੀ ਡੇਟ ਅਸਾਈਲਮ ਆਫਿਸ ਜਿਹੜਾ ਛੇਤੀ ਤਰੀਕ ਦੇ ਦਿੰਦਾ। ਤੇ ਜਿਹੜੇ ਤੁਹਾਡੇ ਮੁੱਦੇ ਤੁਸੀਂ ਦੱਸਿਆ ਯੂਰਪ 'ਚ ਰਹੇ ਸੀਗੇ, ਸਾਰਾ ਉੱਥੇ ਪੱਕੇ ਸੀਗੇ, ਉਹ ਸਾਰੀਆਂ ਚੀਜ਼ਾਂ ਤੁਹਾਡੇ ਜਿਹੜੀਆਂ ਅਗੇਂਸਟ ਵਰਤੀਆਂ ਜਾਊਗੀਆਂ ਜਿੱਦਾਂ ਜਿੱਦਾਂ ਵੀ ਤੁਹਾਡੇ ਫੈਕਟ ਆ। ਸੋ ਉਹ ਸਾਰੇ ਦੇ ਬੇਸ ਤੇ ਤੁਸੀਂ ਦੇਖੋਗੇ ਤੁਸੀਂ ਕੇਸ ਜਿਹੜਾ ਤੇਜ਼ ਕਰਨਾ ਕਿ ਹੌਲੀ ਕਰਨਾ। ਇਮੀਗ੍ਰੇਸ਼ਨ ਵਾਲਿਆਂ ਨੂੰ ਨਹੀਂ ਪਤਾ ਕਿ ਕੌਣ ਤੇਜ਼ ਕਰਨਾ ਚਾਹੁੰਦਾ, ਕੌਣ ਹੌਲੀ ਕਰਨਾ ਚਾਹੁੰਦਾ। ਤੇ ਜੇ ਤੁਹਾਡੀ ਜ਼ਿੰਦਗੀ ਜਿਹੜੀ ਚੱਲਦੀ ਹੈ ਇਹਨੂੰ ਚੱਲਦੇ ਰਹਿਣ ਦਿਓ। ਤੇ ਆ ਯੂਰਪ ਵਾਲੇ ਮੁੱਦੇ ਜਿਹੜੇ ਆ ਸਾਰੇ ਬਿਲਕੁਲ ਸਾਹਮਣੇ ਜਿਹੜੇ ਉੱਠ ਕੇ ਆਉਂਦੇ ਆ, ਹਨਾ ਜੀ। ਤੇ ਇਹਦੇ ਹਿਸਾਬ ਨਾਲ ਤੁਸੀਂ ਫੈਸਲਾ ਕਰੋ ਕਿੱਦਾਂ ਕਰਨਾ। ਥੈਂਕ ਯੂ। ਇੱਕ ਦੋ ਅਨਾਉਂਸਮੈਂਟਸ ਵੀ ਜਿਹੜੀਆਂ ਕਰਦੀ ਹੈ ਤੇ ਫਿਰ ਰਹਿ ਗਈਆਂ ਜਿਹੜੀਆਂ ਕੁਝ ਕਾਲਸ ਆ, ਆਪਾਂ ਉਹਨਾਂ ਵੱਲ ਵੱਧਦੇ ਹਾਂ। ਸਭ ਤੋਂ ਪਹਿਲਾਂ ਇਹ ਦੱਸਦੇ ਜਾਈਏ ਵੀ ਜਿਹੜਾ ਅੱਜ ਕਿਸਾਨ ਮੇਲਾ ਹੋਣਾ ਸੀਗਾ 13 ਅਪ੍ਰੈਲ ਨੂੰ ਮਡੇਰਾ ਦੇ ਵਿੱਚ, ਕਿਉਂਕਿ ਅੱਜ ਉੱਥੇ ਸਾਰਾ ਦਿਨ ਮੀਂਹ ਪੈ ਰਿਹਾ ਆ ਤੇ ਮੀਂਹ ਪੈਣਾ ਆ, ਇਸ ਕਰਕੇ ਉਹ ਮੇਲਾ ਕੈਂਸਲ ਸੀਗਾ, ਉਹਨੂੰ ਪੋਸਟਪੋਨ ਕੀਤਾ ਗਿਆ ਆ। ਉਹ ਆਉਂਦੇ ਮਹੀਨੇ ਦੇ ਵਿੱਚ ਜਿਹੜਾ ਉਹ ਹੋਣਾ ਆ। ਸੋ ਜੇ ਕੋਈ ਅਜੇ ਵੀ ਉਸ ਪਾਸੇ ਵੱਲ ਨੂੰ ਜਾਣ ਬਾਰੇ ਸੋਚ ਰਿਹਾ ਤੇ ਅੱਜ ਜਿਹੜਾ ਉਹ ਮੇਲਾ ਨਹੀਂ ਹੋਣਾ, ਉਹ ਪੋਸਟਪੋਨ ਆ। ਉਹ ਆਉਂਦੇ ਦਿਨਾਂ ਦੇ ਵਿੱਚ ਉਸ ਦੀ ਜਿਹੜੀ ਅਗਲੀ ਤਰੀਕ ਆ ਉਹ ਦੱਸੀ ਜਾਊਗੀ। ਬਾਕੀ ਕੱਲ ਸਟਾਕਟਨ ਗੁਰਦੁਆਰਾ ਸਾਹਿਬ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਜੋ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਸਮਾਂ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਆ, ਉੱਥੇ ਮੌਜੂਦ ਜਿਹੜੇ ਹੋਣਗੇ। ਉੱਥੋਂ ਦੇ ਲੋਕਲ ਰੇਡੀਓ ਸੈਟਸ ਵੀ ਤੁਸੀਂ ਉੱਥੋਂ ਬਾਏ ਕਰ ਸਕਦੇ ਆ। ਟੀਮ ਦੇ ਨਾਲ ਵੀ ਜਿਹੜੀ ਉਹ ਤੁਸੀਂ ਮੁਲਾਕਾਤ ਜਿਹੜੀ ਉਹ ਕਰ ਸਕਦੇ ਆ। ਤੇ ਸੈਲਮਾ ਗੁਰੂ ਘਰ ਵਿੱਚ ਜੋ ਕੱਲ ਨਗਰ ਕੀਰਤਨ ਹੋਣਾ ਆ, ਉਸ ਦੀ ਕਵਰੇਜ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਉਹ ਦੇਖੋਗੇ। ਉੱਥੇ ਵੀ ਜਿਹੜੀ ਆਪਣੀ ਟੀਮ ਆ ਉਹ ਪਹੁੰਚ ਰਹੀ ਹੈਗੀ ਆ। ਤੇ ਫਿਰ ਦੱਸਦੇ ਜਾਈਏ, ਮੌਸਮ ਦੀ ਖਰਾਬੀ ਕਰਕੇ ਮਡੇਰਾ 'ਚ ਹੋਣ ਵਾਲਾ ਜਿਹੜਾ ਕਿਸਾਨ ਮੇਲਾ ਆ, ਉਸ ਨੂੰ ਅੱਜ ਜਿਹੜਾ ਹੋਣਾ ਸੀ ਉਹ ਪੋਸਟਪੋਨ ਕੀਤਾ ਗਿਆ ਹੈਗਾ ਆ। ਆਉਂਦਿਆਂ ਦਿਨਾਂ ਦੇ ਵਿੱਚ ਜਲਦੀ ਹੀ ਜਿਹੜੀ ਅਗਲੀ ਤਰੀਕ ਆ ਉਹ ਦੱਸੀ ਜਾਵੇਗੀ। ਤੇ ਅਖੀਰਲੇ ਜਿਹੜੇ ਕੁਝ ਕਾਲਰਸ ਰਹਿ ਗਏ ਆ, ਰਹਿੰਦੇ ਸਮੇਂ ਦੇ ਵਿੱਚ ਉਹਨਾਂ ਨੂੰ ਲੈਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਰੁਪਿੰਦਰ ਜੀ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਪੀ ਵਿਸਾਖੀ ਜੀ ਤੁਹਾਨੂੰ ਦੋਨਾਂ ਭਰਾਵਾਂ ਨੂੰ। ਹਾਂਜੀ ਵੀਰ ਜੀ, ਮੇਰਾ ਸਵਾਲ ਆ ਵੀ ਅਸੀਂ ਵਰਕ ਪਰਮਿਟ ਤੇ ਇੱਥੇ ਹਨਾ, ਮੇਰੇ ਹਸਬੈਂਡ ਦੇ ਨਾਮ ਤੇ ਕੇਸ ਲੱਗਿਆ ਹੋਇਆ ਜੀ। ਤੇ ਅਸੀਂ ਵਰਕ ਪਰਮਿਟ ਰੀਨਿਊ ਕਰਵਾਏ ਨੇ, ਜਿੱਦਾਂ ਹਨਾ ਸਾਡੇ ਦੋਨਾਂ ਦੇ ਤਾਂ ਸਹੀ ਰੀਨਿਊ ਹੋ ਕੇ ਆਏ ਨੇ। ਸਾਡੇ ਬੇਟੇ ਦੀ ਛੋਟੇ ਹੁੰਦੇ ਦੀ ਫੋਟੋ ਲਾਤੀ ਉਹਨਾਂ ਨੇ ਜਦੋਂ ਅਸੀਂ ਆਏ ਸੀਗੇ ਨਾ, ਵੀ ਜਿਵੇਂ 13-14 ਸਾਲ ਦੇ ਦੀ। ਹੁਣ ਉਹ 22 ਸਾਲ ਦਾ ਆ, ਸਟੱਡੀ ਵੀ ਕਰ ਰਿਹਾ ਆ ਉਹ। ਉਹਨਾਂ ਨੇ ਮੰਗੀ ਸੀ ਨਵੀਂ ਫੋਟੋ, ਤੁਸੀਂ ਘੱਲੀ ਸੀ? ਹਾਂਜੀ, ਆਪਾਂ ਉਹ ਨਵੀਆਂ ਹੀ ਦੇਣੀਆਂ ਹੁੰਦੀਆਂ ਨੇ ਨਾਲ, ਹਨਾ। ਤੁਸੀਂ ਇਹਨੂੰ ਦੁਬਾਰਾ ਕਰ ਲਓ, ਰਿਪਲੇਸਮੈਂਟ ਕਾਰਡ ਫਾਈਲ, ਕੋਈ ਚੱਕਰ ਨਹੀਂ। ਅੱਛਾ ਜੀ। ਤੇ ਇੱਕ ਹੋਰ ਤੁਹਾਨੂੰ ਵੀਰ ਜੀ ਪੁੱਛਣਾ ਸੀ, ਜਿੱਦਾਂ ਸਾਡਾ ਕੈਲੀਫੋਰਨੀਆ ਦੇ ਵਿੱਚ ਲੱਗਿਆ, ਸਾਡਾ ਬੇਟਾ ਦੂਜੀ ਸਟੇਟ 'ਚ ਸਟੱਡੀ ਕਰਨ ਜਾਊਗਾ, ਜਾ ਸਕਦਾ? ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਇੱਦਾਂ? ਉਹਨੂੰ ਆਪਣਾ ਹੁਣ ਉਹ 22 ਸਾਲ ਦਾ ਹੋ ਗਿਆ। ਹਾਂਜੀ। ਡੈਰੀਵੇਟਿਵ ਦਾ ਉਹਨੂੰ ਆਪਣਾ ਐਡਰੈਸ ਆਪਣਾ ਅਪਡੇਟ ਕਰਨਾ ਪੈਣਾ, AR11 ਫਾਰਮ ਜਿਹੜਾ ਹੁੰਦਾ ਪਾ ਕੇ।
ਨਹੀਂ ਵੀ ਜਿੱਦਾਂ ਹੁਣ ਥੋੜੇ ਜਿਹੇ ਮਹੀਨਿਆਂ ਲਈ ਜਾਣਾ, ਜਿਵੇਂ 10 ਕੁ ਮਹੀਨਿਆਂ ਲਈ, ਫਿਰ ਜਾ ਨਹੀਂ ਸਕਦਾ ਏਦਾਂ? ਮੈਂ ਤਾਂ ਲਾਅ ਦੀ ਰਿਕੁਆਇਰਮੈਂਟ ਹੀ ਦੱਸ ਰਿਹਾ, ਐਡਰੈਸ ਅਪਡੇਟ ਕਰਨਾ ਪੈਂਦਾ, ਬਾਕੀ ਤੁਸੀਂ ਦੇਖੋ ਤੁਹਾਨੂੰ ਕਿੱਦਾਂ ਸੂਤ ਆਉਂਦਾ ਜੀ। ਠੀਕ ਹੈ ਜੀ। ਤੇ ਅਗਲੇ ਕਾਲਰ ਬਲਜਿੰਦਰ ਜੀ। ਹਾਂਜੀ ਬਲਜਿੰਦਰ। ਮਨਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾ ਅਸਾਲਮ ਦਾ ਗ੍ਰੀਨ ਕਾਰਡ ਆਇਆ ਸੀਗਾ ਸਤੰਬਰ 2022 ਦੇ ਵਿੱਚ, ਤੇ ਮੈਂ ਤੁਹਾਨੂੰ ਏਦਾਂ ਪੁੱਛਣਾ ਸੀਗਾ ਵੀ ਮੈਨੂੰ ਸਿਟੀਜ਼ਨ ਹੋਣ ਲਈ ਮੈਨੂੰ 5 ਸਾਲ ਦੀ ਵੇਟ ਕਰਨੀ ਪੈਣੀ ਹੈ, ਜਾਂ ਮੇਰੀ ਵਾਈਫ ਸਿਟੀਜ਼ਨ ਆ ਵੀ ਉਹਦੇ ਲਈ ਆਪਾਂ 3 ਸਾਲ ਬਾਅਦ ਕਰ ਸਕਦੇ ਹਾਂ? 3 ਸਾਲ ਬਾਅਦ ਕਰ ਸਕਦੇ ਆ ਤੁਸੀਂ। ਠੀਕ ਹੈ ਜੀ। ਉਹਨਾਂ ਦੋ ਸਾਲ ਹੋ ਗਏ ਸਿਟੀਜ਼ਨ ਹੋਏ ਜੀ। ਚਾਹੀਦੇ ਆ। ਅੱਛਾ, ਬਿਆਨ 3 ਸਾਲ ਹੋਣੇ ਚਾਹੀਦੇ ਜੀ? ਹਾਂਜੀ। ਮਤਲਬ ਥੈਂਕ ਯੂ ਜੀ। ਜਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਸੀਂ ਵਿਆਹ ਕਰਾਇਆ ਸਿਟੀਜ਼ਨ ਨਾਲ, ਜਦੋਂ 3 ਸਾਲ ਹੋ ਜਾਂਦੇ ਆ ਫਿਰ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਠੀਕ ਹੈ, ਪਰ ਅਸਾਲਮ ਵਾਲਾ ਗ੍ਰੀਨ ਕਾਰਡ ਆ ਜੋ, ਕੋਈ ਚੱਕਰ ਨਹੀਂ ਜੀ? ਉਹ ਕੋਈ ਚੱਕਰ ਨਹੀਂ। ਓਕੇ, ਥੈਂਕ ਯੂ, ਧੰਨਵਾਦ। ਮਿਹਰਬਾਨੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ, ਤੇ ਅਟਾਰਨੀ ਟਰਕਿਆਣਾ ਜੀ ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਜੀ ਆਪਾਂ ਫਿਰ ਅਗਲੀ ਵਾਰੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਪ੍ਰੋਗਰਾਮ ਦੀ ਸਮਾਪਤੀ ਆ, ਤੇ ਆਪਣੇ ਜਿਹੜੇ ਸਰੋਤਿਆਂ ਨੂੰ ਫਿਰ ਜਾਂਦੇ ਜਾਂਦੇ ਇੱਕ ਤੋਂ ਜਿਹੜੀਆਂ ਅਨਾਊਂਸਮੈਂਟਸ ਆ ਉਹ ਸ਼ੇਅਰ ਕਰਦੇ ਜਾਂਦੇ ਆ। ਅੱਜ ਜਿਹੜਾ ਕਿਸਾਨ ਮੇਲਾ ਹੋਣਾ ਸੀਗਾ ਉਹ ਰਾਈਟ ਨਾਓ ਪੋਸਟਪੋਨਡ ਆ ਮੌਸਮ ਦੀ ਵਜ੍ਹਾ ਕਰਕੇ, ਕਿਉਂਕਿ ਖੁੱਲੀ ਗਰਾਊਂਡ 'ਚ ਹੋਣਾ ਸੀ, ਮੀਂਹ ਬਹੁਤ ਪੈਣਾ ਸੀ, ਚਿੱਕੜ ਵਗੈਰਾ ਹੋ ਜਾਣਾ ਸੀ, ਸੋ ਉਸ ਦੇ ਕਰਕੇ ਉਹਨਾਂ ਨੇ ਫੈਸਲਾ ਲਿਆ ਵੀ ਉਸ ਨੂੰ ਪੋਸਟਪੋਨ ਕੀਤਾ ਜਾਣਾ ਆ, ਤੇ ਉਹ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਤਰੀਕ ਆ ਉਹ ਜਲਦੀ ਜਿਹੜੀ ਆ ਉਹ ਦੱਸੀ ਜਿਹੜੀ ਉਹ ਜਾਵੇਗੀ। ਤੇ ਬਾਕੀ ਕੱਲ ਸਟਾਕਟਨ ਗੁਰਦੁਆਰਾ ਸਾਹਿਬ ਵਿੱਚ ਜੋ ਨਗਰ ਕੀਰਤਨ ਆ, ਕੱਲ ਦਾ ਦਿਨ ਸਾਫ਼ ਆ, ਅੱਜ ਦੇ ਦਿਨ ਕਈ ਥਾਵਾਂ ਦੇ ਉੱਤੇ ਮੀਂਹ ਆ, ਪਰ ਕੱਲ ਦਾ ਦਿਨ ਸਾਫ਼ ਆ, ਤੇ ਕੱਲ ਨੂੰ ਜਿਹੜੇ ਨਗਰ ਕੀਰਤਨ ਆ ਉਹ ਹੋ ਰਹੇ ਨੇ, ਤੇ ਨਗਰ ਕੀਰਤਨਾਂ ਵਿੱਚ ਹੁਮ ਹੁਮਾ ਕੇ ਪਹੁੰਚੋ। ਪੰਜਾਬੀ ਰੇਡੀਓ USA ਦੀ ਟੀਮ ਸਟਾਕਟਨ ਗੁਰਦੁਆਰਾ ਸਾਹਿਬ ਦੇ ਜਿਹੜਾ ਨਗਰ ਕੀਰਤਨ ਆ ਹੋਣਾ ਆ ਉੱਥੇ ਹੋਣੀ ਆ। ਉੱਥੇ ਸਾਡਾ ਜਿਹੜਾ ਆ ਉਹ ਬੂਥ ਵੀ ਲੱਗਾ ਹੋਏਗਾ, ਆ ਕੇ ਮਿਲਿਓ ਵੀ, ਗੱਲਬਾਤ ਵੀ ਕਰਿਓ, ਤੇ ਜੇ ਤੁਹਾਨੂੰ ਉੱਥੋਂ ਦੇ ਲੋਕਲ ਰੇਡੀਓ ਸੈਟਸ ਵੀ ਚਾਹੀਦੇ ਹੋਣ ਤਾਂ ਤੁਸੀਂ ਉੱਥੋਂ ਦੇ ਮੰਟੀਕੇ ਦੇ, ਟਰੇਸੀ ਦੇ, ਮੋਡੈਸਟੋ ਦੇ, ਉਹਨਾਂ ਇਲਾਕਿਆਂ ਦੇ ਜਿਹੜੇ ਰੇਡੀਓ ਸੈਟਸ ਵੀ ਉੱਥੋਂ ਤੁਸੀਂ ਲੈ ਸਕਦੇ ਆ। ਤੇ ਨਾਲ ਦੇ ਨਾਲ ਸੈਲਮਾ ਗੁਰੂ ਘਰ ਵਿੱਚ ਜੋ ਨਗਰ ਕੀਰਤਨ ਆ ਉਸ ਦੀ ਕਵਰੇਜ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਤੁਸੀਂ ਦੇਖੋਗੇ, ਤੇ ਉੱਥੇ ਵੀ ਟੀਮ ਜਿਹੜੀ ਉਹ ਪਹੁੰਚ ਰਹੀ ਹੈਗੀ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ।